ਜੀ, ਜੀ ਆਇਆਂ ਨੂੰ ਸਾਰੇ ਦੋਸਤਾਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਮੈਂ ਦੋਸਤਾਂ ਨੂੰ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ ਕਿ ਜਿਹੜੇ ਸਾਨੂੰ ਵੇਖ ਰਹੇ ਨੇ ਉਹ ਬਾਕੀ ਦੋਸਤਾਂ ਤੱਕ ਵੀ ਇਹਨੂੰ ਸ਼ੇਅਰ ਕਰ ਦੇਣ, ਉਹਨਾਂ ਨਾਲ ਸਾਂਝਾ ਕਰ ਲੈਣ, ਉਹਨਾਂ ਨੂੰ ਦੱਸ ਦੇਣ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਤੇ ਉਹ ਅੱਜ ਦੇ ਇਸ ਬਹੁਤ ਵਧੀਆ ਔਰ ਸੋਹਣੇ ਪ੍ਰੋਗਰਾਮ ਦੇ ਵਿੱਚ ਸਾਡਾ ਹਿੱਸਾ ਬਣਨ। ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਜਿਹੜੇ ਪੁਰਾਣੇ ਫਰੈਂਡਸ ਨੇ, ਸਾਰੇ ਦੋਸਤ ਨੇ, ਉਹਨਾਂ ਨੂੰ ਅਸੀਂ ਬਹੁਤ ਦੇਰ ਬਾਅਦ ਅੱਜ ਇੱਕ ਸਾਡਾ ਪ੍ਰੋਗਰਾਮ ਬਣਿਆ ਔਰ ਅਸੀਂ ਅੱਜ ਕਰ ਰਹੇ ਹਾਂ। ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਡੇ ਗੈਰ ਮੌਜੂਦਗੀ 'ਚ ਐਬਸੈਂਸ ਦੇ ਵਿੱਚ, ਅਸੀਂ ਜਦੋਂ ਨਹੀਂ ਸਾਂ ਉਦੋਂ ਉਹਨਾਂ ਨੇ ਸਾਨੂੰ ਚੇਤਾ ਰੱਖਿਆ, ਸਾਡੇ ਨਾਲ ਜੁੜੇ ਰਹੇ, ਮੁਖਤਲਿਫ ਸਾਡੀਆਂ ਪੋਸਟ ਸ਼ੇਅਰ ਕਰਦੇ ਸਨ, ਸਾਡੇ ਨਾਲ ਸੋਸ਼ਲ ਮੀਡੀਆ ਰਾਹੀਂ ਇਨ ਟੱਚ ਰਹਿੰਦੇ ਸਨ, ਗੱਲਬਾਤ ਹੁੰਦੀ ਰਹਿੰਦੀ ਸੀ ਪ੍ਰੋਗਰਾਮ ਆਉਣ ਵਾਲੇ ਪ੍ਰੋਗਰਾਮਾਂ ਦੇ ਹਵਾਲੇ ਨਾਲ। ਉਹਨਾਂ ਸਾਰਿਆਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਸ਼ੁਕਰੀਆ। ਖਾਸ ਕਰ ਸਾਡੇ ਸੀਨੀਅਰ ਦੋਸਤ ਜਿਹੜੇ ਸਾਨੂੰ ਹਰ ਵੇਲੇ ਜੇ ਅਵੇਲੇਬਲ ਹੁੰਦੇ ਨੇ ਸਾਡੇ ਵਾਸਤੇ, ਇਸ ਪੂਰੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਾਸਤੇ ਆਪਣਾ ਟਾਈਮ ਕੱਢਦੇ ਨੇ ਔਰ ਇਹਨੂੰ ਓਨ ਕਰਦੇ ਨੇ ਔਰ ਇਹਦੇ ਨਾਲ ਜੁੜ ਕੇ ਰਹਿੰਦੇ ਨੇ, ਬਹੁਤ ਬਹੁਤ ਉਹਨਾਂ ਸਾਰਿਆਂ ਦਾ ਸ਼ੁਕਰੀਆ। ਇਹਦੇ ਨਾਲ ਹੀ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਕਰਾਂਗੇ ਤੇ ਉਹ ਹੀਰ ਵਾਰਿਸ ਸ਼ਾਹ ਦੇ ਵਿੱਚ ਪੀਰ ਵਾਰਿਸ ਸ਼ਾਹ ਨੇ ਆਖਿਆ ਸੀ ਨਾ ਕਿ ਬੂਹੇ ਇਸ਼ਕ ਦਰਬਾਰ ਦੇ ਸਦਾ ਖੁੱਲੇ, ਨਹੀਂ ਆਸ਼ਕਾਂ ਨੂੰ ਕੋਈ ਮੋੜ ਹੀ ਵੇ। ਤੇ ਜਿਸ ਤਰ੍ਹਾਂ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਲਹਿਰ ਆਈ ਔਰ ਪੂਰਾ ਪੰਜਾਬ ਜਿਹੜਾ ਹੈ ਉਹ ਇੱਕ ਵਾਰੀ ਜਿਹੜਾ ਉਹਨੇ ਉਹਦਾ ਪੁਰਾਣਾ ਚਿਹਰਾ, ਜਿਹੜਾ ਅਸੀਂ ਪੁਰਾਣੀਆਂ ਗੱਲਾਂ ਕਰਦੇ ਰਹੇ ਸਾਂ, ਪੰਜਾਬ ਦੇ ਵਿੱਚ ਐਕਟਿਵਿਜ਼ਮ ਸੀ, ਪੋਲੀਟੀਕਲੀ ਕਿੱਦਾਂ ਅਸੀਂ ਵੇਖਦੇ ਸਾਂ, ਲੋਕ ਕਿਸ ਤਰ੍ਹਾਂ ਜਿਹੜੇ ਆਪਣੇ ਧਰਤੀ ਵਾਸਤੇ ਅੱਗੇ ਆਉਂਦੇ ਸਨ, ਤੇ ਉਹ ਖਾਬ ਖਿਆਲ ਹੋ ਗਈਆਂ। ਕਦੀ ਉਹ ਬਾਲਾਂ ਨੂੰ ਦੱਸੀਆਂ ਸਮਝ ਆਉਣੀਆਂ ਤੇ ਕਈ ਵਾਰ ਉਹ ਸਮਝ ਨਹੀਂ ਵੀ ਸੀ ਆਉਂਦੀਆਂ। 1907 ਦਾ ਕਿਸਾਨੀ ਜਿਹੜਾ ਸਾਡੇ ਇੱਥੇ ਲਾਇਲਪੁਰ ਦੇ ਵਿੱਚ ਵੱਡਾ ਜਲਸਾ ਹੋਇਆ ਸੀ, ਉਹ ਕਈ ਵਾਰ ਸਮਝ ਆਉਂਦਾ ਸੀ ਤੇ ਕਈ ਵਾਰ ਨਹੀਂ ਸੀ ਆਉਂਦਾ। ਪਰ ਜਦੋਂ ਉਹਦਾ ਲਲਕਾਰਾ ਜਾਂ ਉਹਦਾ ਨਾਰਾ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੇ ਲਾਇਆ ਤੇ ਉਦੋਂ ਸਾਡੇ ਸਾਰੇ ਜਿਹੜੇ ਭਰਿਆੜ ਸਨ, ਤਾਲਿਬ ਇਲਮ ਸਨ, ਸਟੂਡੈਂਟ ਸਨ, ਉਹਨਾਂ ਨੇ 1907 ਨੂੰ ਵੀ ਪੜ੍ਹਨਾ ਸ਼ੁਰੂ ਕੀਤਾ। 1907 ਨੂੰ ਪੜ੍ਹਦਿਆਂ ਕਿਸਾਨਾਂ ਦੇ ਜਿਹੜੇ ਵੱਖੋ ਵੱਖ ਮਸਲੇ ਮਸਾਇਲ ਸਨ, ਉਹਨਾਂ ਦੇ ਉੱਤੇ ਗੱਲਾਂ ਸ਼ੁਰੂ ਹੋਈਆਂ ਔਰ ਇਹ ਇਸ ਤਰ੍ਹਾਂ ਦਾ ਜਿਹੜਾ ਪੂਰਾ ਇੱਕ ਇਕੱਠ ਬਣਿਆ ਕਿ ਪੰਜਾਬ ਜਿਹੜਾ ਜਿਵੇਂ ਜਿਵੇਂ ਅੱਗੇ ਅੱਗੇ ਵੰਡਦਾ ਤੁਰਿਆ, ਵੰਡ ਹੁੰਦੀ ਤੁਰੀ ਗਈ ਤੇ ਫਿਰ ਜਦੋਂ ਲੋੜ ਪਈ ਇੱਕ ਦੂਜੇ ਦੀ ਤੇ ਫਿਰ ਉਹ ਇਕੱਠੇ ਵੀ ਹੋਏ ਔਰ ਜਦੋਂ ਇਕੱਠੇ ਹੋਏ ਤੇ ਫਿਰ ਪਤਾ ਲੱਗਾ ਕਿ ਇਕੱਠ ਦੇ ਨਾਲ ਕੀ ਹੁੰਦਾ ਹੈ। ਔਰ ਇਸ ਪੂਰੇ ਮੈਂ ਸਮਝਣਾ ਕਿ ਅੰਦੋਲਨ ਦੇ ਦੌਰਾਨ, ਇਸ ਪੂਰੇ ਇhtਜਾਜ ਦੇ ਦੌਰਾਨ, ਇਸ ਪ੍ਰੋਟੈਸਟ ਦੇ ਵਿੱਚ ਅਸੀਂ ਕੋਲੋਂ ਕਰਕੇ ਵੇਂਦੇ ਰਹੇ, ਅਸੀਂ ਬਾਰਡਰੋਂ ਪਾਰ ਬੈਠੇ ਔਰ ਸਾਨੂੰ ਜਿਹੜਾ ਉੱਥੇ ਸਮਝ ਆ ਰਿਹਾ ਸੀ ਕਿ ਲੋਕ ਕਿਸ ਤਰ੍ਹਾਂ ਕਿੱਡੀ ਇਤਫਾਕ ਦੇ ਨਾਲ, ਯੂਨਿਟੀ ਦੇ ਨਾਲ ਬੈਠੇ ਔਰ ਜਿਹੜਾ ਹੈ ਉਹਨਾਂ ਨੇ ਪੂਰਾ ਇੰਨਾ ਟਾਈਮ ਕੱਢਿਆ ਔਰ ਉਹਦੇ ਨਾਲ ਇੱਕ ਚੰਗੀ ਖਬਰ ਦੇ ਨਾਲ, ਇੱਕ ਜਿੱਤ ਦੇ ਨਾਲ ਉੱਠ ਕੇ। ਤੇ ਅੱਜ ਸਾਡਾ ਕਲੱਬ ਜਿਹੜਾ ਉਹਨਾਂ ਦਿਨਾਂ 'ਚ ਵੀ ਇਹਨੂੰ ਕਵਰ ਕਰਦਾ ਪਿਆ ਸੀ, ਜਿੰਨੇ ਜੋਗੇ ਅਸੀਂ ਹੈ ਸਾਂ ਆਪਣੇ ਤਾਈਂ ਅਸੀਂ ਲੱਗੇ ਰਹੇ। ਤੇ ਅੱਜ ਦਾ ਦਿਨ ਸਾਡੇ ਇਸ ਕਲੱਬ ਦੇ ਵਿੱਚ ਇੱਕ ਵੱਡਾ ਦਿਨ, ਇੱਕ ਮੂਵਮੈਂਟ ਸਾਡੀਆਂ ਅੱਖਾਂ ਦੇ ਸਾਹਮਣੇ ਟੁਰੀ ਔਰ ਉਹ ਇੱਕ ਜਗ੍ਹਾ ਤੇ ਜਿਹਨੂੰ ਅਸੀਂ ਕਹਿ ਸਕਦੇ ਕਿ ਪਹਿਲੇ ਆਪਣਾ ਜਿਹੜਾ ਉਹਨੇ ਫਾਸਲਾ ਤੈਅ ਕਰਨਾ ਸੀ ਉਹ ਕਰਕੇ ਤੇ ਉਹ ਜਿਹੜਾ ਹੈ ਉਹ ਆਪਣੀ ਜਿੱਤ ਦੇ ਨਾਲ ਵਾਪਸ ਆਈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਬੜੀ ਸੋਹਣੀ ਜਿਹੜੀ ਅੱਜ ਦੀ ਦੋਸਤਾਂ ਦੀ ਸੰਗਤ ਜਿਹੜੀ ਅੱਜ ਰਲੀ ਹੈ, ਮੈਨੂੰ ਬੜਾ ਚਾਅ ਹੈ ਕਿ ਇਹ ਉਹ ਲੋਕ ਨੇ ਜਿਹੜੇ ਅੰਦੋਲਨ ਦੇ ਦੌਰਾਨ ਵੀ ਸਾਡੇ ਨਾਲ ਬਹੁਤ ਔਖੇ ਟਾਈਮ ਦੇ ਉੱਤੇ ਵੀ ਆਪਣੇ ਮੋਬਾਈਲ ਫੋਨ ਰਾਹੀਂ ਉਸ ਮਾੜੇ ਚੰਗੇ ਨੈਟ ਦੇ ਉੱਪਰ ਆਉਂਦੇ ਸਨ। ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਪ੍ਰੋਫੈਸਰ ਨਵਯੁਗ ਗਿੱਲ ਜੀ ਨੇ ਔਰ ਸਾਡੇ ਸਮਝ ਲਓ ਕਿ ਜਿਹੜਾ ਕਰਤੀ ਧਰਤੀ ਦਾ ਜਿਹੜਾ ਕੰਮਕਾਰ ਸੀ, ਸੰਗੀਤ ਤੂਰ ਜੀ ਨੇ ਸਾਡੇ ਨਾਲ, ਨਿਵਕਰਨ ਨੱਤ ਨੌਜਵਾਨਾਂ ਦੇ ਵਿੱਚ, ਤਾਲਿਬ ਇਲਮਾਂ ਦੇ ਵਿੱਚ ਜਿਹੜਾ ਪੂਰਾ ਇੱਕ ਅੰਦੋਲਨ ਦੇ ਨਾਲ ਜੁੜ ਕੇ ਕੰਮ ਕਰਨ ਵਾਲਿਆਂ ਤੋਂ ਜਸਦੀਪ ਸਿੰਘ ਜੀ ਸਾਡੇ ਨਾਲ ਨੇ, ਟੋਲੀ ਟਾਈਮ ਦਾ ਕੰਮਕਾਰ ਸਾਰਾ ਸਾਡੇ ਨਾਲ ਵੇਖਦੇ ਸਨ ਔਰ ਜਨਾਬ ਅਮਨਦੀਪ ਖੀਵਾ ਜੀ ਨੇ ਜਿਨ੍ਹਾਂ ਦੇ ਅਸੀਂ ਉੱਥੇ ਐਕਟਿਵਿਜ਼ਮ ਦੇ ਨਾਲ ਨਾਲ ਉਹਨਾਂ ਦੇ ਗੀਤ ਜਿਹੜੇ ਉੱਥੇ ਗਾਉਂਦੇ ਸਨ। ਸਾਡੇ ਨਾਲ ਅਮਨਦੀਪ ਸੰਧੂ ਜੀ ਨੇ ਔਰ ਵਿੱਕੀ ਮਹੇਸ਼ਰੀ ਨੇ, ਇਹ ਸਾਰੇ, ਔਰ ਸਾਡੇ ਨਾਲ ਪ੍ਰੋਫੈਸਰ ਹਰਜੇਸ਼ਪਾਲ ਸਿੰਘ ਹੋਰੀ ਨੇ। ਜਿੱਦਾਂ ਹੀ ਉਹ ਸਾਡੇ ਨਾਲ ਰਲਦੇ ਨੇ ਉਹ ਕਨੈਕਟ ਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਵੀ ਨਾਲ ਲੈ ਲਾਂਗੇ। ਅਜੇ ਤੱਕ ਉਹ ਸਾਡੇ ਨਾਲ ਰਲੇ ਨਹੀਂ। ਅੱਜ ਦੇ ਇਸ ਪ੍ਰੋਗਰਾਮ ਦਾ ਜਿਹੜਾ ਜਿਹਨੂੰ ਅਸੀਂ ਸ਼ੁਰੂ ਕਰਾਂਗੇ, ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਸ਼ੁਰੂ ਕਰਨ ਵਾਸਤੇ ਮੈਂ ਹੁਣ ਰਿਕੁਐਸਟ ਕਰਾਂਗਾ
ਟਰਾਲੀ ਟਾਈਮਸ ਦਾ ਜਿਹੜਾ ਸਾਰਾ ਜੋਟੇ ਉਹਨੂੰ ਇਹਦੇ ਵਿੱਚ ਸਾਡੇ ਨਾਲ ਜਸਦੀਪ ਜੀ ਨੇ ਔਰ ਜਸਦੀਪ ਜੀ ਨੇ, ਸੰਗੀਤ ਨੇ, ਔਰ ਜਸਦੀਪ ਜੀ ਨੇ, ਗੁਰਦੀਪ ਜੀ ਨੇ ਔਰ ਸੰਗੀਤ ਨੇ ਅੱਜ ਸਾਡੇ ਨਾਲ। ਤੇ ਇਹਨਾਂ ਸਾਰਿਆਂ ਸਾਡੇ ਸੱਜਣਾ ਨੂੰ ਜੀ ਆਇਆਂ ਨੂੰ, ਔਰ ਲੈਲਪੁਰ ਵਿੱਚ ਖਾਸ ਕਰ ਜੀ ਤੁਹਾਨੂੰ ਸਾਰਿਆਂ ਨੂੰ, ਟਰਾਲੀ ਟਾਈਮ ਵਾਲਿਆਂ ਨੂੰ ਜੀ ਆਇਆਂ ਨੂੰ। ਤੁਹਾਨੂੰ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਧੰਨਵਾਦ। ਤੇ ਸਰ ਅੱਜ ਜਦੋਂ ਅਸੀਂ ਜਿਵੇਂ ਵੀ ਪ੍ਰੋਗਰਾਮ ਉੱਥੇ ਦਾ ਜਿਹੜਾ ਅੰਦੋਲਨ ਦਾ ਬੰਦ ਹੋਇਆ, ਲੋਕਾਂ ਭੰਗੜੇ ਮਾਰੇ, ਖੁਸ਼ ਹੋਏ, ਤੇ ਇੱਕ ਟਰਾਲੀ ਟਾਈਮਸ ਸਾਡੇ ਜ਼ਿਹਨ ਚ ਆਇਆ। ਟਰਾਲੀ ਟਾਈਮਸ ਵੀ ਜਿਹੜਾ ਉੱਥੇ ਕੰਮ ਕਰਦਾ ਰਿਹਾ, ਤੇ ਤੁਸੀਂ ਵੀ ਉਹ ਕਿਹਾ ਕਿ ਇਹਦਾ ਅਸੀਂ ਆਖਰੀ ਜਿਹੜਾ ਸ਼ੁਮਾਰਾ ਜਾਂ ਇਸ਼ੂ ਕੱਢਣ ਚੱਲੇ ਆ। ਤੇ ਟਰਾਲੀ ਟਾਈਮ ਦਾ ਜਿਹੜਾ ਮੈਂ ਕਹਿੰਦਾ ਕਿ ਪੂਰੀ ਦੁਨੀਆ ਦੇ ਉੱਪਰ ਜਿਸ ਤਰ੍ਹਾਂ ਟਰਾਲੀ ਟਾਈਮ ਆਇਆ, ਉਹਦਾ ਇਨੀਸ਼ੀਏਟਿਵ ਔਰ ਉਹ ਕਿੱਦਾਂ ਕੰਮ ਕਰਦਾ ਸੀ, ਤੇ ਉਹਦੇ ਵਿੱਚ ਕੀ ਤੁਸੀਂ ਕਿਸ ਤਰ੍ਹਾਂ ਕੰਮ ਵੰਡੇ ਔਰ ਕਿਸ ਤਰ੍ਹਾਂ ਉਹਨੂੰ ਚਲਾਇਆ, ਉਹਦੀ ਸਾਰੀ ਗੱਲਬਾਤ ਅਸੀਂ ਤੁਹਾਡੇ ਕੋਲ ਸੁਣਨਾ ਚਾਹਾਂਗੇ। ਸਕਰੀਨ ਹੁਣ ਤੁਹਾਡੇ ਕੋਲ ਹੈ ਤੇ ਅਸੀਂ ਤੁਹਾਡੀ ਗੱਲਬਾਤ ਸੁਣਨਾ ਚਾਹਾਂਗੇ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ, ਸਲਾਮ ਸਾਰਿਆਂ ਨੂੰ। ਤੇ ਜਿੰਨੀ ਵੀ ਸੰਗਤ ਜੁੜੀ ਹੈ ਅੱਜ ਸਾਡੇ ਨਾਲ, ਉਹਨਾਂ ਨੂੰ ਪਹਿਲਾਂ ਤਾਂ ਮੋਰਚੇ ਦੀ ਜਿੱਤ ਦੀਆਂ ਵਧਾਈਆਂ। ਤੇ ਇਹ ਜਿੱਤ ਬਹੁਤ ਅਸੀਂ ਲੰਮੇ ਸੰਘਰਸ਼ ਤੋਂ ਬਾਅਦ ਮਿਲੀ ਹੈ ਸਾਨੂੰ, ਤੇ ਬਹੁਤ ਅਸੀਂ ਜਾਨਾਂ ਵੀ ਗਵਾਈਆਂ ਨੇ। ਅੱਜ ਦੀ ਜਿਹੜੀ 736 ਜਾਣੇ ਸੀਗੇ। ਤੇ ਮੋਰਚੇ ਨਾਲ ਜੁੜਨ ਦਾ ਸਬੱਬ ਸਾਡਾ ਸਾਰਿਆਂ ਦਾ ਹੀ ਇਵੇਂ ਬਣਿਆ ਵੀ ਅਸੀਂ ਦੇਖ ਰਹੇ ਸੀ ਜੋ ਹੋ ਰਿਹਾ ਸੀਗਾ ਸ਼ੁਰੂਆਤ ਵਿੱਚ, ਜਦੋਂ ਪੰਜਾਬ ਵਿੱਚ ਹੀ ਮੋਰਚਾ ਸੀਗਾ, ਤੇ ਹਰ ਕੋਈ ਆਪਣੇ ਵੱਲੋਂ ਖਿੱਚਿਆ ਜਾਂਦਾ ਗਿਆ। ਕੋਈ ਕਿਸੇ ਵੇਲੇ ਉਹਦੇ ਵਿੱਚ ਜੁੜਿਆ, ਕੋਈ ਸ਼ੁਰੂਆਤ ਤੋਂ ਜੁੜਿਆ ਸੀਗਾ। ਤੇ ਮੈਂ ਜਦੋਂ 26-25 ਨਵੰਬਰ ਨੂੰ ਉਧਰ ਨੂੰ ਦਿੱਲੀ ਨੂੰ ਚਾਲੇ ਪਾਏ ਆ ਕਿਸਾਨਾਂ ਨੇ, ਉਦੋਂ ਸ਼ੰਭੂ ਬਾਰਡਰ ਤੇ ਦੇਖਣ ਗਿਆ ਸੀ। ਤੇ ਉਦੋਂ ਹੀ ਮੈਨੂੰ ਇਹ ਲੱਗਿਆ ਸੀਗਾ ਵੀ ਮੈਂ ਕੁਛ ਇਤਿਹਾਸਕ ਦੇਖ ਰਿਹਾ ਆਪਣੇ ਸਾਹਮਣੇ, ਆਪਣੀਆਂ ਅੱਖਾਂ ਸਾਹਮਣੇ। ਤੇ ਬਾਕੀ ਗੁਰਦੀਪ ਆਪਣੇ ਤਜਰਬੇ ਬਾਰੇ ਆਪ ਦੱਸੂਗਾ, ਸੰਗੀਤ ਵੀ ਦੱਸੂਗੀ। ਤੇ ਜਦੋਂ ਆਪਾਂ ਟਰਾਲੀ ਟਾਈਮਸ ਦੀ ਗੱਲ ਕਰੀਏ, ਉਹਦੀ ਸ਼ੁਰੂਆਤ ਬਾਰੇ ਵੀ ਮੈਂ ਕਹੂੰਗਾ ਵੀ ਗੁਰਦੀਪ ਦੱਸੇ ਤਾਂ ਜ਼ਿਆਦਾ ਵਧੀਆ ਹੈ। ਤੇ ਕੰਮ ਜੋ ਬਣਦੇ ਸੀ ਅਸੀਂ ਉਹਦੇ ਵਿੱਚ, ਜਿਹੜਾ ਮੇਰਾ ਇੱਕ ਤਰ੍ਹਾਂ ਦਾ ਬੈਕਗਰਾਊਂਡ ਹੈ ਉਹ ਹੈ, ਮੈਂ ਵੈਸੇ ਤਾਂ ਇੰਜੀਨੀਅਰ ਹਾਂ ਸੌਫਟਵੇਅਰ, ਤੇ ਨਾਲ ਲਿਖਦਾ ਪੜ੍ਹਦਾ ਰਹਿੰਦਾ ਹੈ। ਤੇ ਮੈਨੂੰ ਲੱਗਿਆ ਵੀ ਇਹਦੇ ਵਿੱਚ ਪਹਿਲਾਂ ਵੀ ਅਸੀਂ ਕੰਮ ਕੀਤਾ ਸੀ। ਮੈਂ ਤੇ ਗੁਰਦੀਪ ਨੇ ਇੱਕ ਕਿਰਤ ਪ੍ਰੋਜੈਕਟ ਸੀ ਜਿਹਦੇ ਵਿੱਚ ਅਸੀਂ ਡਾਕੂਮੈਂਟੇਸ਼ਨ ਕੀਤੀ ਸੀਗੀ ਪੰਜਾਬ ਦੇ ਕਿਰਤੀਆਂ ਦੀ। ਤੇ ਉਸੇ ਸਿਲਸਿਲੇ ਵਿੱਚ ਹੀ ਫਿਰ ਅਸੀਂ ਮਤਲਬ ਜਿਹੜਾ ਪੰਜਾਬੀ ਲਿਖਤਾਂ ਦਾ ਕੰਮ ਸੀਗਾ ਉਹ ਮੇਰੇ ਜਿੰਮੇ ਆ ਗਿਆ। ਪੰਜਾਬੀ ਲਿਖਤਾਂ ਨੂੰ ਲਿਖਵਾਉਣ ਦਾ, ਉਹਨਾਂ ਨੂੰ ਸੋਧਣ ਦਾ, ਉਹਨਾਂ ਨੂੰ ਕਿਸ ਤਰ੍ਹਾਂ ਨਾਲ ਵੰਡਣ ਦਾ। ਤੇ ਹਰ ਪਹਿਲੇ 5-6 ਇਸ਼ੂਜ਼ ਵਿੱਚ ਅਸੀਂ ਜਿਵੇਂ ਥੀਮ ਲਏ ਸੀਗੇ ਵੀ ਕਿਹੜੀਆਂ ਚੀਜ਼ਾਂ ਨਹੀਂ ਹੋ ਰਹੀਆਂ ਉਹਨਾਂ ਬਾਰੇ ਗੱਲ ਕੀਤੀ ਜਾਵੇ। ਹਾਲਾਂਕਿ ਔਰਤਾਂ ਦੀ ਜਿਹੜੀ ਸ਼ਮੂਲੀਅਤ ਸੀ ਉਹਦੇ ਬਾਰੇ ਗੱਲ ਹੋ ਰਹੀ ਸੀਗੀ, ਪਰ ਫਿਰ ਵੀ ਉਹਦੇ ਵਿੱਚ ਵੀ ਅੱਗੇ ਕਿਹੜੀਆਂ ਕਹਿ ਲਓ ਵੇਰੀਏਸ਼ਨਸ ਜਾਂ ਅੱਗੇ ਨੁਕਤੇ ਕੀ ਨੇ ਉਹਨਾਂ ਬਾਰੇ। ਤੇ ਉਹ ਜ਼ਿਆਦਾਤਰ ਰਿਪੋਰਟਿੰਗ ਸੰਗੀਤ ਨੇ ਕੀਤੀ, ਨਵਕਿਰਨ ਨੇ ਕੀਤੀ। ਤੇ ਇਸ ਤਰ੍ਹਾਂ ਕਿਉਂਕਿ ਸਾਡੀ ਟੀਮ ਉਸ ਤਰ੍ਹਾਂ ਦੀ ਸੀ, ਤੇ ਉਵੇਂ ਵਿੱਕੀ ਹੋਰਾਂ ਨੇ ਵੀ ਲਿਖਿਆ ਉਹਦੇ ਵਿੱਚ, ਅਮਨਦੀਪ ਸੰਧੂ ਨੇ ਵੀ ਲਿਖਿਆ, ਜਿੰਨੇ ਆਪਣੇ ਪੈਨਲਿਸਟ ਨੇ ਸਾਰਿਆਂ ਨੇ ਲਿਖਿਆ। ਆਪਣੀ ਅਮਨਦੀਪ ਖੀਵਾ ਨੇ ਵੀ ਸ਼ਾਇਦ ਲਿਖਿਆ, ਤੇ ਨਵਯੁੱਗ ਨੇ ਵੀ ਲਿਖਿਆ ਹੈ, ਅਮਨਦੀਪ ਹਰਜੇਸ਼ਵਰ ਨੇ ਵੀ ਲਿਖਿਆ। ਹਰਜੇਸ਼ਵਰ ਨੇ ਤਾਂ ਦੂਜੇ ਇਸ਼ੂ ਵਿੱਚ ਹੀ ਲਿਖਿਆ ਸੀਗਾ। ਤੇ ਇਹੀ ਆ ਵੀ ਜਿਹੜੇ ਵੀ ਬੰਦੇ ਉਸ ਵੇਲੇ ਵੋਕਲ ਸੀ, ਮੋਰਚੇ ਦੇ ਬਾਰੇ ਸੋਚ ਪੜ੍ਹ ਰਹੇ, ਲਿਖ ਰਹੇ ਸੀਗੇ, ਉਹਨਾਂ ਤੋਂ ਅਸੀਂ ਅਰਜ਼ ਕੀਤੀ, ਉਹਨਾਂ ਨੇ ਸਾਨੂੰ ਭੇਜਿਆ, ਤੇ ਉਵੇਂ ਅਸੀਂ ਤੋਰਦੇ ਰਹੇ। ਤੇ ਕਰਦਿਆਂ ਕਰਾਉਂਦਿਆਂ ਅਸੀਂ ਮਤਲਬ ਪਹਿਲਾਂ 4-5 ਦਿਨਾਂ ਬਾਅਦ ਇਸ਼ੂ ਕੱਢਦੇ ਸੀ, ਫਿਰ 10 ਦਿਨਾਂ ਬਾਅਦ, ਤੇ ਫਿਰ ਕਰਦਿਆਂ ਕਰਾਉਂਦਿਆਂ 20 ਇਸ਼ੂ ਅਸੀਂ ਕੱਢ ਲਏ ਸੀਗੇ। ਪਰ ਫਿਰ ਵਿੱਚੋਂ ਪੈਂਡੇਮਿਕ ਆ ਗਿਆ ਤੇ ਸਾਡੀ ਟੀਮ ਥੋੜ੍ਹੀ ਜ਼ਿਆਦਾ ਥਿਨ ਰਹਿ ਗਈ, ਮਹੀਨਾ 1.5 ਮਹੀਨਾ ਨਹੀਂ ਕੱਢ ਸਕੇ। ਫਿਰ ਜਦੋਂ ਇੱਧਰ ਨਰਿੰਦਰ ਮੋਦੀ ਨੂੰ ਅਨਾਊਂਸ ਕਰਨਾ ਪਿਆ ਯੂਪੀ ਦੀਆਂ ਇਲੈਕਸ਼ਨਾਂ ਦੇਖਦੇ ਹੋਏ ਵੀ ਹੁਣ ਕੋਈ ਚਾਰਾ ਨਹੀਂ ਹੈ ਇਸ ਤੋਂ ਬਿਨਾਂ ਕਿ ਲਾਜ਼ ਵਾਪਸ ਕਰ ਲਏ ਜਾਣ। ਉਸ ਤੋਂ ਬਾਅਦ ਵਿੱਚ ਫਿਰ ਅਸੀਂ ਉਦੋਂ ਹੀ ਸੋਚਿਆ ਵੀ ਇਹਦਾ ਇੱਕ ਫਾਈਨਲ ਇਸ਼ੂ, ਰਿਫਲੈਕਟਿਵ ਇਸ਼ੂ ਕੀਤਾ ਜਾਵੇ। ਫਿਰ ਅਸੀਂ ਰੀਚ ਆਊਟ ਕੀਤਾ, ਜਿੰਨੇ ਵੀ ਸਕਾਲਰ ਵੀ ਸੀਗੇ, ਦੋ ਸਕਾਲਰ ਸੀਗੇ, ਤੇ ਬਾਕੀ ਸਾਰੇ ਹੀ ਵਿੱਕੀ ਨੂੰ ਰੀਚ ਆਊਟ ਕੀਤਾ। ਤੇ ਹੋਰ ਵੀ ਨਵਕਿਰਨ ਨੇ ਲਿਖਿਆ ਉਹਦੇ ਵਿੱਚ, ਤੇ ਜਿਹੜੇ ਪੱਤਰਕਾਰ ਸੀਗੇ, ਹਰਿੰਦਰ ਹੈਪੀ ਆ ਮੁੰਡਾ, ਉਹਨੂੰ ਰੀਚ ਆਊਟ ਕੀਤਾ, ਸੰਦੀਪ ਨੂੰ ਕੀਤਾ। ਤੇ ਸਾਰੇ ਜਿੰਨੇ ਇੱਕ
ਲਿਖ ਸਕੇ ਉਹਨਾਂ ਤੋਂ ਲਿਖਵਾਇਆ। ਤੇ ਇੱਕ ਬਹੁਤ ਸੋਹਣੀ ਪੋਇਮ ਲਿਖੀ ਸੀ ਗੁਰਪ੍ਰੀਤ ਬਠਿੰਡਾ ਤੋਂ ਨੇ, ਉਹ ਅਸੀਂ ਛਾਪੀ ਪਹਿਲੇ ਪੇਜ ਤੇ, ਇਲਸਟ੍ਰੇਸ਼ਨ ਬਣਵਾਈ ਉਸ ਤਰ੍ਹਾਂ ਨਾਲ। ਤੇ ਇਹੀ ਇਸ ਤਰ੍ਹਾਂ ਦਾ ਸਫ਼ਰ ਸੀਗਾ ਟਰੋਲੀ ਟਾਈਮਜ਼ ਦਾ। ਤਾਂ ਸਾਡਾ ਮਕਸਦ ਜਿਹੜਾ ਸੀਗਾ ਇੱਕ ਤਰ੍ਹਾਂ ਦੀ ਜੋ ਉੱਥੇ ਘਟ ਰਿਹਾ ਉਹਦੀ ਡਾਕੂਮੈਂਟੇਸ਼ਨ ਕਰਨ ਦਾ ਸੀ। ਉਹਦੇ ਵਿੱਚ ਵੀ ਜਿਹੜੀ ਲੋਕਾਂ ਦੀ ਜੋ ਆਵਾਜ਼ ਹੈ ਜਿਹੜੀ ਪਰੇ ਰਹਿ ਜਾਂਦੀ ਹੈ, ਚਾਹੇ ਵੀਡੀਓ ਬਹੁਤ ਨੇ, ਅਖਬਾਰਾਂ ਵੀ ਹੈ ਨੇ ਪੜ੍ਹ ਲਿਖ ਰਹੀਆਂ ਨੇ, ਪਰ ਸਾਡਾ ਸੀਗਾ ਵੀ ਇੱਕ ਟੈਸਟੀਮੋਨੀਅਲਸ ਇਕੱਠੇ ਕਰਦੇ ਜਾਈਏ। ਤੇ ਉਵੇਂ ਹੀ ਉਹਦੇ ਵਿੱਚ ਪ੍ਰਿੰਟ ਤੋਂ ਇਲਾਵਾ ਵੀ ਹੁਣ ਜਿਵੇਂ ਬਹੁਤ ਸਾਰੀਆਂ ਵੀਡੀਓਜ਼ ਗੁਰਦੀਪ ਨੇ ਬਣਾਈਆਂ ਹੋਈਆਂ, ਉਹਨੂੰ ਅਸੀਂ ਪ੍ਰੋਸੈਸ ਕਰ ਰਹੇ ਹਾਂ। ਜਿਹੜੇ ਉੱਥੇ ਬੈਠੇ ਸੀਗੇ ਉਹਨਾਂ ਦੇ ਆਪਣੇ ਵਿਚਾਰ ਕੀ ਸਨ, ਤੇ ਇਹ ਇੱਕ ਸਾਡਾ ਸੀ ਮਕਸਦ। ਜਿੰਨੀ ਕੁ ਸਾਡੀ ਸਮਰੱਥਾ ਹੈ, ਜਿੰਨੀ ਛੋਟੀ ਟੀਮ ਦੇ ਵਿੱਚ ਅਸੀਂ ਕਰ ਸਕਦੇ ਸੀਗੇ, ਉਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ। ਅੱਗੇ ਮੈਂ ਗੁਰਦੀਪ ਨੂੰ ਕਹੂੰਗਾ ਵੀ ਉਹ ਆਪਣੇ ਦੱਸੇ ਸ਼ੁਰੂਆਤ ਬਾਰੇ, ਤੇ ਦੂਜੀ ਚੀਜ਼ ਹੋਰ ਕੀ ਮਤਲਬ ਵੀਡੀਓ ਡਾਕੂਮੈਂਟੇਸ਼ਨ, ਆਡੀਓ ਡਾਕੂਮੈਂਟੇਸ਼ਨ, ਜਾਂ ਇਹ ਕਿਉਂਕਿ ਜ਼ਿਆਦਾ ਲੰਮਾ ਸਮਾਂ ਉੱਥੇ ਰਿਹਾ, ਮੇਰੇ ਨਾਲ ਵੀ ਜ਼ਿਆਦਾ। ਮੈਂ ਕਿਉਂਕਿ ਨੌਕਰੀ ਕਰ ਰਿਹਾ ਤੇ ਮੈਂ ਵੀਕਐਂਡ ਤੇ ਜਾਂਦਾ ਆਉਂਦਾ ਸੀ। ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸ਼ੁਰੂ ਤਾਂ ਮੈਂ ਪਿੰਡ ਵਾਲਿਆਂ ਨਾਲ ਗਿਆ ਸੀਗਾ ਟਰੈਕਟਰ ਤੇ, ਜਦੋਂ 26 ਨੂੰ ਸਾਰੇ ਗਏ ਆ, ਤੇ ਮੈਂ ਅਪਡੇਟਸ ਪਾਉਂਦਾ ਰਹਿੰਦਾ ਸੀ। ਤਾਂ ਬਹੁਤ ਲੋਕ ਜੁੜ ਗਏ ਮੇਰੇ ਨਾਲ ਵੀ, ਕਿਉਂਕਿ ਕੋਈ ਜ਼ਿਆਦਾ ਕਿਤੋਂ ਅਪਡੇਟਸ ਮਿਲ ਨਹੀਂ ਰਹੀਆਂ ਸੀ। ਤੇ ਫਿਰ ਉੱਥੇ ਜੋ ਵੀ ਹੁੰਦਾ ਸੀ ਮੈਂ ਉਹਦੀ ਵੀਡੀਓ ਪਾ ਦੇਣੀ ਜਾਂ ਲਿਖ ਕੇ ਪਾ ਦੇਣਾ। ਤੇ ਕਈ ਦਿਨਾਂ ਬਾਅਦ ਜਿੱਦਾਂ ਇੱਦਾਂ ਲੱਗਿਆ ਵੀ ਜਿਵੇਂ ਕੋਈ ਪਿੰਡ ਬਣ ਗਿਆ ਹੁੰਦਾ ਆਪਦੇ ਆਪ 'ਚ ਹੀ, ਕੋਈ ਸ਼ਹਿਰ ਬਣ ਗਿਆ ਹੁੰਦਾ ਉੱਥੇ। ਤੇ ਫਿਰ ਇੱਕ ਦੋਸਤ ਹੈ ਸੁਰਮੀਤ ਮਾਵੀ, ਉਹ ਮਿਲਿਆ ਤੇ ਉਹਦੇ ਨਾਲ ਗੱਲ ਹੋਈ। ਤਾਂ ਅਸੀਂ ਸੋਚਿਆ ਵੀ ਇੱਥੋਂ ਦਾ ਵੀ ਇੱਕ ਕੋਈ ਆਪਦਾ ਹੀ ਅਖਬਾਰ ਹੋਣਾ ਚਾਹੀਦਾ ਜਗ੍ਹਾ ਦਾ, ਮਤਲਬ ਕਿਉਂਕਿ ਉਹ ਆਪਦੇ ਆਪ 'ਚ ਹੀ ਇੱਕ ਸ਼ਹਿਰ ਸੀਗਾ ਤੇ ਬਹੁਤ ਦੂਰ ਤੱਕ ਲੋਕ ਬੈਠੇ ਸੀ ਤੇ ਉਹਨਾਂ ਹਰ ਕਿਸੇ ਲਈ ਸਟੇਜ ਤੇ ਆਉਣਾ ਬਹੁਤ ਮੁਸ਼ਕਿਲ ਸੀ। ਤੇ ਅਸੀਂ ਸੋਚਿਆ ਵੀ ਉਹ ਖਬਰ ਹੈ ਜਿਹੜੀ ਜਾਂ ਸਟੇਜ ਤੇ ਜਿਹੜੀ ਗੱਲ ਹੁੰਦੀ ਹੈ ਉਹ ਪਹੁੰਚ ਸਕੇ ਐਂਡ ਤੱਕ। ਤੇ ਅਸੀਂ ਉਹ ਜਿਹੜੀ ਵੀ ਮਤਲਬ ਲੀਡਰ ਗੱਲ ਕਹਿੰਦੇ ਨੇ ਤੇ ਜਾਂ ਮਤਲਬ ਵੀ ਉਹ ਚਾਹੁੰਦੇ ਆ ਵੀ ਲੋਕ ਮਤਲਬ ਕਿੱਧਰ ਨੂੰ ਮੋਰਚਾ ਜਾ ਰਿਹਾ, ਉਹਦੀ ਨੌਲੇਜ ਸਾਰਿਆਂ ਤੱਕ ਪਹੁੰਚ ਸਕੇ ਵੀ ਕੀ ਹੋ ਕੀ ਰਿਹਾ, ਕੋਈ ਮੀਟਿੰਗਸ ਹੋ ਰਹੀਆਂ ਸੀ ਉਦੋਂ, ਤੇ ਕੋਈ ਕਲੈਰਿਟੀ ਮਤਲਬ ਲੋਕਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ ਸੀ। ਪਰ ਇਹ ਸੀਗਾ ਵੀ ਇੱਕ ਅਖਬਾਰ ਹੋਵੇ ਜਿਹਦੇ ਵਿੱਚ ਸਾਰੀ ਗੱਲਬਾਤ ਹੋਵੇ ਉੱਥੋਂ ਦੀ, ਤੇ ਜਿਹੜੇ ਉੱਥੇ ਬੈਠੇ ਆ ਲੋਕ ਉਹਨਾਂ ਦੀਆਂ ਕਹਾਣੀਆਂ ਅਸੀਂ ਉਹਨਾਂ 'ਤੇ ਲਿਖ ਸਕੀਏ। ਤੇ ਫਿਰ ਮੈਂ ਨਵਕਿਰਨ ਨੂੰ ਮਿਲਿਆ, ਜਸਦੀਪ ਨੂੰ, ਅਜੇ ਨੂੰ, ਤੇ ਇਹਨਾਂ ਨਾਲ ਰਲ ਕੇ ਮਤਲਬ ਅਸੀਂ ਰਾਈਟਿੰਗ ਜਿਹੜੀਆਂ ਸੀ ਉਹ ਕਲੈਕਟ ਕੀਤੀਆਂ। ਤੇ ਫਿਰ 18 ਦਸੰਬਰ ਤੋਂ ਮਤਲਬ ਵੀ ਛਾਪਣਾ ਸ਼ੁਰੂ ਕੀਤਾ। ਬਾਕੀ ਮੈਂ ਪਹਿਲਾਂ ਵੀ ਇੱਕ ਮੈਗਜ਼ੀਨ ਕੱਢਿਆ ਸੀਗਾ ਜਦੋਂ ਮੈਂ ਸਕੂਲ 'ਚ ਸੀ, ਤਾਂ ਪਿੰਡ ਵਿੱਚ। ਤਾਂ ਉਹ ਵੀ ਦਿਮਾਗ 'ਚ ਸੀ ਵੀ ਉਹ ਮੈਨੂੰ ਲੱਗਿਆ ਵੀ ਮੈਗਜ਼ੀਨ ਇੱਕ ਮਤਲਬ ਬੰਨ੍ਹ ਕੇ ਰੱਖਦਾ ਲੋਕਾਂ ਨੂੰ, ਇੱਕ ਮਤਲਬ ਸਾਰਿਆਂ ਨੂੰ ਇੱਕ ਕੋਈ ਗੱਲ ਇੱਕੋ ਜਿਹੀ ਗੱਲ ਹੋਵੇ ਸਾਰਿਆਂ ਕੋਲੇ ਕਰਨ ਵਾਲੀ, ਮਤਲਬ ਉਹ ਡਿਸਕਸ ਕਰ ਸਕਣ। ਇੱਕ ਅਖਬਾਰ ਹੋਵੇ ਇੱਥੋਂ ਦਾ ਤੇ ਉਹ ਉਹਦੇ ਬਾਰੇ ਗੱਲਾਂ ਹੋ ਸਕਣ ਉਹਦੇ ਵਿੱਚ, ਲੋਕਾਂ ਵਿੱਚ ਆਪਸ 'ਚ ਇੱਕ ਪਲੇਟਫਾਰਮ ਤੇ ਉਹੀ ਸੀਗਾ ਮੇਨਲੀ। ਤੇ ਫਿਰ ਮਤਲਬ ਇਹਨਾਂ ਨੂੰ ਮਿਲ ਕੇ ਉਹਨੂੰ ਛਾਪਣਾ ਸ਼ੁਰੂ ਕਰਤਾ ਤੇ ਬਾਕੀ ਹੁੰਦਾ ਗਿਆ। ਥੋੜਾ ਜਿਹਾ ਡਿਜ਼ਾਈਨ ਬਾਰੇ ਦੱਸੋਗੇ? ਡਿਜ਼ਾਈਨ ਇਨਵਾਇਰਨਮੈਂਟ ਕਿਵੇਂ? ਡਿਜ਼ਾਈਨ ਮੈਂ ਅਸੀਂ ਇੱਕ ਆਰਟਿਸਟ ਸੀਗੇ ਜਿਤਨ ਟਕਰਾਲ ਤੇ ਸਮੀਰ ਟਾਗਰਾ ਦਿੱਲੀ ਦੇ, ਉਹਨਾਂ ਨਾਲ ਅਸੀਂ ਪਹਿਲਾਂ ਕੰਮ ਕੀਤਾ ਸੀ। ਤੇ ਉਹ ਚਾਹੁੰਦੇ ਸੀ ਕੁਛ ਕਰਨਾ, ਮੋਰਚੇ ਤੇ ਆਉਂਦੇ ਰਹਿੰਦੇ ਸੀਗੇ। ਪਹਿਲਾਂ ਉਹਨਾਂ ਨੇ ਇੱਕ ਆਰਕਾਈਵਲ ਵੈਬਸਾਈਟ ਬਣਾਈ ਜਿਹਦੇ 'ਚ ਅਸੀਂ ਫੋਟੋਜ਼ ਕਲੈਕਟ ਕੀਤੀਆਂ ਮੋਰਚੇ ਦੀਆਂ। 5-6 ਹਜ਼ਾਰ ਫੋਟੋਆਂ ਕਲੈਕਟ ਹੋਈਆਂ ਉਹਦੇ ਵਿੱਚ, ਜਿਹਦੇ ਵਿੱਚ ਡਿਟੇਲ ਆ ਜਾਂਦੀ ਸੀ, ਮਤਲਬ ਫੋਟੋ ਕਿਹਨੇ ਖਿੱਚੀ ਹੈ, ਕੀ ਉਹਦੀ ਈਮੇਲ ਆਈਡੀ ਹੈ, ਮਤਲਬ ਯੂਜ਼ ਕਰਨ ਲਈ ਇੱਕ ਡੇਟਾਬੇਸ ਬਣਾਇਆ ਸੀ। ਮਤਲਬ ਜਿਹਨੇ ਵੀ ਫੋਟੋ ਲੈਣੀ ਹੁੰਦੀ ਸੀ ਉੱਥੋਂ ਲੈ ਸਕਦਾ ਸੀ ਕ੍ਰੈਡਿਟ ਦੇ ਨਾਲ। ਤੇ ਫਿਰ ਜਦੋਂ ਅਖਬਾਰ ਦੀ ਗੱਲ ਹੋਈ ਤਾਂ ਫਿਰ ਮੈਂ ਉਹਨਾਂ ਨੂੰ ਫ਼ੋਨ ਕੀਤਾ ਡਿਜ਼ਾਈਨ ਲਈ, ਤਾਂ ਉਹਨਾਂ ਨੇ ਇੱਕ ਦਿਨ ਵਿੱਚ ਹੀ ਡਿਜ਼ਾਈਨ ਬਣਾ ਕੇ ਭੇਜਤਾ ਸਾਨੂੰ। ਤੇ ਥੋੜ੍ਹੇ ਦਿਨਾਂ ਵਿੱਚ ਕੰਟੈਂਟ ਰੈਡੀ ਹੋ ਗਿਆ ਤੇ ਫਿਰ ਪ੍ਰਿੰਟ ਕਰਤਾ। ਫਿਰ ਬਾਅਦ ਵਿੱਚ ਕਈ ਹੋਰ ਆਰਟਿਸਟ ਵੀ ਜੁੜੇ ਜਿਨ੍ਹਾਂ ਨੇ ਫ੍ਰੀ 'ਚ ਇਲਸਟ੍ਰੇਸ਼ਨ, ਮਤਲਬ ਕੋਈ ਉਹਨਾਂ ਨੇ ਚਾਰਜ ਨਹੀਂ ਕੀਤਾ, ਜਾਂ ਮਤਲਬ ਆਲ ਓਵਰ ਇੰਡੀਆ ਆਰਟਿਸਟ ਉਹਨਾਂ ਨੇ ਇਲਸਟ੍ਰੇਸ਼ਨ ਬਣਾਈਆਂ ਪਹਿਲੇ ਪੇਜ ਲਈ ਤੇ ਕੰਟਰੀਬਿਊਟ ਕਰਦੇ ਰਹੇ। ਜੀ, ਤੇ ਮੈਂ ਤੁਹਾਨੂੰ ਇੱਕ ਪੁੱਛਣਾ ਚਾਹਾਂਗਾ ਕਿ ਜਿਹੜੇ ਇਸ ਅਖਬਾਰ ਦੇ ਵਿੱਚ ਬੰਦੇ ਜਿਹੜੇ ਰਿਪੋਰਟਿੰਗ ਕਰ ਰਹੇ ਸਨ ਜਾਂ ਜਿਹੜੇ ਲਿਖ ਰਹੇ ਸਨ,
ਉਹਨਾਂ ਦਾ ਕੋਈ ਜਰਨਲਿਸਟ ਤੇ ਨਹੀਂ ਸਨ ਨਾ, ਮਤਲਬ ਕਿ ਉਹ ਐਕਟਿਵਿਸਟ ਹੀ ਸਨ ਜਿਹੜੇ ਅਖਬਾਰ ਕੱਢ ਰਹੇ ਸਨ, ਜਾਂ ਉਹਨਾਂ ਦੇ ਵਿੱਚ ਕੋਈ ਜਰਨਲਿਸਟ ਬਕਾਇਦਾ ਵੀ ਸਨ ਜਿਹੜੇ ਇਹ ਕੰਮ ਦੇ ਨਾਲ ਜੁੜੇ ਹੋਏ ਲੋਕ ਸਨ ਜਿਨ੍ਹਾਂ ਕੋਈ ਐਕਸਪੀਰੀਅੰਸ ਵੀ ਸੀ? ਕੁਛ ਕੁ ਕਹਿ ਲਓ ਸਕਾਲਰ ਕਹਿ ਸਕਦੇ ਹਾਂ ਆਪਾਂ, ਜਿਵੇਂ ਉਹ ਵੀ ਸੀਗੇ, ਤੇ ਪ੍ਰੋਫੈਸ਼ਨਲ ਜਰਨਲਿਸਟ ਉਸ ਤਰ੍ਹਾਂ ਨਾਲ, ਕਿਉਂਕਿ ਉਹਨਾਂ ਕੋਲੇ ਤਾਂ ਸਪੇਸਿਸ ਸੀਗੀਆਂ, ਉਹ ਟ੍ਰਿਬਿਊਨ 'ਚ ਛਾਪਦੇ ਸੀ ਜਾਂ ਕਾਰਵਾਂ ਵਿੱਚ ਲਿਖਦੇ ਸੀ। ਤੇ ਸਾਡੇ ਅਖਬਾਰ ਦਾ ਇਹੀ ਸੀਗਾ ਵੀ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੇ ਟੈਸਟੀਮੋਨੀਅਲਸ ਨੇ, ਤੇ ਜਿਹੜੇ ਇੱਕ ਤਰ੍ਹਾਂ ਦੇ ਨੌ ਸਿੱਖੀਏ ਨੇ, ਮੇਰੇ ਵਰਗੇ ਵੀ ਜੇ ਸਮਝਿਆ ਜਾਵੇ ਤਾਂ ਆਪਾਂ ਜਰਨਲਿਸਟ ਬੈਕਗਰਾਊਂਡ ਨਹੀਂ ਹੈ, ਪਰ ਬਸ ਉਹ ਲਿਖਣ ਪੜ੍ਹਨ ਨਾਲ ਇੰਗੇਜਮੈਂਟ ਸੀ ਇੱਕ ਤਰ੍ਹਾਂ ਦੀ, ਤੇ ਤਾਂ ਹੋ ਗਿਆ। ਤਾਂ ਇੱਕ ਤਰ੍ਹਾਂ ਦਾ ਐਕਟਿਵਿਸਟ ਸਕਾਲਰ ਤੇ ਕੁਝ ਜਰਨਲਿਸਟ ਵੀ ਸੀਗੇ ਜਿਨ੍ਹਾਂ ਨੇ ਭੇਜਿਆ ਸਾਨੂੰ, ਜਿਨ੍ਹਾਂ ਨੂੰ ਅਸੀਂ ਕਿਹਾ ਵੀ ਭਾਈ ਤੁਸੀਂ ਕਿਉਂਕਿ ਲਿਖ ਰਹੇ ਹਾਂ ਤੇ ਭੇਜੋ। ਪਰ ਹਾਂਜੀ, ਇਹ ਗੱਲ ਸਹੀ ਆ ਵੀ ਕਹਿ ਲਓ ਨਾਨ ਜਰਨਲਿਸਟਿਕ ਬੈਕਗਰਾਊਂਡ ਤੋਂ ਬੰਦੇ ਜ਼ਿਆਦਾ ਸੀਗੇ, ਤੇ ਜਿਹੜੇ ਮੋਰਚੇ ਨਾਲ ਜ਼ਿਆਦਾ ਐਸੋਸੀਏਟਡ ਸੀਗੇ ਉਹੀ ਸੀਗੇ ਜਿਨ੍ਹਾਂ ਦੇ ਆਪਣੇ ਐਕਸਪੀਰੀਅੰਸ ਸੀ ਕੁਛ। ਤੇ ਜਿਵੇਂ ਸੰਗੀਤ ਵੀ ਉਹਨਾਂ ਵਿੱਚੋਂ ਇੱਕ ਆ ਵੀ ਉਹ ਜਰਨਲਿਸਟਿਕ ਬੈਕਗਰਾਊਂਡ ਨਹੀਂ ਹੈਗੀ, ਸਾਈਬਰ ਸਿਕਿਉਰਿਟੀ ਐਨਾਲਿਸਟ ਆ, ਤੇ ਇਹਨੇ ਪਹਿਲੇ 4-5 ਇਸ਼ੂਜ਼ ਵਾਸਤੇ ਜਿਹੜੀਆਂ ਮੇਨ ਰਿਪੋਰਟਸ ਆ ਇਹਨੇ ਜਾ ਕੇ ਕੀਤੀਆਂ, ਕਿਉਂਕਿ ਉਸ ਵੇਲੇ ਬਹੁਤ ਜ਼ਿਆਦਾ ਇੰਗੇਜਡ ਸੀ। ਤੇ ਨਾਲ ਦੀ ਨਾਲ ਇਹਨੇ ਕਾਰਵਾਂ ਵਾਸਤੇ ਵੀ ਲਿਖਿਆ ਤੇ ਸਾਡੇ ਵਾਸਤੇ ਵੀ ਲਿਖਿਆ। ਅਸੀਂ ਪੰਜਾਬੀ 'ਚ ਛਾਪ ਦਿੰਦੇ ਸੀ ਉਹੀ ਚੀਜ਼ਾਂ, ਉਹ ਛਾਪ ਦਿੰਦੇ ਸੀ। ਬਿਲਕੁਲ ਜੀ। ਸੰਗੀਤ ਜੀ, ਅਸੀਂ ਹੁਣ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿ ਜਿਹੜਾ ਤੁਸੀਂ ਉੱਥੋਂ ਆਪਣੇ ਪ੍ਰੋਗਰਾਮ ਦੇ ਵਿੱਚ ਹੀ ਜਦੋਂ ਗੱਲਬਾਤ ਹੋਈ ਸੀ ਤੇ ਅਸਾਂ ਕਿਹਾ ਕਿ ਵੀ ਕੋਈ ਜਿਹੜਾ ਹੈ ਉਹ ਔਰਤਾਂ ਵੱਲੋਂ ਖਵਾਤੀਨ ਵੱਲੋਂ ਕੋਈ ਜਿਹੜਾ ਹੈ ਰਸਾਲਾ ਨਿਕਲਣਾ ਚਾਹੀਦਾ, ਤੇ ਫਿਰ ਉਹ ਅੱਗੇ ਗੱਲ ਵਧੀ ਤੇ ਕਰਤੀ ਧਰਤੀ ਔਰ ਇਸ ਤਰ੍ਹਾਂ ਦਾ ਨਾਮ ਸਾਨੂੰ ਸੁਣਨ ਨੂੰ ਮਿਲਿਆ। ਤੇ ਤੁਹਾਡਾ ਕਿਸ ਤਰ੍ਹਾਂ ਐਕਸਪੀਰੀਅੰਸ ਰਿਹਾ? ਕਿਉਂਕਿ ਮੇਰੇ ਖਿਆਲ ਦੇ ਵਿੱਚ ਮੇਰੇ ਵਾਸਤੇ ਇੱਕ ਹੋਰ ਵੀ ਮਜ਼ੇਦਾਰ ਗੱਲ ਇਹ ਸੀ ਕਿ ਇਹ ਅਖਬਾਰ ਕੋਈ ਜਰਨਲਿਸਟਾਂ ਨਹੀਂ ਕੱਢਿਆ ਸੀ, ਕੋਈ ਬਹੁਤ ਪੁਰਾਣੇ ਬੰਦਿਆਂ ਨਹੀਂ, ਬਲਕਿ ਨੌਜਵਾਨਾਂ ਨੇ ਹੀ ਇਹ ਰਸਾਲੇ ਕੱਢੇ ਔਰ ਆਪਣੀ ਸਮਝ ਬੂਝ ਦੇ ਨਾਲ ਹੀ ਉਹਨਾਂ ਨੇ ਇਹਨੂੰ ਚਲਾਇਆ। ਹਾਂਜੀ, ਇਹਦੇ ਵਿੱਚ ਸਾਡੀ ਤਾਂ ਬਹੁਤ ਹੀ ਜ਼ਿਆਦਾ ਛੋਟੀ ਟੀਮ ਸੀਗੀ, ਤੇ ਉਹਦੇ ਵਿੱਚ ਵੀ ਮੈਂ ਸੀ, ਮੇਰੇ ਨਾਲ ਨਵਜੀਤ ਸੀਗੇ, ਉਹ ਫਿਲਮ ਮੇਕਰ ਨੇ ਤੇ ਕਾਸਟਿਊਮ ਡਿਜ਼ਾਈਨਰ ਨੇ। ਉਹਨਾਂ ਨੇ ਪਹਿਲਾਂ ਗੁਰਦੀਪ ਤੇ ਜਸਦੀਪ ਦੇ ਨਾਲ ਕਿਰਤ ਪ੍ਰੋਜੈਕਟ ਵਿੱਚ ਵੀ ਕੰਮ ਕੀਤਾ ਆ, ਤੇ ਇੱਕ ਸਰਗਮ ਸੀਗੇ ਸਾਡੇ ਨਾਲ, ਉਹ ਐਮਾਜ਼ੋਨ 'ਚ ਕੰਮ ਕਰਦੇ। ਮਤਲਬ ਅਸੀਂ ਤਿੰਨੇ ਜਣੇ ਫੁੱਲ ਟਾਈਮ ਆਪਣਾ ਕੰਮ ਵੀ ਕਰਦੇ ਸੀ ਅਲੱਗ, ਜਿਹੜੀਆਂ ਸਾਡੀਆਂ ਰੈਗੂਲਰ ਜੌਬਸ ਨੇ। ਤੇ ਇਹਦੇ ਵਿੱਚ ਸਾਡਾ ਮੇਜਰ ਜਿਹੜਾ ਤੁਹਾਡੇ ਤੋਂ ਕਨਸੈਪਟ ਆਇਆ, ਜੋ ਤੁਸੀਂ ਪੁੱਛਿਆ ਕਿ ਔਰਤਾਂ ਆਪਣਾ ਕੋਈ ਮੈਗਜ਼ੀਨ ਜਾਂ ਆਪਣਾ ਕੋਈ ਅਖਬਾਰ ਕੱਢਦੀਆਂ ਨੇ ਕਿ ਨਹੀਂ, ਤਾਂ ਉਹਦੇ ਤੋਂ ਲੱਗਿਆ ਕਿ ਹਾਂ, ਇਹ ਵੀ ਇੱਕ ਜ਼ਰੂਰੀ ਕੰਮ ਹੈ। ਕਿਉਂਕਿ ਮੈਂ ਜਦੋਂ ਕਾਰਵਾਂ ਦੇ ਲਈ ਵੀ ਲਿਖਿਆ ਤਾਂ ਮੈਂ ਕਾਫੀ ਜਿੱਦਾਂ ਸਭ ਤੋਂ ਪਹਿਲਾ ਪੀਸ ਔਰਤਾਂ ਦੇ ਉੱਪਰ ਮੈਂ ਲਿਖਿਆ ਸੀਗਾ, ਤੇ ਉਹਦੇ ਵਿੱਚ ਮੈਂ ਕਾਫੀ ਜਣਿਆਂ ਨਾਲ ਗੱਲ ਕੀਤੀ ਸੀਗੀ। ਤੇ ਮਤਲਬ ਬਹੁਤ ਵਧੀਆ ਸਪੇਸ ਆ ਕਾਰਵਾਂ, ਬਟ ਉਹ ਮਤਲਬ ਹੈਵੀਲੀ ਐਡੀਟਡ ਹੁੰਦਾ। ਤੁਸੀਂ ਹਰੇਕ ਦੀ ਸਟੋਰੀ ਨਹੀਂ ਦੱਸ ਸਕਦੇ, ਤੁਸੀਂ ਹਰੇਕ ਦਾ ਐਕਸਪੀਰੀਅੰਸ ਨਹੀਂ ਦੱਸ ਸਕਦੇ, ਤੁਹਾਨੂੰ ਇੱਕ ਸਰਟਨ ਵੇ ਦੇ ਨਾਲ ਆਪਣਾ ਮਤਲਬ ਪੁੱਟ ਅਪ ਕਰਨਾ ਪੈਂਦਾ। ਤੇ ਉਹਦੇ ਵਿੱਚ ਸਾਨੂੰ ਲੱਗਿਆ ਕਿ ਬਹੁਤ ਜਣਿਆਂ ਦਾ ਤਾਂ ਰਹਿ ਗਿਆ, ਮੈਂ ਇੰਨੇ ਜਣਿਆਂ ਨਾਲ ਕਿੰਨੀਆਂ ਔਰਤਾਂ ਨਾਲ ਗੱਲ ਕੀਤੀ, ਉਹਨਾਂ ਦਾ ਤਾਂ ਰਹਿ ਗਿਆ ਐਕਸਪੀਰੀਅੰਸ ਦੱਸਣਾ। ਤੇ ਮੈਨੂੰ ਉਹ ਬੜਾ ਏਦਾਂ ਲੱਗਿਆ ਕਿ ਜਿਹੜੇ ਲੋਕ ਇੰਨੇ ਟਾਈਮਾਂ ਤੋਂ ਬੈਠੇ ਨੇ ਜਾਂ ਜਿਹੜੇ ਜਾ ਵੀ ਨਹੀਂ ਸਕਦੇ, ਉਹਨਾਂ ਦੀਆਂ ਵੀ ਮਜਬੂਰੀਆਂ ਨੇ, ਤਾਂ ਉਹਨਾਂ ਦਾ ਤਾਂ ਦੱਸਣਾ ਰਹਿ ਗਿਆ, ਉਹ ਤਾਂ ਹੋ ਨਹੀਂ ਰਿਹਾ। ਤੇ ਦੂਜਾ ਮੈਨੂੰ ਇਹ ਵੀ ਲੱਗਿਆ ਕਿ ਅਸੀਂ ਜਿਸ ਹਿਸਾਬ ਨਾਲ ਉਹਨਾਂ ਦੇ ਵਰਲਡ ਨੂੰ ਅੰਡਰਸਟੈਂਡ ਕਰ ਰਹੇ ਹਾਂ, ਉਹ ਕਾਫੀ ਡਿਫਰੈਂਟ ਆ। ਤੇ ਜੇ ਉਹ ਆਪਣੀ ਸਟੋਰੀ ਆਪ ਦੱਸ ਸਕਣ, ਆਪ ਲਿਖ ਸਕਣ, ਆਪ ਸਾਨੂੰ ਦੱਸ ਸਕਣ ਵੀ ਕਿੱਦਾਂ ਹੈ, ਕਿਵੇਂ ਹੈ, ਤਾਂ ਉਹ ਵੀ ਸਾਡੇ ਲਈ ਚੰਗਾ ਰਹੇਗਾ। ਤੇ ਇਸ ਕਰਕੇ ਸਾਡਾ ਜਿਹੜਾ ਪਰਸਪੈਕਟਿਵ ਸੀਗਾ ਉਹ ਜ਼ਿਆਦਾ ਸੀਗਾ ਕਿ ਅਸੀਂ ਉਹਨਾਂ ਤੋਂ ਹੀ ਉਹਨਾਂ ਦੀ ਸਟੋਰੀ ਸੁਣਨਾ ਚਾਹਾਂਗੇ, ਰਾਦਰ ਦੈਨ ਕਿ ਮੈਂ ਜਾਵਾਂ ਤੇ ਮੈਂ ਰਿਪੋਰਟ ਕਰਾਂ। ਤੇ ਦੂਜਾ, ਠੀਕ ਆ, ਜੇ ਕੋਈ ਨਹੀਂ ਲਿਖਣਾ ਚਾਹੁੰਦਾ, ਨਹੀਂ ਉਸ ਤਰੀਕੇ ਨਾਲ ਹੈਗਾ, ਤਾਂ ਹਾਂ, ਅਸੀਂ ਮੈਕਸੀਮਮ ਲੋਕਾਂ ਨੂੰ ਕਵਰ ਕਰ ਸਕੀਏ। ਤਾਂ ਅਸੀਂ ਵੈਸੇ ਤਾਂ 4 ਹੀ ਇਸ਼ੂਜ਼ ਕੱਢੇ, ਕਿਉਂਕਿ ਅਸੀਂ ਥੋੜਾ ਲੇਟ ਵੀ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਕੋਵਿਡ ਵਗੈਰਾ ਦਾ ਹੋ ਗਿਆ, ਤੇ ਫਿਰ ਦੁਬਾਰਾ ਪਿਕਅਪ ਮੋਮੈਂਟਮ ਹੋਇਆ ਨਹੀਂ। ਤੇ ਉਹਦੇ ਵਿੱਚ ਮਤਲਬ ਸਾਡੇ ਵਿੱਚੋਂ ਕੋਈ ਵੀ, ਅਸੀਂ ਕਿਸੇ ਵੀ ਜਰਨਲਿਸਟ ਤੋਂ ਵੀ ਨਹੀਂ ਏਦਾਂ ਲਿਖਾਇਆ, ਪਰ ਸਾਨੂੰ ਬਹੁਤ ਜਣਿਆਂ ਨੇ ਆਫਰ ਕੀਤਾ। ਜਦੋਂ ਅਸੀਂ ਮੀਡੀਆ ਦੇ, ਸਾਡਾ ਐਂਡ ਵਾਲਾ ਜਿਹੜਾ ਇਸ਼ੂ ਸੀਗਾ ਉਹ ਮੀਡੀਆ ਦੇ ਉੱਪਰ ਸੀਗਾ ਕਿ ਮੀਡੀਆ ਨੇ ਕਿੱਦਾਂ ਦਾ ਰੋਲ ਪਲੇ ਕੀਤਾ, ਪੰਜਾਬੀ ਮੀਡੀਆ ਨੇ ਕਿੱਦਾਂ ਦਾ ਕੀਤਾ, ਸੋਸ਼ਲ ਮੀਡੀਆ ਨੇ,
ਨੈਸ਼ਨਲ ਇੰਟਰਨੈਸ਼ਨਲ ਮੀਡੀਆ ਨੇ, ਤਾਂ ਉਹਦੇ ਉੱਤੇ ਡਿਫਰੈਂਟ ਪੀਸਿਸ ਸੀਗੇ ਤੇ ਉਹਦੇ ਉੱਪਰ ਨਾਰਮਲ ਵਿਮਨ ਦੀ ਕੀ ਅੰਡਰਸਟੈਂਡਿੰਗ ਆ ਮੀਡੀਆ ਦੇ ਰੋਲ ਬਾਰੇ ਉਹ ਵੀ ਸੀਗਾ। ਕੁਛ ਇੱਕ ਪੀਸ ਜਿਹੜਾ ਉਹ ਅਸੀਂ ਕਿਸੇ ਜਰਨਲਿਸਟ ਤੋਂ ਲਿਖਾਇਆ ਸੀ ਦਿੱਲੀ ਦਿਆਂ ਤੋਂ, ਬਾਕੀ ਤਾਂ ਸਾਰੇ ਨਾਰਮਲ, ਕੋਈ ਮੋਰਚੇ ਤੇ ਬੈਠੀ ਆ ਵਿਮਨ, ਕੋਈ ਯੂਨੀਵਰਸਿਟੀ ਸਟੂਡੈਂਟ ਆ ਵਿਮਨ, ਉਹਦੀ ਕੀ ਅੰਡਰਸਟੈਂਡਿੰਗ ਆ, ਕੋਈ ਸਾਡੇ ਵਰਗਾ ਹੀ ਬੰਦਾ ਹੈ ਉਹਦੀ ਕੀ ਅੰਡਰਸਟੈਂਡਿੰਗ ਆ। ਸੋ ਇਹ ਡਿਫਰੈਂਟ ਪਰਸਪੈਕਟਿਵਸ ਨੇ ਜਿੱਦਾਂ ਇੱਕ ਚੀਜ਼ ਬਾਰੇ ਉੱਦਾਂ ਦਾ ਅਸੀਂ ਕਰਨਾ ਚਾਹਿਆ। ਤੇ ਮਤਲਬ ਇਹੀ ਸੀਗਾ ਕਿ ਅਸੀਂ ਇਹਨੂੰ ਇੱਕ ਤਰੀਕੇ ਨਾਲ ਕਵਰ ਕਰ ਸਕੀਏ। ਇੱਕ ਸਾਡਾ ਹਿਸਟੋਰੀਕਲ ਪੀਸ ਵੀ ਆਇਆ ਸੀਗਾ ਜਿਹਦੇ ਵਿੱਚ ਅਸੀਂ ਮੋਸਟਲੀ ਜਿਹੜੀਆਂ ਹਿਸਟੋਰੀਕਲ ਸਟਰਗਲਸ ਰਹੀਆਂ ਨੇ ਉਹਦੇ ਵਿੱਚ ਵਿਮਨ ਕਿੱਦਾਂ ਸੀਗੀਆਂ ਜਾਂ ਕਿੱਦਾਂ ਦੇਖਦੀਆਂ ਨੇ ਜਾਂ ਹੁਣ ਕਿੱਦਾਂ ਫੀਲ ਕਰਦੀਆਂ ਨੇ ਉਹਦੇ ਬਾਰੇ। ਤੇ ਇਹਦੇ ਵਿੱਚ ਅਸੀਂ ਜਿਹੜਾ ਮਤਲਬ ਵੈਸਟਰਨ ਪੰਜਾਬ ਆ ਉੱਥੋਂ ਵੀ ਸਾਡੇ ਨਾਲ ਜੁੜੇ ਸੀਗੇ ਲੋਕ, ਅਸੀਂ ਇਕੱਠਿਆਂ ਹੀ ਇਹ ਪ੍ਰੋਜੈਕਟ ਕੀਤਾ ਆ। ਤੇ ਉਧਰੋਂ ਲਿਖਾਉਣ ਵਾਲਾ ਵੀ ਅਸੀਂ ਇਕੱਠਿਆਂ ਕੀਤਾ। 8 ਮਾਰਚ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਉਹਦਾ ਜਿਹੜਾ ਪੋਸਟਰ ਸੀਗਾ ਉਹ ਅਸੀਂ ਇੱਥੇ ਵੀ ਰਿਲੀਜ਼ ਕੀਤਾ, ਉਹ ਅਸੀਂ ਉੱਥੇ ਵੀ ਰਿਲੀਜ਼ ਕੀਤਾ ਸੀ ਵੂਮੈਨਸ ਡੇ ਦੇ ਉੱਪਰ ਜਿਹੜੇ ਮਾਰਚ ਹੁੰਦੇ ਨੇ। ਤੇ ਉਹ ਥੋੜੇ ਫਿਰ ਉਸ ਜਿਹੜਾ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਹੀ ਕਿਹਾ ਕਿ ਮਤਲਬ ਭਾਵੇਂ ਆਪਾਂ ਅੱਡ ਅੱਡ ਏਦਾਂ ਬੈਠੇ ਆ, ਬਟ ਹਾਂ ਜਦੋਂ ਕੋਈ ਏਦਾਂ ਦੀ ਸਟਰਗਲ ਆਉਂਦੀ ਹੈ, ਏਦਾਂ ਦੀ ਚੀਜ਼ ਆਉਂਦੀ ਹੈ ਤਾਂ ਆਪਾਂ ਇੱਕ ਹੋ ਕੇ ਉਹਦੇ ਵਿੱਚ ਲੜਦੇ ਆ, ਭਾਵੇਂ ਆਪਾਂ ਫਿਜ਼ੀਕਲੀ ਇਕੱਠੇ ਨਹੀਂ ਹੋ ਸਕਦੇ। ਤਾਂ ਉਹਦੇ ਵਿੱਚ ਉਹ ਇੱਕ ਉਸ ਤਰ੍ਹਾਂ ਦੀ ਸਪਿਰਿਟ ਸੀਗੀ। ਤੇ ਜਿਹੜਾ ਸਾਡਾ ਸੈਕਿੰਡ ਪੋਸਟਰ ਵੀ ਬਣਿਆ ਸੀ ਉਹ ਅਸੀਂ ਸ਼ਾਹਮੁਖੀ ਦੇ ਵਿੱਚ ਵੀ ਆਇਆ ਸੀਗਾ, ਤੇ ਜਿਹੜੇ ਸਾਡੇ ਆਨਲਾਈਨ ਇਸ਼ੂਜ਼ ਨੇ ਉਹ ਸ਼ਾਹਮੁਖੀ ਦੇ ਵਿੱਚ ਵੀ ਆਏ ਸੀਗੇ। ਮੈਂ ਅੱਗੇ ਜਸਦੀਪ ਹੋਰਾਂ ਦੇ ਨਾਲ ਤੇ ਗੁਰਦੀਪ ਜੀ ਵੀ ਬੈਠੇ ਨੇ। ਮੈਂ ਕਿਹਾ ਕਿ ਇੱਕ ਤੁਹਾਨੂੰ ਇੱਕ ਰਿਕੁਐਸਟ ਕਰਨੀ ਸੀ, ਬੇਨਤੀ ਕਰਨੀ ਸੀ ਕਿ ਅਸਾਂ ਵੇਖਿਆ ਕਿ ਇਹ ਨਾਲ ਇਹ ਵੀ ਲਿਖਿਆ ਗਿਆ ਕਿ ਜਿਹੜਾ ਟਰਾਲੀ ਟਾਈਮ ਦਾ ਨਾ ਇਹ ਲਾਸਟ ਜਿਹੜਾ ਨਾ ਅਸੀਂ ਇਸ਼ੂ ਕੱਢ ਰਹੇ ਹਾਂ ਆਖਰੀ, ਤੇ ਉਹਦੇ ਵਾਸਤੇ ਤੁਹਾਨੂੰ ਕਹਿਣਾ ਸੀ ਕਿ ਉਹ ਤੁਸੀਂ ਜਿਹੜਾ ਹੈ ਉਹਨੂੰ ਜ਼ਰੂਰ ਚਲਾ ਕੇ ਰੱਖੋ, ਬੇਸ਼ੱਕ ਆਨਲਾਈਨ ਹੀ ਕਿਉਂ ਨਹੀਂ। ਤੇ ਗੁਰਮੁਖੀ ਦੇ ਵਿੱਚ ਵੀ ਔਰ ਸ਼ਾਹਮੁਖੀ ਦੇ ਵਿੱਚ ਵੀ ਅਗਰ ਉਹ ਚੱਲਦਾ ਰਹੇਗਾ ਤੇ ਉਹਦੀਆਂ ਲਿਖਤਾਂ ਜਿਹੜੀਆਂ ਨੇ ਆਉਂਦੀਆਂ ਰਹਿਣਗੀਆਂ। ਔਰ ਕਿਸਾਨਾਂ ਦੀ ਇੱਕ ਆਵਾਜ਼ ਹੈ, ਮੈਂ ਸਮਝਦਾ ਕਿ ਇਹਨੂੰ ਖਤਮ ਨਹੀਂ ਕਰਨਾ ਚਾਹੀਦਾ। ਤੇ ਤੁਹਾਡੇ ਇਸ ਬਾਰੇ ਕੋਈ ਵਿਚਾਰ ਹੋਣ ਤੇ ਤੁਸੀਂ ਜ਼ਰੂਰ ਦੱਸੋ, ਨਹੀਂ ਤੇ ਸਾਡੇ ਵੱਲੋਂ ਇੱਕ ਰਿਕੁਐਸਟ ਜਿਹੜੀ ਇਹ ਜ਼ਰੂਰ ਰੱਖ ਲੈਣਾ ਕਿ ਇਹਨੂੰ ਚੱਲਦਾ ਰਹਿਣਾ ਚਾਹੀਦਾ। ਨਹੀਂ ਜ਼ਰੂਰ ਜੀ, ਉਹ ਕੋਸ਼ਿਸ਼ ਤਾਂ ਇਹੀ ਹੈ ਵੀ ਜਾਰੀ ਰੱਖਾਂਗੇ। ਤੇ ਅਸੀਂ ਆਖਰੀ ਇਸ਼ੂ ਵਿੱਚ ਸਾਕਿਬ ਸਾਹਿਬ ਤੋਂ ਲਿਖਵਾਇਆ ਸੀ ਤੇ ਉਧਰਲੇ ਪੰਜਾਬ ਤੋਂ ਲਿਖਤਾਂ ਵੀ ਅਸੀਂ ਛਪਾਉਂਦੇ ਰਹੇ ਹਾਂ। ਤੇ ਹੁਣ ਇਰਾਦਾ ਤਾਂ ਇਹੀ ਆ, ਅਗਲਾ ਪਲਾਨ ਵਿੱਚ ਵੀਡੀਓਜ਼ ਡਾਕੂਮੈਂਟੇਸ਼ਨ ਤੇ ਉਸੇ ਤਰ੍ਹਾਂ ਦਾ ਹੀ ਜੋ ਟਰਾਲੀ ਟਾਈਮ ਦੀ ਇੱਕ ਤਰ੍ਹਾਂ ਦੀ ਖਾਸ ਤਰ੍ਹਾਂ ਦੀ ਉਹਦੀ ਸੀਗੀ ਬਣਤਰ, ਉਹੀ ਅਸੀਂ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਬਸ ਉਹ ਟੀਮ ਥੋੜਾ ਜਿਹਾ ਅਸੀਂ ਸਟਰਕਚਰ ਬਣਾ ਲਈਏ, ਬਾਕੀ ਟੀਮ ਦੱਸ ਸਕਦੇ। ਹਾਂ ਮਤਲਬ ਜਾਰੀ ਰੱਖਾਂਗੇ, ਸੋਚ ਰਹੇ ਹਾਂ ਵੀ ਛੋਟਾ ਜਿਵੇਂ ਰਸਾਲਾ ਹੁੰਦਾ 2 ਹਫ਼ਤੇ 2 ਵਾਰੀ ਮਹੀਨੇ 'ਚ ਉਵੇਂ ਬਣਾਉਣ ਦਾ 8 ਪੇਜਾਂ ਦਾ ਜਾਰੀ। ਹਾਂ ਹੁਣ ਬਾਕੀ ਟੀਮ ਬਣਾ ਕੇ ਉਹ ਸਟਰਕਚਰ ਬਣਾ ਕੇ ਸਾਰਾ ਉਹ ਰੈਗੂਲਰ ਰੱਖਾਂਗੇ ਤੇ ਕਿਉਂਕਿ ਸਾਰਾ ਉਹ ਬਣਾ ਰਹੇ ਹਾਂ। ਕਿਉਂਕਿ ਹੁਣ ਤੱਕ ਤਾਂ ਅਸੀਂ ਇੱਕ ਤਰ੍ਹਾਂ ਦੀ ਸੇਵਾ ਭਾਵ ਵਿੱਚ ਬਹੁਤ ਸਾਰਿਆਂ ਨੇ ਸਾਡੀ ਸਪੋਰਟ ਕੀਤੀ, ਅਸੀਂ ਆਪ ਵੀ ਸੇਵਾ ਹੀ ਕਰ ਰਹੇ ਸੀਗੇ। ਤੇ ਜੇ ਆਪਾਂ ਇਹਨੂੰ ਸਸਟੇਨ ਰੱਖਣਾ ਤਾਂ ਫਿਰ ਥੋੜਾ ਬਹੁਤ ਉਹਦੀ ਜਿਹੜਾ ਲਿਖ ਰਿਹਾ ਉਹਨੂੰ ਵੀ ਥੋੜੀ ਬਹੁਤ ਪੇਮੈਂਟ ਹੋਵੇ, ਤੇ ਉਹ ਸਾਰੀਆਂ ਚੀਜ਼ਾਂ ਵੀ ਫਿਗਰ ਆਊਟ ਕਰ ਰਹੇ ਹਾਂ। ਇਹ ਜੋ ਲੰਮਾ ਚੱਲ ਸਕੇ ਤਾਂ ਕਿ ਉਹਦਾ ਇੱਕ ਬਣ ਜੇ ਕੋਈ ਪੈਸੇ ਦਾ ਵੀ ਨਿਜ਼ਾਮ। ਠੀਕ, ਬਿਲਕੁਲ। ਕੀ ਇੰਸਟਾਗ੍ਰਾਮ ਤੇ ਹੀ ਹੈਗਾ, ਸੋਸ਼ਲ ਮੀਡੀਆ ਵਗੈਰਾ ਤੇ ਉਹਦੇ ਚੱਲ ਰਿਹਾ ਤੇ ਫੋਲੋਇੰਗ ਕਰਦੇ ਰਹੀਦਾ। ਬਿਲਕੁਲ ਇਹਨੂੰ ਜੀ ਚਲਾਉਣਾ ਚਾਹੀਦਾ। ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਤੁਸੀਂ ਉੱਥੇ ਗਰਾਊਂਡ ਤੇ ਬੈਠੇ ਵੇਖ ਰਹੇ ਹੋ ਕਿ ਇਹਨੂੰ ਚੱਲਣਾ ਚਾਹੀਦਾ ਤੇ ਇਹਨੂੰ ਜ਼ਰੂਰ ਚਲਾ ਕੇ ਰੱਖੋ। ਤੁਸੀਂ ਸਾਡੇ ਨਾਲ ਹੀ ਰਹਿਣਾ, ਅਸੀਂ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਅੱਗੇ ਟੋਰਨੇ ਆ। ਔਰ ਜਿਸ ਤਰ੍ਹਾਂ ਟਰਾਲੀ ਟਾਈਮਸ ਦੀ ਗੱਲ ਹੈ, ਇਸ ਤਰ੍ਹਾਂ ਹੀ ਇੱਕ ਜਿਹੜਾ ਵੱਡਾ ਮੈਂ ਸਮਝਣਾ ਕਿ ਇਸ ਪੂਰੇ ਇਤਜਾਜ ਦੇ ਵਿੱਚ, ਅੰਦੋਲਨ ਦੇ ਵਿੱਚ, ਧਰਨੇ ਦੇ ਵਿੱਚ ਜਿਹੜਾ ਕੀਤਾ ਗਿਆ ਸੀ ਉਹ ਸਟੂਡੈਂਟਾਂ ਵੱਲੋਂ ਸੀ। ਔਰ ਉਹਦੇ ਵਿੱਚ ਬਹੁਤ ਸਾਰੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੇ ਆ ਕੇ ਜੁਆਇਨ ਕੀਤਾ, ਉਹਨੇ ਆ ਕੇ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਉਹ ਆਏ ਔਰ ਉਹਨਾਂ ਨੇ ਬਹੁਤ ਸੋਹਣਾ ਰੰਗ ਜਮਾਇਆ। ਤੇ ਕੁਛ ਬੰਦਿਆਂ ਦੀ, ਕੁਛ ਜੀਆਂ ਦੀ ਸਾਡੇ ਨਾਲ ਜਿਹੜੀ ਹੈ ਉਹ ਸਲਾਮ ਦੁਆ
ਉਸੇ ਹੀ ਪ੍ਰੋਗਰਾਮ ਦੇ ਉਸੇ ਹੀ ਇhtਜਾਜ ਦੇ ਥਰੂ ਹੋਈ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਹੈ ਨਵਕਿਰਨ ਨਾਥ ਹੋਰੀ ਸਾਡੇ ਨਾਲ ਰਲੇ ਔਰ ਇਹਨਾਂ ਨੇ ਸਾਡੇ ਨਾਲ ਪ੍ਰੋਗਰਾਮ ਕੀਤੇ ਔਰ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮਸਲਾ ਸੀ ਜਦੋਂ ਨਵਕਿਰਨ ਹੋਰਾਂ ਦੇ ਨਾਲ ਸਾਡਾ ਪ੍ਰੋਗਰਾਮ ਸੀ, ਇੰਟਰਨੈਟ ਬੰਦ ਹੋ ਗਿਆ ਸੀ ਉਸ ਜਗ੍ਹਾ ਤੋਂ, ਲੇਕਿਨ ਨਵਕਿਰਨ ਔਰ ਵਿੱਕੀ ਹੋਰੀ ਸਾਡੇ ਨਾਲ ਜੁੜੇ ਔਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਜੋ ਵੀ ਉਦੋਂ ਹੋ ਰਿਹਾ ਸੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ। ਅੱਜ ਸਾਡੇ ਨਾਲ ਨਵਕਿਰਨ ਨਾਥ ਜੀ ਮੌਜੂਦ ਨੇ ਤੇ ਮੈਂ ਉਹਨਾਂ ਨੂੰ ਜੀ ਆਇਆਂ ਨੂੰ ਆਖਾਂਗਾ ਲੈਲਪੁਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਤੋਹਿਤ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਆਏ ਔਰ ਜਿੱਦਾਂ ਪੂਰਾ ਟਾਈਮ ਤੁਸੀਂ ਕੰਮਕਾਰ 'ਚ ਲੱਗੇ ਰਹੇ ਔਰ ਤੁਸੀਂ ਇੱਕ ਜਿਹੜੀ ਉਹ ਜਿੱਤ ਤੁਹਾਨੂੰ ਲੱਭੀ ਸਾਰਿਆਂ ਦੋਸਤਾਂ ਨੂੰ ਤੇ ਅੱਜ ਤੁਸੀਂ ਜਿਹੜਾ ਹੈ ਉਹ ਤੁਸੀਂ ਬਹੁਤ ਸਾਰੀਆਂ ਸਟੋਰੀਜ਼ ਵੀ ਉੱਥੇ ਵੇਖੀਆਂ, ਗੱਲਾਂ ਬਾਤਾਂ ਜਿਹੜੀਆਂ ਅੰਦਰ ਉਸ ਵੇਲੇ ਹੋ ਰਿਹਾ ਸੀ ਔਰ ਅਖੀਰ ਵੇਲੇ ਜੋ ਉੱਥੇ ਹੋ ਰਿਹਾ ਸੀ ਉਹ ਸਾਰਾ ਕੁਝ ਅਸੀਂ ਤੁਹਾਡੇ ਕੋਲੋਂ ਜਿਹੜਾ ਹੈ ਨਾ ਸੁਣਨਾ ਚਾਹੁੰਦੇ ਜੀ। ਮੈਨੂੰ ਲੱਗਦਾ ਮਤਲਬ ਕੁਝ ਹੱਦ ਤੱਕ ਤਾਂ ਡੈਫੀਨੇਟਲੀ ਚੀਜ਼ਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਥਰੂ ਸਭ ਤੱਕ ਪਹੁੰਚਦੀਆਂ ਹੀ ਨੇ, ਬਟ ਫਿਰ ਵੀ ਇਸ ਸਾਰੇ ਮੂਵਮੈਂਟ ਨੂੰ ਬਹੁਤ ਹੀ ਕਲੋਜ਼ਲੀ ਆਪ ਪਰਸਨਲੀ ਵਿਟਨੈਸ ਕਰਨਾ ਇੱਕ ਬਹੁਤ ਹੀ ਅਲੱਗ ਤਰੀਕੇ ਦਾ ਐਕਸਪੀਰੀਅੰਸ ਸੀਗਾ। ਤੇ ਟੂ ਬੀ ਵੈਰੀ ਓਨੈਸਟ ਮਤਲਬ ਮੈਨੂੰ ਐਕਟਿਵਿਜ਼ਮ ਸਟਾਰਟ ਕੀਤੇ ਹੋਏ ਲਗਭਗ 15 ਸਾਲ ਹੋ ਗਏ ਨੇ ਤੇ ਉਹ ਇਸ ਪੂਰੇ ਕਹਿ ਲਓ ਐਕਟਿਵਿਸਟ ਪੀਰੀਅਡ ਦੇ ਦੌਰਾਨ ਇਹ ਪਹਿਲਾ ਇਸ ਕਿਸਮ ਦਾ ਐਕਸਪੀਰੀਅੰਸ ਸੀ ਮੇਰਾ। ਤੇ ਉਹਦੇ 'ਚ ਬਹੁਤ ਕਿਸਮ ਦੀਆਂ ਜਿਹੜੀਆਂ ਕਹਿ ਲਓ ਓਬਜ਼ਰਵੇਸ਼ਨਸ ਨੇ ਉਹ ਰਹੀਆਂ ਨੇ। ਮੈਨੂੰ ਲੱਗਦਾ ਜੇ ਰੀਸੈਂਟ ਪਾਸਟ ਦੀ ਗੱਲ ਕਰੀਏ ਤਾਂ NTCA NRC ਦੀ ਮੂਵਮੈਂਟ ਤੋਂ ਬਾਅਦ ਇਹ ਅਜਿਹਾ ਇੱਕ ਅੰਦੋਲਨ ਬਣਿਆ, ਉਹਨੂੰ ਵੀ ਆਲਦੋ ਉਹ ਅੰਦੋਲਨ ਵੀ ਅਕ੍ਰੋਸ ਕਾਸਟ, ਕਲਾਸ, ਜੈਂਡਰ, ਰੀਜਨ, ਰਿਲੀਜਨ ਸੀ, ਸਟਿਲ ਉਹਦੀ ਜਿਹੜੀ ਇੱਕ ਇਮੇਜ ਕੰਸਟਰਕਟ ਕੀਤੀ ਗਈ ਉਹ ਬਹੁਤ ਹੀ ਮੁਸਲਿਮ ਡੋਮੀਨੈਂਟ ਇਮੇਜ ਕੰਸਟਰਕਸ਼ਨ NTCA NRC ਮੂਵਮੈਂਟ ਦੀ ਕੀਤੀ ਗਈ। ਬਟ ਉਹਦੇ ਤੋਂ ਅਲੱਗ ਇਹ ਇੱਦਾਂ ਦਾ ਇੱਕ ਅੰਦੋਲਨ ਬਣ ਕੇ ਸਾਹਮਣੇ ਆਇਆ ਜਿਹਦੇ 'ਚ ਅਕ੍ਰੋਸ ਕਾਸਟ, ਕਲਾਸ, ਜੈਂਡਰ, ਰੀਜਨ, ਰਿਲੀਜਨ ਲੋਕਾਂ ਨੇ ਪਾਰਟੀਸਿਪੇਟ ਕੀਤਾ ਤੇ ਉਹਦੀ ਉਹ ਇਮੇਜ ਵੀ ਬਰਕਰਾਰ ਰੱਖੀ। ਤੇ ਅਸੀਂ ਇਹ ਵੀ ਦੇਖਿਆ ਕਿ ਕਿਸ ਕਦਰ ਇਸ ਪੂਰੇ ਅੰਦੋਲਨ ਨੂੰ ਵਾਰ-ਵਾਰ ਤੋੜਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ। ਮਤਲਬ ਹਰ ਹੱਥਕੰਡਾ ਇਸ ਸਰਕਾਰ ਦੁਆਰਾ ਵਰਤਿਆ ਗਿਆ ਇਸ ਅੰਦੋਲਨ ਨੂੰ ਬਦਨਾਮ ਕਰਨ ਦਾ, ਡੀਰੇਲ ਕਰਨ ਲਈ ਹਰ ਹੀਲਾ ਵਰਤਿਆ। ਬਟ ਸਟਿਲ ਕਹਿ ਲਓ ਜਿਸ ਯੂਨਿਟੀ ਦੇ ਨਾਲ ਜਾਂ ਜਿਸ ਸ਼ਾਂਤੀਪੂਰਵਕ ਤਰੀਕੇ ਨਾਲ ਇਹ ਅੰਦੋਲਨ ਚੱਲਦਾ ਰਿਹਾ ਉਹ ਆਪਣੇ ਆਪ 'ਚ ਇੱਕ ਐਗਜ਼ਾਮਪਲ ਬਣ ਗਿਆ ਹਨਾ। ਤੇ ਇਹਨੇ ਨਾ ਸਿਰਫ ਕਹਿ ਲਓ ਉਹਨਾਂ ਲੋਕਾਂ ਨੂੰ ਜਿਹੜੇ ਇਹਦਾ ਹਿੱਸਾ ਸੀ ਬਟ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਦੁਬਾਰਾ ਇਹ ਉਮੀਦ ਜਗਾਈ ਆ ਕਿ ਸੱਚਮੁੱਚ ਲੋਕਾਂ ਦੀ ਤਾਕਤ ਹੁੰਦੀ ਹੈ। ਕਿਉਂਕਿ ਜਿਸ ਤਰੀਕੇ ਦੀ ਨੈਰੇਟਿਵ ਕੰਸਟਰਕਸ਼ਨ ਪਿਛਲੇ 7-8 ਸਾਲਾਂ 'ਚ ਇੰਡੀਆ ਦੇ ਵਿੱਚ ਕੀਤੀ ਗਈ ਆ, ਸਪੈਸ਼ਲੀ ਮੋਦੀ ਗਵਰਨਮੈਂਟ ਆਉਣ ਤੋਂ ਬਾਅਦ ਕਿ ਮੋਦੀ ਨੂੰ ਹਰਾਇਆ ਨਹੀਂ ਜਾ ਸਕਦਾ ਹਨਾ। ਜਾਂ ਫਿਰ ਇੱਕ ਦੂਜਾ ਸਵਾਲ ਜਿਹੜਾ ਹਰ ਵਾਰੀ ਜਦੋਂ ਵੀ ਅਸੀਂ ਕੋਈ ਪੋਲੀਟੀਕਲ ਕੁਐਸਚਨ ਪੁੱਟ ਕਰਦੇ ਹਾਂ ਤਾਂ ਦੂਜਾ ਸਵਾਲ ਜਿਹੜਾ ਚੱਕਿਆ ਜਾਂਦਾ ਵਾਰ-ਵਾਰ ਕਿ ਠੀਕ ਹੈ ਜੇ ਮੋਦੀ ਨਹੀਂ ਤਾਂ ਕੌਣ, ਇਫ ਨਾਟ ਮੋਦੀ ਦੈਨ ਹੂ ਹਨਾ। ਉਹ ਜਿਹੜੇ ਸਵਾਲ ਵਾਰ-ਵਾਰ ਚੱਕੇ ਜਾਂਦੇ ਸੀ ਤੇ ਜਿਹਨੇ ਪਿਛਲੇ ਸਾਲਾਂ 'ਚ ਓਪੋਜੀਸ਼ਨ ਵੀ ਮਤਲਬ ਇੰਨੀ ਕੁ ਕਹਿ ਲਓ ਡਰ ਗਈ ਸੀ, ਸੁੰਗੜ ਗਈ ਸੀ ਵੀ ਉਹ ਵੀ ਜਵਾਬ ਦੇਣੋਂ ਹਟ ਗਈ ਸੀਗੀ ਹਨਾ ਵੀ ਇੱਥੇ ਕੋਈ ਓਪੋਜੀਸ਼ਨ ਵੀ ਹੈਗੀ, ਉਹ ਵੀ ਕਲੇਮ ਕਰਨੋਂ ਹਟ ਗਈ ਸੀ ਓਪੋਜੀਸ਼ਨ। ਮੈਨੂੰ ਲੱਗਦਾ ਉਹਨਾਂ ਸਾਰੇ ਸਵਾਲਾਂ ਦੇ ਉਹ ਜਿੰਨੇ ਆਸ਼ੰਕੇ ਸੀ ਉਹਨਾਂ ਸਾਰਿਆਂ ਦੇ ਸਵਾਲ ਇਸ ਮੂਵਮੈਂਟ ਨੇ ਦਿੱਤੇ ਨੇ ਕਿ ਹਾਂ ਜੇ ਮੋਦੀ ਨਹੀਂ ਤਾਂ ਕੌਣ, ਉਹ ਲੋਕ ਹੋਣਗੇ। ਓਪੋਜੀਸ਼ਨ ਕੌਣ ਹੈ? ਓਪੋਜੀਸ਼ਨ ਅਸਲੀ ਲੋਕ ਨੇ। ਬੇਸ਼ੱਕ ਪੋਲੀਟੀਕਲ ਓਪੋਜੀਸ਼ਨ ਕਹਿ ਲਓ ਜਿੰਨੀ ਕਮਜ਼ੋਰ ਕਿਉਂ ਨਾ ਹੋਵੇ ਬਟ ਜਿੰਨਾ ਚਿਰ ਇਸ ਦੇਸ਼ ਦੀ ਜਨਤਾ ਹੈਗੀ ਆ ਉਹ ਰੀਅਲ ਓਪੋਜੀਸ਼ਨ ਬਣੂਗੀ ਸੜਕਾਂ ਦੇ ਉੱਤੇ। ਤੇ ਮੈਨੂੰ ਲੱਗਦਾ ਇਸ ਤਰੀਕੇ ਤੇ ਬਹੁਤ ਸਾਰੇ ਜਿਹੜੇ ਪੋਲੀਟੀਕਲ ਜਵਾਬ ਨੇ ਪਿਛਲੇ ਸਮਿਆਂ ਦੇ ਸਵਾਲਾਂ ਦੇ ਵੀ ਉਹ ਵੀ ਸਾਨੂੰ ਇਸ ਮੂਵਮੈਂਟ ਦੇ ਦੌਰਾਨ ਮਿਲੇ ਨੇ। ਤੇ ਇੱਕ ਜਿਹੜੀ ਮੈਨੂੰ ਇੰਪੋਰਟੈਂਟ ਚੀਜ਼ ਸਮਝ ਆਉਂਦੀ ਹੈ ਕਿ ਕਿੱਦਾਂ ਲੋਕਾਂ ਨੇ ਕਿਸੇ ਇੱਕ ਪਰਟੀਕੂਲਰ ਮੁੱਦੇ ਤੇ ਇਸ ਮੂਵਮੈਂਟ ਨੂੰ ਲੜਦੇ ਹੋਏ ਬਾਕੀ ਪੋਲੀਟੀਕਲ ਸੈਟਅਪ ਨੂੰ ਜਾਂ ਬਾਕੀ ਜਿਹੜੀਆਂ ਪੋਲੀਟੀਕਲ ਇਸ਼ੂਜ਼ ਨੇ ਸਾਡੇ ਕਰੰਟ ਪੋਲੀਟੀਕਲ ਇਸ਼ੂਜ਼
ਐਜੂਕੇਸ਼ਨ ਦਾ ਸਵਾਲ ਹੈ, ਬਿਕਾਜ਼ ਸਟੂਡੈਂਟ ਪਿਛਲੇ ਲੰਬੇ ਸਮੇਂ ਤੋਂ ਹਿੰਦੁਸਤਾਨ ਦੇ ਵਿੱਚ ਫੀਸ ਵੱਧਦੀ ਫੀਸ ਦੇ ਖਿਲਾਫ, ਸੀਟ ਕਟੌਤੀ ਦੇ ਖਿਲਾਫ, ਐਜੂਕੇਸ਼ਨ ਦੀ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ। ਯੂਥ ਹੈ ਜਿਹੜਾ ਇੰਡੀਆ ਦਾ, ਉਹ ਲੰਬੇ ਸਮੇਂ ਤੋਂ ਅਨਐਮਪਲੋਇਮੈਂਟ ਦੇ ਖਿਲਾਫ ਜਾਂ ਹਰ ਪਬਲਿਕ ਸੈਕਟਰ ਦੇ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਸੰਘਰਸ਼ ਕਰ ਰਿਹਾ ਹੈ ਨਾ। ਤੇ ਹੁਣ ਵੀ ਅਸੀਂ ਦੇਖ ਰਹੇ ਹਾਂ ਬੈਂਕਾਂ ਦੀ ਹੜਤਾਲ ਚੱਲ ਰਹੀ ਹੈ। ਉਹ ਜਿਹੜੀਆਂ ਸਾਰੀਆਂ ਮੂਵਮੈਂਟ ਨੇ, ਲੋਕਾਂ ਨੂੰ ਜਿਹੜੇ ਇਸ ਅੰਦੋਲਨ ਦਾ ਹਿੱਸਾ ਸੀ, ਇਸ ਅੰਦੋਲਨ ਨੇ ਉਹਨਾਂ ਨੂੰ ਉਹ ਸਾਰਾ ਕਨਸੈਪਚੁਅਲਾਈਜ਼ ਕਰਨਾ ਸਿਖਾਇਆ ਕਿ ਕਿੱਦਾਂ ਇਹ ਸਾਰੀਆਂ ਜਿਹੜੀਆਂ ਸਾਰੇ ਜਿਹੜੇ ਅੰਦੋਲਨ ਨੇ, ਇਹ ਸਾਰੇ ਜਿਹੜੇ ਮੁੱਦੇ ਨੇ, ਉਹ ਇੱਕੋ ਹੀ ਕਹਿ ਲਓ ਜੰਜੀਰ ਦੀਆਂ ਕੜੀਆਂ ਨੇ, ਹਨਾ। ਤੇ ਮੈਂ ਹੁਣ ਦੇਖ ਰਹੀ ਕਿ ਹੁਣ ਲੋਕ ਸਮਝ ਵੀ ਰਹੇ ਨੇ ਕਿ ਕਿੱਦਾਂ ਇੱਕ ਇੱਕ ਕਰਕੇ ਸਾਡੇ ਹਰੇਕ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਹੱਥਾਂ 'ਚ ਵੇਚਿਆ ਗਿਆ। ਪਹਿਲਾਂ ਉਸ ਪਬਲਿਕ ਸੈਕਟਰ ਨੂੰ ਬਦਨਾਮ ਕਰਨਾ ਸ਼ੁਰੂ ਕੀਤਾ ਗਿਆ, ਇਹ ਤਾਂ ਨਿਕੰਮਾ ਹੈ, ਕੰਮ ਨਹੀਂ ਕਰਦਾ। ਉਹਦੇ ਨਾਮ ਤੇ ਕਹਿ ਲਓ ਕੰਟਰੈਕਚੁਅਲ ਵਰਕਰਸ ਨੂੰ ਉੱਥੇ ਇੰਟਰੋਡਿਊਸ ਕੀਤਾ, ਉਹਦੇ ਨਾਮ ਤੇ ਪ੍ਰਾਈਵੇਟ ਸੈਕਟਰ ਨੂੰ ਵੇਚਣਾ ਸ਼ੁਰੂ ਕੀਤਾ। ਤੇ ਹੌਲੀ ਹੌਲੀ ਹੁਣ ਅਸੀਂ ਇਸ ਮੁਕਾਮ ਤੇ ਪਹੁੰਚ ਗਏ ਹਾਂ ਕਿ ਮਤਲਬ ਕਿ ਜ਼ਮੀਨ ਤਾਂ ਆਲਰੇਡੀ ਪ੍ਰਾਈਵੇਟ ਸੀ ਨਾ, ਹੁਣ ਉਸ ਪ੍ਰਾਈਵੇਟ ਨੂੰ ਵੀ ਛੋਟੇ ਪ੍ਰਾਈਵੇਟ ਹੱਥਾਂ ਚੋਂ ਕੱਢ ਕੇ ਤੇ ਵੱਡੇ ਕਹਿ ਲਓ ਕੈਪੀਟਲਿਸਟਾਂ ਦੇ ਹੱਥਾਂ 'ਚ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਇਹ ਜਿਹੜੀ ਪੋਲਿਟਿਕਸ ਮੈਨੂੰ ਲੱਗਦਾ ਸੀ ਲੰਬੇ ਸਮੇਂ ਤੋਂ ਕਹਿ ਲਓ ਦੇਸ਼ ਦਾ ਲੈਫਟ ਪੋਲੀਟੀਕਲ ਜਾਂ ਕਹਿ ਲਓ ਪ੍ਰੋਗਰੈਸਿਵ ਤਬਕਾ ਵੀ ਜਿਹੜਾ ਲੋਕਾਂ ਨੂੰ ਸਮਝਾ ਨਹੀਂ ਸੀ ਪਾ ਰਿਹਾ, ਉਹ ਇਸ ਮੂਵਮੈਂਟ ਨੇ ਬਾਖੂਬੀ ਆਮ ਜਨਤਾ ਨੂੰ ਸਮਝਾਇਆ। ਤੇ ਮੈਨੂੰ ਲੱਗਦਾ ਇਹ ਸਾਡੇ ਲਈ ਬਹੁਤ ਹੀ ਇੱਕ ਚੰਗਾ ਪੜਾਅ ਹੋ ਨਿਬੜਿਆ ਇਹ ਮੂਵਮੈਂਟ। ਆਲਦੋ ਅਸੀਂ ਇਹ ਸਮਝਦੇ ਹਾਂ ਕਿ ਇਹ ਐਂਡ ਨਹੀਂ ਹੈ, ਸਾਡੇ ਬਹੁਤ ਸਾਰੇ ਆਉਣ ਵਾਲੇ ਲੜਾਈਆਂ ਦੀ ਸ਼ੁਰੂਆਤ ਹੈ। ਬਟ ਉਹ ਕਹਿ ਲਓ ਅਸੀਂ ਪ੍ਰੈਪ ਕਲਾਸ ਜਿਹੜੀ ਪ੍ਰੀ ਨਰਸਰੀ ਹੁੰਦੀ ਆ, ਉਹਦੇ 'ਚ ਐਡਮਿਸ਼ਨ ਹੋ ਗਈ ਲੋਕਾਂ ਦੀ, ਐਟਲੀਸਟ ਪੋਲਿਟਿਕਸ ਦੀ ਪ੍ਰੀ ਨਰਸਰੀ 'ਚ ਕੀ ਚੀਜ਼ਾਂ ਕਿੱਦਾਂ ਕੰਮ ਕਰਦੀਆਂ ਨੇ। ਤੇ ਜਿਹੜੇ ਇਹਦੇ ਖਤਮ ਹੋਣ ਦੇ ਵਿਜ਼ੂਅਲ ਸੀ, ਉਹ ਮੈਨੂੰ ਕਈ ਪਰਸਪੈਕਟਿਵਸ ਤੋਂ ਬਹੁਤ ਇੰਟਰਸਟਿੰਗ ਲੱਗੇ। ਕਿਸੇ ਨੇ ਇੰਸਟਾਗ੍ਰਾਮ ਦੇ ਉੱਤੇ ਲਿਖਿਆ ਸੀ, ਕਿਉਂਕਿ ਬਹੁਤ ਸਾਰੇ ਜਿਹੜੇ ਮੇਲ ਪ੍ਰੋਟੈਸਟਰ ਸੀਗੇ ਮੂਵਮੈਂਟ ਦੇ ਦੌਰਾਨ ਐਕਟਿਵ, ਉਹਨਾਂ ਦੀਆਂ ਰੋਂਦਿਆਂ ਦੀਆਂ ਫੋਟੋਜ਼, ਵੀਡੀਓਜ਼ ਜੋ ਲਗਾਤਾਰ ਆ ਰਹੀਆਂ ਸੀ ਸੋਸ਼ਲ ਮੀਡੀਆ ਤੇ ਕਿਸੇ ਕੁੜੀ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਸੀ, ਕਹਿੰਦੀ ਮੈਂ ਪਹਿਲੀ ਵਾਰ ਇੰਨੇ ਮਰਦਾਂ ਨੂੰ ਇੱਕ ਸਾਥ ਰੋਂਦੇ ਦੇਖਿਆ, ਵਿਚ ਵਾਜ਼ really interesting comment for me, feminist point of view ਤੋਂ, ਕਿ ਕਿੱਦਾਂ ਇਸ ਮੂਵਮੈਂਟ ਨੇ ਸਾਨੂੰ ਜੈਂਡਰ ਦੇ ਵੀ ਬਹੁਤ ਸਾਰੇ ਪੱਖਾਂ ਦੇ ਨਾਲ, ਬਹੁਤ ਸਾਰੇ ਐਸਪੈਕਟਸ ਨਾਲ ਇੰਟਰੋਡਿਊਸ ਕਰਾਇਆ, ਹਨਾ। ਤੇ ਉਹੀ ਜਦੋਂ ਮਤਲਬ ਜਿਹੜੀ ਉਹ ਪੂਰੀ ਭਾਵਨਾ ਹੈ ਇਸ ਮੂਵਮੈਂਟ ਨੂੰ ਛੱਡਣ ਦੀ, ਉਹ ਵੀ ਕਿਵੇਂ ਹੰਝੂਆਂ ਦੇ ਥਾਣੀ ਸਾਨੂੰ ਦੇਖਣ ਨੂੰ ਮਿਲੀ। ਐਂਡ ਡੈਫੀਨੇਟਲੀ ਖੁਸ਼ੀ ਬਹੁਤ ਜ਼ਿਆਦਾ ਇਸ ਮੂਵਮੈਂਟ ਦੀ ਜਿੱਤਣ ਦੀ, ਕਿਉਂਕਿ ਜਿਹੜਾ ਮੀਡੀਆ ਨੇ ਪੇਸ਼ ਕਰਨ ਦੀ ਇੱਕ ਪੂਰੀ ਕੋਸ਼ਿਸ਼ ਕੀਤੀ, ਪ੍ਰੋ ਗਵਰਨਮੈਂਟ ਮੀਡੀਆ ਨੇ ਜਾਂ ਪ੍ਰੋ ਕਾਰਪੋਰੇਟ ਮੀਡੀਆ ਨੇ, ਕਿ ਕਿੱਦਾਂ ਸ਼ਾਇਦ ਮੋਦੀ ਜੀ ਨੇ ਕੋਈ ਕਿਸਾਨਾਂ ਨੂੰ ਗਿਫਟ ਦੇਤਾ ਗੁਰੂ ਨਾਨਕ ਜਯੰਤੀ ਦੇ ਦਿਨ। ਉਹਦੇ ਉਲਟਾ, ਇੱਕਦਮ ਉਲਟਾ ਅਸੀਂ ਸਮਝਦੇ ਹਾਂ ਕਿ ਇਹ ਕੋਈ ਗਿਫਟ ਨਹੀਂ, ਕੋਈ ਖੈਰਾਤ ਨਹੀਂ, ਬਲਕਿ ਸ਼ਹੀਦੀਆਂ ਪਾ ਕੇ, ਜਿੱਦਾਂ ਜਸਦੀਪ ਨੇ ਵੀ ਦੱਸਿਆ ਵੀ ਲਗਭਗ 726 ਦੇ ਤਕਰੀਬਨ ਲੋਕ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਇਸ ਦੇ ਦੌਰਾਨ। ਸ਼ਹੀਦੀਆਂ ਪਾ ਕੇ ਸਾਲਾਂ ਬੱਧੀ, ਸਾਲ ਤੋਂ ਵੀ ਜ਼ਿਆਦਾ ਲੰਬੇ ਸੰਘਰਸ਼ ਦਾ ਨਤੀਜਾ ਕਿ ਅਸੀਂ ਇਹ ਜਿੱਤ ਹਾਸਲ ਕੀਤੀ ਹੈ। ਤਾਂ ਉਹਦੀ ਡੈਫੀਨੇਟਲੀ ਇੱਕ ਪਾਸੇ ਖੁਸ਼ੀ ਸੀ, ਦੂਜੇ ਪਾਸੇ ਕਹਿ ਲਓ ਇੱਕ ਦੁੱਖ ਸੀ ਇੰਨੇ ਸਾਥੀਆਂ ਨੂੰ ਖੋਣ ਦਾ, ਤੇ ਤੀਜਾ ਆਉਣ ਵਾਲੇ ਸਮੇਂ ਲਈ ਕੁਛ ਆਸ਼ੰਕਾਵਾਂ ਨੇ, ਕੁਛ ਡਰ ਨੇ, ਕੁਛ ਫਿਕਰਾਂ ਨੇ ਕਿ ਕਿੱਦਾਂ ਇਸ ਮੂਵਮੈਂਟਮ ਨੂੰ ਅਸੀਂ ਬਣਾਈ ਰੱਖਣਾ ਹੈ, ਕਿੱਦਾਂ ਇਹਨੂੰ ਇੱਕ ਪੋਲੀਟੀਕਲ ਕੈਂਪੇਨ ਕਹਿ ਲਓ ਉਹਨੂੰ, ਜਾਂ ਮਤਲਬ ਮੈਨੂੰ ਲੱਗਦਾ ਕੈਂਪੇਨ ਉਹਦੇ ਲਈ ਰਾਈਟ ਵਰਡ ਨਹੀਂ ਹੋਊਗਾ, ਲੇਕਿਨ ਕਿੱਦਾਂ ਉਸ ਸਾਰੇ ਮੋਮੈਂਟਮ ਨੂੰ ਇੱਕ ਪੋਲੀਟੀਕਲ ਚੇਂਜ ਵੱਲ ਨੂੰ ਅਸੀਂ ਲੈ ਕੇ ਜਾਣਾ, ਤਾਂ ਕਿ ਅਸੀਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਟਿਕਾ ਸਕੀਏ। ਕਿਉਂਕਿ ਅਸੀਂ ਵੀ ਸਮਝਦੇ ਹਾਂ ਕਿ ਸੱਚਮੁੱਚ ਇਸ ਅੰਦੋਲਨ ਨੇ ਮੋਦੀ ਸਰਕਾਰ ਨੂੰ ਇੱਕ ਵੱਡਾ ਧੱਕਾ ਦਿੱਤਾ, ਤੇ ਉਹ ਇਹ ਟਿਕ ਕੇ ਬੈਠਣ ਵਾਲੇ ਨਹੀਂ ਹੈਗੇ। ਉਹ ਡੈਫੀਨੇਟਲੀ ਮਤਲਬ ਫਾਇਰ ਬੈਕ ਕਰਨਗੇ ਆਉਣ ਵਾਲੇ ਸਾਲਾਂ 'ਚ, ਤੇ ਸਾਨੂੰ ਤਿਆਰ ਹੋਣਾ ਪਊਗਾ, ਸਾਨੂੰ ਲੜਨਾ ਪਊਗਾ। ਸਿਰਫ ਇੰਨਾ ਹੀ ਦੁਬਾਰਾ ਜਿਹੜੀਆਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਨਗੇ ਪਾਲਿਸੀਆਂ, ਉਹਨਾਂ ਦੇ ਖਿਲਾਫ ਨਹੀਂ, ਬਲਕਿ ਹਰ ਫਰੰਟ ਤੇ। ਕਿਉਂਕਿ ਜਿੱਦਾਂ ਮੈਂ ਜਾਂ
ਅਮਨ ਤੁਹਾਡੇ ਨਾਲ ਗੱਲ ਕਰੂ ਜਾਂ ਵਿੱਕੀ ਹੈ, ਅਸੀਂ ਤਾਂ ਉਹ ਵੀ ਸਟੂਡੈਂਟ ਹੈਗੇ ਆ ਜਿਹੜੇ ਸਟੂਡੈਂਟ ਫਰੰਟਸ ਤੇ ਵੀ ਸਿਮਿਲਰ ਸਟਰਗਲਸ ਲੜ ਰਹੇ ਆ ਨਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜੇ ਅਸੀਂ ਸੱਚਮੁੱਚ ਇੱਕ ਪੋਲੀਟੀਕਲ ਚੇਂਜ ਦਾ ਹਿੱਸਾ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਸਾਰੇ ਮੁੱਦਿਆਂ ਨੂੰ ਵੀ ਆਪਸ 'ਚ ਜੋੜਨਾ ਪਊਗਾ ਆਉਣ ਵਾਲੇ ਦਿਨਾਂ 'ਚ। ਉਹ ਸਟੂਡੈਂਟਾਂ ਦਾ ਹੋਵੇ, ਯੂਥ ਦਾ ਹੋਵੇ, ਉਹ ਔਰਤਾਂ ਦਾ ਸਵਾਲ ਹੋਵੇ, ਉਹ ਕਿਸਾਨੀ ਦਾ ਹੋਵੇ, ਮਜ਼ਦੂਰਾਂ ਦਾ ਹੋਵੇ, ਸਾਰਿਆਂ ਨੂੰ ਸਾਨੂੰ ਇੱਕ ਸਾਂਝੇ ਫਰੰਟ ਤੇ ਆਉਣਾ ਪਊਗਾ। ਜੀ ਜੀ, ਬਿਲਕੁਲ ਅਸੀਂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗੇ। ਮੇਰਾ ਖਿਆਲ ਹੈ ਕਿ ਵਿੱਕੀ ਕਿਉਂਕਿ ਬੱਸ ਵਿੱਚ ਸਫ਼ਰ ਕਰ ਰਹੇ ਸਨ ਤੇ ਉਹ ਕਿਧਰੇ ਉਹਨਾਂ ਦਾ ਸਟੇ ਹੈ ਤੇ ਉਹ ਹੁਣ ਅਸਾਂ ਉਹਨਾਂ ਨੂੰ ਵੀ ਨਾਲ ਲੈਂਦੇ ਹਾਂ ਤੇ ਨਿਵਕਰਨ ਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਸੀਂ ਉਹਨਾਂ ਨੂੰ ਜ਼ਰਾ ਹੁਣ ਲੈ ਲਈਏ, ਉਸ ਤੋਂ ਬਾਅਦ ਫਿਰ ਅਸੀਂ ਨਿਵਕਰਨ ਹੋਰਾਂ ਦੇ ਨਾਲ ਬਾਕੀ ਦੀ ਜਿਹੜੀ ਗੱਲ ਉਹ ਕਰਾਂਗੇ। ਤੇ ਜੀ ਵਿੱਕੀ, ਜੀ ਆਇਆਂ ਨੂੰ ਜਨਾਬ। ਤੁਹਾਡਾ ਤੁਸੀਂ ਬੜਾ ਔਖਾ ਟਾਈਮ ਕੱਢਿਆ ਸਫ਼ਰ ਦੇ ਵਿੱਚ ਤੋਂ, ਤੇ ਜਨਾਬ ਹੁਣ ਅਸੀਂ ਤੁਹਾਡਾ ਸੁਣਾਂਗੇ ਜਿਹੜਾ ਤੁਸੀਂ ਉੱਥੇ ਸਟੂਡੈਂਟਾਂ ਨੇ ਜਿਹੜਾ ਕੰਮ ਕਾਰ ਕੀਤਾ। ਜੀ ਬਹੁਤ ਸ਼ੁਕਰੀਆ। ਮੈਨੂੰ ਉਮੀਦ ਆ ਮੇਰੀ ਆਵਾਜ਼ ਆ ਕਲੀਅਰ ਆ ਰਹੀ ਹੋਏਗੀ। ਮੈਨੂੰ ਖੁਸ਼ੀ ਹੋ ਰਹੀ ਆ ਕਿ ਦੁਬਾਰਾ ਇਸੇ ਮੰਚ ਤੋਂ ਅੱਜ ਉਸ ਵੇਲੇ ਗੱਲ ਕਰਨ ਦਾ ਮੌਕਾ ਮਿਲ ਰਿਹਾ। ਇੱਕ ਵੇਲਾ ਉਹ ਸੀ ਜਦੋਂ ਸਾਥੀਆਂ ਨੇ ਕਿਹਾ ਵੀ ਆਪਾਂ ਜੁੜ ਕੇ ਇਸ ਮੰਚ ਤੇ ਗੱਲ ਕਰਨੀ ਆ ਤੇ ਕੋਈ ਨੈਟਵਰਕ ਨਹੀਂ ਸੀ ਜਿੱਦਾਂ ਇਹਨਾਂ ਨੇ ਪਹਿਲਾਂ ਜ਼ਿਕਰ ਕੀਤਾ। ਤੇ ਫਿਰ ਹਰਿਆਣੇ ਵਾਲੇ ਪਾਸੇ ਨੂੰ ਮੈਨੂੰ ਲੱਗਦਾ ਘੱਟੋ ਘੱਟ 15 ਕਿਲੋਮੀਟਰ ਵਾਪਸ ਆਉਣਾ ਪਿਆ ਸੀ ਇੱਕ ਢਾਬੇ ਤੇ ਆ ਕੇ, ਫਿਰ ਉੱਥੇ ਨੈਟਵਰਕ ਮਿਲਿਆ ਤੇ ਗੱਲ ਕੀਤੀ। ਅੱਜ ਉਸ ਵੇਲੇ ਗੱਲ ਕਰ ਰਹੇ ਹਾਂ ਜਦੋਂ ਅਸੀਂ ਉਸ ਜਿੱਤ ਦਾ ਜਸ਼ਨ ਵੀ ਮਨਾ ਚੁੱਕੇ ਹਾਂ ਤੇ ਭਵਿੱਖ ਦੇ ਸਬਕ ਆ ਜਿਹੜੇ ਉਹ ਤੈਅ ਕਰ ਰਹੇ ਹਾਂ। ਮੈਨੂੰ ਖੁਸ਼ੀ ਆ ਉਸ ਟੀਮ ਦੇ ਵਿੱਚ ਬੈਠਿਆਂ ਗੱਲ ਕਰਨ ਦੀ। ਸ਼ਾਇਦ ਮੈਨੂੰ ਲੱਗਦਾ ਇਹ ਸਾਰੇ ਚਿਹਰੇ ਉਹ ਨੇ ਜਿਹੜੇ ਕਿਸੇ ਮੀਡੀਆ ਦੀ ਪੜਕਾਹਟ ਨੇ ਨਹੀਂ ਬਣਾਏ ਹੋਣਗੇ, ਜਿਹੜੇ ਮੇਬੀ ਬਹੁਤ ਲਾਰਜਲੀ ਲੋਕਾਂ 'ਚ ਟਰੈਵਲ ਨਾ ਕੀਤੇ ਹੋਣ, ਪਰ ਨਿਸ਼ਚਿਤ ਤੌਰ ਤੇ ਇਹ ਨੌਜਵਾਨਾਂ ਦਾ ਜਾਂ ਵਿਦਿਆਰਥੀਆਂ ਦਾ ਜਿਹੜੀਆਂ ਪਿੱਛੇ ਰਹਿ ਕੇ ਕੰਮ ਕਰਨ ਵਾਲੀਆਂ ਟੀਮਾਂ ਸੀ ਜਿਹਨਾਂ ਜਾਬਤਾ ਵੀ ਅੰਦੋਲਨ ਦਾ ਬਣਾਈ ਰੱਖਣ ਦਾ ਕੰਮ ਕੀਤਾ ਤੇ ਨਾਲ ਦੀ ਨਾਲ ਇਸ ਅੰਦੋਲਨ ਦੇ ਵਿੱਚ ਰੂਹ ਭਰਨ ਵਾਲਾ, ਉਹਨੂੰ ਇੱਕ ਵਿਚਾਰਧਾਰਕ ਸੇਧ ਦੇਣ ਵਾਲਾ ਕੰਮ ਆ ਉਹ ਟਰਾਲੀ ਟਾਈਮਸ ਦੇ ਮੰਚ ਤੋਂ ਜਾਂ ਕਲਚਰਲ ਫਰੰਟ ਦੇ ਮੰਚ ਤੋਂ ਜਾਂ ਵਿਦਿਆਰਥੀਆਂ ਦੀਆਂ ਸੂਬਾ ਤੇ ਕੇਂਦਰੀ ਪੱਧਰ ਦੀਆਂ ਜਥੇਬੰਦੀਆਂ ਨੂੰ ਇਕੱਠਿਆਂ ਕਰਦਿਆਂ ਇੱਕ ਦੇਸ਼ ਭਰ 'ਚ ਮਾਹੌਲ ਬਣਾਉਣ ਵਾਲਾ ਕੰਮ ਸੀ। ਉਹ ਸਾਰੀ ਜਿਹੜੀ ਕਾਰਗੁਜ਼ਾਰੀ ਸੀ ਜਿਹਨੇ ਇਸ ਅੰਦੋਲਨ ਦੇ ਵਿੱਚ ਬਰੂਦ ਭਰਨ ਦਾ ਕੰਮ ਕੀਤਾ। ਇਸ ਸਵਾਲ ਨੂੰ ਵੀ ਟੈਕਲ ਕੀਤਾ ਨਾਲ ਦੀ ਨਾਲ ਕਿ ਜਿਹੜਾ ਇੱਕ ਹੋਰ ਨੈਰੇਟਿਵ ਸਿਰਜਿਆ ਗਿਆ ਕਿ ਬਜ਼ੁਰਗ ਇਸ ਅੰਦੋਲਨ ਦਾ ਹਿੱਸਾ ਨੇ ਪਰ ਨੌਜਵਾਨ ਪੀੜ੍ਹੀ ਕਿੱਥੇ ਆ। ਉਹਨਾਂ ਨੌਜਵਾਨਾਂ ਨੇ ਫਿਰ ਵਿਦਿਆਰਥੀਆਂ ਨੇ ਯੂਨੀਵਰਸਿਟੀਆਂ ਕਾਲਜਾਂ ਚੋਂ ਨਿਕਲ ਕੇ ਵੀ ਇਸ ਅੰਦੋਲਨ ਦੇ ਵਿੱਚ ਵੱਡੇ ਪੱਧਰ ਤੇ ਸ਼ਿਰਕਤ ਕਰਦਿਆਂ ਇਸ ਅੰਦੋਲਨ ਨੂੰ ਜਿੱਤ ਵੱਲ ਲਿਜਾਣ ਦਾ ਕੰਮ ਕੀਤਾ। ਸੋ ਮੈਂ ਸਮਝਦਾ ਕਿ ਜਿਹੜਾ ਵੀ ਉਸ ਪਿੰਡ ਦੇ ਵਿੱਚ ਰਿਹਾ, ਉਹ ਪਿੰਡ ਜਿਹੜਾ ਟਿਕਰੀ ਤੇ ਵੀ ਸੀ, ਸਿੰਘੂ ਤੇ ਵੀ ਆ, ਗਾਜੀਪੁਰ ਤੇ ਵੀ ਆ, ਸ਼ਾਹਜਹਾਂਪੁਰ ਬਾਰਡਰ ਤੇ ਵੀ ਆ। ਅਸੀਂ ਸ਼ਾਇਦ ਮੈਨੂੰ ਲੱਗਦਾ ਆਪਾਂ ਸਾਰੇ ਜਾਣੇ ਉਹ ਪੀੜ੍ਹੀ ਚੋਂ ਨਹੀਂ ਜਿਨ੍ਹਾਂ ਨੇ ਪਿੰਡ ਵੱਝਦੇ ਦੇਖੇ ਹੋਣ, ਪਰ ਧੰਨਵਾਦ ਇਸ ਕਿਸਾਨ ਅੰਦੋਲਨ ਦਾ ਕਿ ਸਾਨੂੰ ਮੌਕਾ ਮਿਲਿਆ ਕਿ ਪਿੰਡ ਵੱਝਦੇ ਕਿਵੇਂ ਹੁੰਦੇ ਇਹ ਦੇਖਣ ਦਾ, ਕਿਵੇਂ ਵੱਖਰੇ ਵੱਖਰੇ ਥਾਵਾਂ ਦੇ ਲੋਕ ਇੱਕ ਜਗ੍ਹਾ ਤੇ ਆ ਕੇ ਇਕੱਠੇ ਵਸ ਜਾਂਦੇ ਆ। ਸਵੇਰੇ ਪੁਲਿਸ ਨਾਲ ਝੜਪ ਹੋ ਰਹੀ ਆ, ਲਾਠੀਆਂ ਵੀ ਪੈ ਰਹੀਆਂ, ਬਹੁਤ ਟੈਂਸ ਮਾਹੌਲ ਆ ਤੇ ਸ਼ਾਮ ਨੂੰ ਜਿਵੇਂ ਜਦੋਂ ਜਥੇਬੰਦੀਆਂ ਇਹ ਕਾਲ ਕਰ ਦਿੰਦੀਆਂ ਕਿ ਅਸੀਂ ਦਿੱਲੀ ਨੂੰ ਘੇਰ ਚੁੱਕੇ ਹਾਂ ਤੇ ਆਪਾਂ ਇੱਥੇ ਹੀ ਬੈਠਣਾ, ਤੇ ਸ਼ਾਮ ਨੂੰ ਚਾਰੇ ਪਾਸੇ ਖਾਣੇ ਦੀ ਖੁਸ਼ਬੂ ਆ ਤੇ ਇੱਕ ਪਿੰਡ ਵਸਿਆ ਵੀ ਪ੍ਰਤੀਤ ਹੁੰਦਾ। ਸੋ ਉਸ ਮਾਹੌਲ ਦੇ ਵਿੱਚ ਜਿੱਥੇ ਟੈਨਸ਼ਨ ਵੀ ਆ, ਜਿੱਥੇ ਤੁਸੀਂ ਇੱਕ ਇਹ ਵੀ ਨਹੀਂ ਭੁੱਲ ਸਕਦੇ ਕਿ ਤੁਸੀਂ ਇੱਕ ਮੋਰਚੇ 'ਚ ਬੈਠੇ ਹੋ ਤੇ ਮੋਰਚੇ 'ਚ ਬੈਠਿਆਂ ਹਮੇਸ਼ਾ ਸੁੱਤੇ ਪਿਆਂ ਵੀ ਸਤਰਕ ਰਹਿਣਾ ਪੈਂਦਾ, ਕਿਉਂਕਿ ਕਿਸੇ ਵੇਲੇ ਵੀ ਜਦੋਂ ਉੱਥੇ ਬੈਠਿਆਂ ਤਾਂ ਅਸੀਂ ਠੀਕ ਹੁੰਦੇ ਸੀ ਕਿਉਂਕਿ ਪਤਾ ਸੀ ਮਾਹੌਲ ਕਿੱਦਾਂ, ਪਰ ਪਿੰਡੋਂ ਜਾਂ ਬਾਕੀ ਥਾਵਾਂ ਤੋਂ ਜਦੋਂ ਫੋਨ ਆਉਣੇ ਕਿ ਟੀਵੀ ਤੇ ਇਹ ਦਿਖਾਇਆ ਜਾ ਰਿਹਾ ਕਿ ਆਰਮੀ ਚੜ੍ਹ ਕੇ ਆ ਗਈ, ਆਰਮੀ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ, ਉਹ ਹੁਣ ਤੰਬੂ ਪਟਾਉਣ ਵਾਲੇ ਆ, ਹੁਣ ਆਹ ਹੋਏਗਾ, ਉਹ ਹਮਲਾ ਕਰਨ ਲੱਗੇ, ਇਹ ਜਿਹੜਾ ਨੈਰੇਟਿਵ ਮੀਡੀਆ ਤੇ ਬਣਾਇਆ ਜਾਂਦਾ ਸੀ, ਮਤਲਬ ਇਸ ਚੀਜ਼ ਨੇ ਮੈਨੂੰ ਲੱਗਦਾ 1 ਸਾਲ ਸਾਨੂੰ ਏਦਾਂ ਦੇ ਸਕੂਲ 'ਚ ਰੱਖਿਆ ਜਿਹਦੀ ਟ੍ਰੇਨਿੰਗ ਆ ਮੈਨੂੰ ਲੱਗਦਾ ਆਉਣ ਵਾਲੇ ਜਿੰਨੇ ਵੀ ਸਟਰਗਲ ਹੋਣਗੇ, ਸੰਘਰਸ਼ ਹੋਣਗੇ, ਉਹਨਾਂ 'ਚ ਕੰਮ ਆਏਗੀ। ਇਸ ਅੰਦੋਲਨ ਨੇ ਲਾਜ਼ਮੀ ਤੌਰ ਤੇ ਵਿਦਿਆਰਥੀਆਂ, ਨੌਜਵਾਨਾਂ, ਕਲਾਕਾਰਾਂ, ਸੱਭਿਆਚਾਰਕ ਵਿੰਗ, ਵੱਖ-ਵੱਖ ਤਰ੍ਹਾਂ ਦੇ ਲਿਖਣ ਵਾਲੇ ਲੋਕਾਂ, ਮਤਲਬ ਫੇਸਬੁੱਕ ਤੇ ਪੈਣ ਵਾਲੀਆਂ ਪੋਸਟਾਂ, ਉਸ ਹਰ ਇੱਕ ਸੈਂਸਿਟਿਵ ਚੀਜ਼ ਨੇ ਇਸ ਅੰਦੋਲਨ ਨੂੰ ਜਿੱਤ ਵੱਲ ਲਿਜਾਣ 'ਚ ਮਦਦ ਕੀਤੀ ਆ। ਇਸੇ ਕਰਕੇ ਹੀ ਆ ਕਿ ਮੋਦੀ ਦੀ ਫਾਸ਼ੀਵਾਦੀ ਹਕੂਮਤ, ਜਿਹੜੇ ਇਹ ਕਹਿੰਦੇ ਸੀ ਕਿ ਅਸੀਂ 1 ਇੰਚ ਪਿੱਛੇ ਵੀ ਨਹੀਂ ਹਟਣਾ, ਪੰਜਾਬੀ 'ਚ ਇੱਕ ਮੁਹਾਵਰਾ ਮੈਨੂੰ ਲੱਗਦਾ ਸ਼ਾਇਦ ਉਹ ਲਹਿੰਦੇ ਪਾਸੇ ਵੀ ਇਸੇ ਤਰੀਕੇ ਨਾਲ ਹੀ ਹੋਏਗਾ ਕਿ ਭੂਸਰੇ ਸਾਣ ਦੀਆਂ ਗੋਡਣੀਆਂ ਕਿਵੇਂ ਲਵਾਈ ਦੀਆਂ, ਇਹ ਕਿਸਾਨਾਂ ਨੇ ਸਾਬਤ ਕਰਤਾ ਤੇ ਸਾਬਤ ਵੀ
ਇਸ ਤਰੀਕੇ ਨਾਲ ਕੀਤਾ ਕਿ ਸਿੰਘਾਂ ਤੋਂ ਫੜ ਕੇ ਗੋਡਨੀਆਂ ਲਵਾਈਆਂ, ਭੱਜੇ ਜਾਂਦੇ ਨੂੰ ਮਗਰੋਂ ਨਹੀਂ ਉਹਨੂੰ ਫੜਿਆ। ਇਸ ਗੱਲ ਨੇ ਇੱਕ ਨੌਜਵਾਨਾਂ ਦੇ ਵਿੱਚ ਵੱਡੇ ਪੱਧਰ ਤੇ ਉਮੀਦ ਜਿਹੜੀ ਜਗਾਈ ਆ ਕਿ ਲੜਿਆ ਜਿੱਤਿਆ ਜਾ ਸਕਦਾ। ਉਹ ਜਿੱਤ ਵੱਲ ਵੱਧਦੇ ਕਦਮਾਂ ਦੇ ਵਿੱਚ ਸਭ ਤੋਂ ਵੱਡੀ ਲੜਾਈ ਜਿਹੜੀ ਅੱਜ ਦੇ ਟਾਈਮ 'ਚ ਹੁਣ ਲੋਕਾਂ ਦੇ ਸਾਹਮਣੇ ਖੜੀ ਉਹ ਇਹ ਆ ਕਿ ਖੇਤੀ ਆ ਜਿਹੜੀ ਇਸ ਅੰਦੋਲਨ ਤੋਂ ਬਾਅਦ ਜਦੋਂ ਅਸੀਂ ਇੱਕ ਬਹੁਤ ਵੱਡਾ ਹਮਲਾ ਪਛਾੜ ਚੁੱਕੇ ਆ, ਉਸ ਵੇਲੇ ਖੇਤੀ ਦਾ ਕਿਹੜਾ ਮਾਡਲ ਹੋਵੇ ਕਿ ਖੇਤੀ ਲਾਹੇਵੰਦ ਧੰਦਾ ਬਣ ਸਕੇ। ਨਿਸ਼ਚਿਤ ਤੌਰ ਤੇ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ, ਇਹਨਾਂ ਕਾਨੂੰਨਾਂ ਦੇ ਆਉਣ ਤੋਂ ਪਹਿਲਾਂ ਵੀ ਨਹੀਂ ਸੀ, ਪਰ ਇੱਕ ਏਦਾਂ ਦਾ ਨੈਰੇਟਿਵ ਵੀ ਬਣਾਇਆ ਜਾ ਰਿਹਾ ਕਿ ਵੀ ਪਹਿਲਾਂ ਵੀ ਇਹੋ ਜਿਹੇ ਹਾਲਾਤ ਸੀ, ਫਿਰ ਅੰਦੋਲਨ ਨੇ ਕੀ ਖੱਟਿਆ। ਇਹਨੂੰ ਇਸੇ ਤਰੀਕੇ ਨਾਲ ਹੀ ਸਮਝਿਆ ਜਾ ਸਕਦਾ ਵੀ ਜੇ ਅਸੀਂ ਇਹ ਸਮਝ ਲਈਏ ਵੀ 3 ਕਾਨੂੰਨ ਜੇ ਲਾਗੂ ਹੋ ਜਾਂਦੇ ਤਾਂ ਫਿਰ ਦੇਸ਼ ਦੇ ਲੋਕਾਂ ਦੀ ਹਾਲਤ ਕੀ ਹੁੰਦੀ। ਫਿਰ ਬੰਗਾਲ ਦਾ ਕਾਲ ਹਰ ਥਾਂ ਪੈਂਦਾ, ਫਿਰ ਲੋਕ ਜਿਹੜੇ ਭੁੱਖੇ ਮਰਨ ਵਾਲਾ ਕੰਮ ਤੇ ਕਾਰਪੋਰੇਟ ਹਾਊਸਿਸ ਦਾ ਜਿਹੜਾ ਕਬਜ਼ਾ ਹੋਣਾ ਸੀ ਅਨਾਜ ਤੇ FCI ਵਰਗੀਆਂ ਬੋਡੀਜ਼ ਨੇ ਮਤਲਬ 1 ਮਿੰਟ ਦੇ ਵਿੱਚ ਕੋਲੈਪਸ ਹੋ ਜਾਣਾ ਸੀ। ਉਹ ਸਾਰੇ ਹਮਲੇ ਨੂੰ ਪਛਾੜ ਕੇ ਜਦੋਂ ਅਸੀਂ ਬਚਾ ਸਕੇ ਕਿ ਜਿਉਂਦੇ ਰਹਿਣ ਦਾ ਹੱਕ, ਖੇਤੀਬਾੜੀ ਜਿਹੜੀ ਲਗਭਗ ਹਰ ਇੰਡਸਟਰੀ ਤੇ ਹਰ ਤਰੀਕੇ ਦੀ ਕਹਿ ਲਓ ਸਿਸਟਮ ਨੂੰ ਚਲਾਉਣ ਵਾਸਤੇ ਇੱਕ ਆਧਾਰ ਦਾ ਕੰਮ ਕਰਦੀ ਆ, ਆਪਾਂ ਉਹਨੂੰ ਬਚਾਉਣ ਦੇ ਵਿੱਚ ਕਾਮਯਾਬ ਹੋਏ ਆ। ਸੋ ਉਹ ਇਸ ਅੰਦੋਲਨ ਨੇ ਭਾਈਚਾਰਕ ਸਾਂਝ ਨੂੰ ਵੀ ਡਿਵੈਲਪ ਕੀਤਾ। ਨੋ ਡਾਊਟ ਪੰਜਾਬ ਤੇ ਹਰਿਆਣਾ ਜਿਹੜਾ ਵੱਖ-ਵੱਖ ਸਿਆਸੀ ਪਾਰਟੀਆਂ ਨੇ ਪਾਣੀਆਂ ਦੇ ਮਸਲੇ ਤੇ ਹੀ ਵੰਡਿਆ ਸੀ, ਲੋਕਾਂ ਨੇ ਉੱਥੇ ਅੰਦੋਲਨ 'ਚ ਬਹਿ ਕੇ ਹੀ ਸਮਝਿਆ ਕਿ ਪਾਣੀ ਰੋਕਿਆਂ ਡੱਕਿਆਂ ਰੁਕਦੇ ਨਹੀਂ ਹੁੰਦੇ, ਪਾਣੀਆਂ ਦਾ ਵਹਾਅ ਤਾਂ ਮਤਲਬ ਜਿੱਥੋਂ ਚੱਲਦਾ ਤੇ ਉਹਨੇ ਜਿੱਥੇ ਤੱਕ ਜਾਣਾ ਉਹ ਜਾਏਗਾ ਹੀ ਜਾਏਗਾ। ਸਿਆਸਤ ਕੁਝ ਹੋਰ ਕਰਵਾਉਣਾ ਚਾਹੁੰਦੀ, ਲੋਕਾਂ ਨੇ ਇਹ ਵੀ ਸਮਝਿਆ। ਸੋ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹਦੇ 'ਚ ਨੌਜਵਾਨਾਂ ਦੀ ਵਿੱਦਿਆ ਤੇ ਰੁਜ਼ਗਾਰ ਦੀ ਵੀ ਲੜਾਈ ਆ, ਜਿੱਥੇ ਨੌਜਵਾਨ ਉਹ ਵੀ ਸ਼ਾਮਲ ਆ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਬੇਰੁਜ਼ਗਾਰੀ ਹਿੰਦੁਸਤਾਨ 'ਚ ਇੰਨੇ ਵੱਡੇ ਪੱਧਰ ਤੇ ਆ ਕਿ ਲਗਭਗ ਜਿਹਦਾ ਵੀ ਜਿਹੜਾ ਕੋਈ ਜ਼ਮੀਨ ਜਾਇਦਾਦ ਵੇਚ ਕੇ ਜਿਹਦੇ ਹੱਥ 'ਚ ਕੁਝ ਵੀ ਆ ਜਿਹੜਾ ਵੇਚ ਕੇ ਇਸ ਦੇਸ਼ ਨੂੰ ਛੱਡ ਕੇ ਜਾ ਸਕਦਾ, ਉਹ ਸਭ ਲੋਕ ਟਰਾਈ ਕਰ ਰਹੇ ਆ ਤੇ ਬਹੁਤਾ ਵੱਡਾ ਹਿੱਸਾ ਜਵਾਨੀ ਦਾ ਬਾਹਰਲੇ ਦੇਸ਼ਾਂ ਨੂੰ ਪਹਿਲਾਂ ਹੀ ਜਾ ਚੁੱਕਿਆ। ਪਰ ਕੀ ਬਾਹਰ ਜਾਣ ਨਾਲ ਹਿੰਦੁਸਤਾਨ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ? ਨਹੀਂ ਹੋ ਸਕਦਾ। ਹੁਣ ਵੱਡਾ ਜਿਹੜਾ ਮਤਲਬ ਮੈਂ ਸਮਝਦਾ ਕਿ ਕੈਂਪੇਨ ਜਿਹੜੀ ਨੌਜਵਾਨ, ਕਿਉਂਕਿ ਆਪਾਂ ਇੱਕ ਏਦਾਂ ਦੇ ਫਰੰਟ 'ਚ ਬੈਠੇ ਆ ਕਿ ਨੌਜਵਾਨ ਆਪਦੀ ਗੱਲ ਰੱਖ ਰਹੇ ਆ, ਹੁਣ ਲੋੜ ਆ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਨੀਤੀ ਕੀ ਹੋਵੇ, ਉਹਦੇ ਨਾਲ ਨਾਲ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਮਸਲੇ ਨੂੰ ਲੈ ਕੇ ਜਿਹਦੇ 'ਚ ਨਿਸ਼ਚਿਤ ਤੌਰ ਤੇ ਐਜੂਕੇਸ਼ਨ ਤੇ ਜਿਹੜਾ ਹਮਲਾ ਕੀਤਾ ਮੋਦੀ ਦੀ ਸਰਕਾਰ ਨੇ, ਨਿਊ ਐਜੂਕੇਸ਼ਨ ਪਾਲਿਸੀ ਲਿਆ ਕੇ, ਉਹ ਵੀ ਸ਼ਾਮਲ ਆ, ਜਿਹਦੇ 'ਚ ਵੱਖਰੀਆਂ ਵੱਖਰੀਆਂ ਹੈਲਥ ਫੈਸਿਲਿਟੀਜ਼ ਤੇ ਬਾਕੀ ਚੀਜ਼ਾਂ ਦਾ ਜਿਹੜਾ ਮਾਡਲ ਕੀ ਹੋਵੇ ਇਸ ਦੇਸ਼ 'ਚ ਉਹ ਵੀ ਸ਼ਾਮਲ ਆ। ਪਰ ਨਾਲ ਦੀ ਨਾਲ ਵੱਡਾ ਸਵਾਲ ਜਿਹੜਾ ਬੇਰੁਜ਼ਗਾਰੀ ਦਾ, ਉਹਨੂੰ ਹੱਲ ਕਰਨ ਦੇ ਲਈ ਮਤਲਬ ਜਥੇਬੰਦੀਆਂ ਲਗਾਤਾਰ ਇਹਦੇ ਤੇ ਵੀ ਕੰਮ ਕਰ ਰਹੀਆਂ। ਇੱਕ ਜਿਹੜੀ ਮੰਗ ਇਹ ਵੀ ਨੌਜਵਾਨਾਂ 'ਚ ਲਗਾਤਾਰ ਉੱਠ ਰਹੀ ਆ ਕਿ ਭਗਤ ਸਿੰਘ ਦੇ ਨਾਂ ਤੇ ਇੱਕ ਕਾਨੂੰਨ ਬਣੇ, ਇਸ ਦੇਸ਼ ਦੀ ਪਾਰਲੀਮੈਂਟ ਪਾਸ ਕਰੇ ਕਾਨੂੰਨ ਜਿਹਦੇ ਰਾਹੀਂ ਹਰੇਕ ਨੂੰ ਰੁਜ਼ਗਾਰ ਦੇਣ ਦੀ ਗਰੰਟੀ ਹੋਵੇ ਇਸ ਦੇਸ਼ ਦੇ ਵਿੱਚ, ਚਾਹੇ ਉਹ ਬਨੇਗਾ ਉਹਨੂੰ ਕਾਨੂੰਨ ਕਹਿ ਲਈਏ, ਭਗਤ ਸਿੰਘ ਨੈਸ਼ਨਲ ਇੰਪਲੋਇਮੈਂਟ ਗਰੰਟੀ ਐਕਟ ਆ ਜਿਹੜਾ ਉਹਨੂੰ ਇਸ ਨਾਂ ਦੇ ਨਾਲ ਵੀ ਵਿਦਿਆਰਥੀ ਤੇ ਨੌਜਵਾਨ ਉਹਦੇ ਤੇ ਕੰਮ ਕਰ ਰਿਹਾ। ਸੋ ਮੈਂ ਸਮਝਦਾ ਕਿ ਅਸੀਂ ਆਉਣ ਵਾਲੇ ਭਵਿੱਖ ਦੇ ਜਿਹੜੇ ਸਾਡੇ ਸਾਹਮਣੇ ਚੈਲੰਜ ਆ, ਜਿਹੜੀਆਂ ਮਤਲਬ ਜਿੰਨੀਆਂ ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਆਉਣ ਵਾਲਾ ਦੌਰ ਆ ਇਸ ਨੌਜਵਾਨ ਪੀੜ੍ਹੀ ਨੂੰ ਲੈ ਕੇ ਗੁਜ਼ਰੇਗਾ, ਉਹਦੀ ਤਿਆਰੀ ਕਰਵਾਉਣ ਵਾਲਾ ਕੰਮ ਇਸ ਕਿਸਾਨ ਅੰਦੋਲਨ ਨੇ ਕਰਾਇਆ। ਸਾਨੂੰ ਪੂਰੀ ਉਮੀਦ ਆ ਕਿ ਕਾਰਪੋਰੇਟ ਹਾਊਸਿਸ ਦੇ ਖਿਲਾਫ ਚੱਲੀ ਵੀ ਇਹ ਜੰਗ ਆ ਜਿਹੜੀ ਜਮਾਤੀ ਅੰਦੋਲਨ, ਇਸੇ ਕਰਕੇ ਹੀ ਇਹਦੇ ਤੇ ਕੋਈ ਵੀ ਹਮਲਾ ਜਿਹੜਾ ਬੀਜੇਪੀ ਦਾ ਕੋਈ ਕਾਰਡ ਆ ਉਹ ਨਹੀਂ ਚੱਲ ਸਕਿਆ। ਉਹ ਧਰਮ ਦੇ ਨਾਂ ਤੇ ਨਹੀਂ ਵੰਡ ਸਕੇ, ਉਹ ਭਾਸ਼ਾ ਦੇ ਨਾਂ ਤੇ ਨਹੀਂ ਵੰਡ ਸਕੇ, ਉਹ ਖਾਲਿਸਤਾਨੀ ਕਹਿ ਕੇ ਨਹੀਂ ਵੰਡ ਸਕੇ, ਉਹ ਸਿੱਖ ਵਰਸਸ ਕਾਮਰੇਡ ਕਰਕੇ ਨਹੀਂ ਵੰਡ ਸਕੇ, ਉਹ ਕਿਸੇ ਵੀ ਦਾਅ 'ਚ ਕਾਮਯਾਬ ਇਸ ਕਰਕੇ ਨਹੀਂ ਹੋਏ ਕਿਉਂਕਿ ਜਮਾਤੀ ਆਧਾਰ ਤੇ ਲੜਨ ਵਾਲੇ ਲੋਕਾਂ ਨੇ ਆਰਥਿਕ ਲੜਾਈ ਨੂੰ ਸਹੀ ਤਰੀਕੇ ਨਾਲ ਤੇ ਜਥੇਬੰਦੀਆਂ ਦੇ ਜਾਬਤੇ 'ਚ ਲੜਿਆ। ਸੋ ਮੈਨੂੰ ਉਮੀਦ ਆ ਕਿ ਇਸ ਅੰਦੋਲਨ 'ਚੋਂ ਸਿੱਖੀਆਂ ਹੋਈਆਂ ਗੱਲਾਂ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਬਾਕੀ ਜੰਗਾਂ ਨੇ ਉਹਦੇ 'ਚ ਕੰਮ ਆਉਣਗੀਆਂ। ਤੇ ਇਸ ਅੰਦੋਲਨ ਨੇ ਜਦੋਂ ਅਸੀਂ ਕਲਚਰਲ ਮੰਡਲੀ ਦੇ ਤੌਰ ਤੇ ਵੀ ਕੰਮ ਕਰਦੇ ਸੀ, ਸਭ ਤੋਂ ਪਹਿਲੀ ਲਾਇਬ੍ਰੇਰੀ ਜਿਹੜੀ ਸਭ ਤੋਂ ਛੋਟੀ ਲਾਇਬ੍ਰੇਰੀ ਸੀ ਮੈਨੂੰ ਲੱਗਦਾ ਇਸ ਅੰਦੋਲਨ ਦੀ, ਸਾਡੇ ਕੋਲ ਇਹ ਤਾਂ ਅਸੀਂ ਸੋਚ ਕੇ ਨਹੀਂ ਸੀ ਗਏ ਵੀ ਉੱਥੇ ਇੰਨਾ ਲੰਬਾ ਟਾਈਮ ਬੈਠਣਾ ਪਊਗਾ ਤੇ ਕਿਤਾਬਾਂ ਲੈ ਕੇ ਚੱਲੀਏ ਤਾਂ ਕਿ ਕੋਈ ਲਾਇਬ੍ਰੇਰੀ ਬਣੇ। ਕਿਸੇ ਦੇ ਮੇਰੇ ਬੈਗ ਦੇ ਵਿੱਚ ਮੈਕਸਿਮ ਗੋਰਕੀ ਦਾ ਮਹਾਨਾਵਲ ਸੀ, ਕਿਸੇ ਹੋਰ ਦੇ ਇੱਕ ਸਾਥੀ ਦੇ ਬੈਗ ਦੇ ਵਿੱਚ ਅਕਾਲੀ ਮੋਰਚਿਆਂ ਦਾ ਇਤਿਹਾਸ ਬਾਬਾ ਸੋਹਣ ਸਿੰਘ ਜੋਸ਼ ਦੀ ਕਿਤਾਬ ਆ। ਸੋ 8-10 ਕਿਤਾਬਾਂ ਅਸੀਂ ਇੱਕ ਟੋਕਰੇ 'ਚ ਪਾ ਕੇ
ਉਹਨਾਂ ਨੂੰ 3 ਡੰਡਿਆਂ ਤੇ ਖੜੇ ਕਰਕੇ ਮੈਨੂੰ ਲੱਗਦਾ ਸਿੰਘੂ ਬਾਰਡਰ ਦੀ ਸਭ ਤੋਂ ਪਹਿਲੀ ਤੇ ਛੋਟੀ ਲਾਇਬ੍ਰੇਰੀ ਉਹ ਤਿਆਰ ਕੀਤੀ ਤਾਂ ਕਿ ਇਸ ਮੂਵਮੈਂਟ ਦਾ ਇੱਕ ਵਿਜ਼ਨ ਦਿਖਾਇਆ ਜਾ ਸਕੇ that this movement is not a brainless movement, it has a legacy, ਤੇ ਉਸ ਲੈਗੇਸੀ ਨੂੰ ਲੈ ਕੇ ਹੀ ਅੰਦੋਲਨ ਅੱਗੇ ਵਧੇਗਾ ਤੇ ਉਹ 1 ਸਾਲ ਦੇ ਵਿੱਚ ਸਾਬਿਤ ਵੀ ਹੋਇਆ। ਸੋ ਇਹਨਾਂ ਸਾਰੀਆਂ ਪ੍ਰਾਪਤੀਆਂ, ਇਹਨਾਂ ਸਾਰੀਆਂ ਨਿੱਕੀਆਂ ਨਿੱਕੀਆਂ ਭਾਵੁਕ ਕਰ ਦੇਣ ਵਾਲੀਆਂ ਜਿਹੜੀਆਂ ਕਹਿ ਲਓ ਮੂਵਮੈਂਟਸ ਨੇ, ਉਹਨਾਂ ਦੇ ਵਿੱਚ ਹੀ ਇੱਕ ਵੱਡਾ ਫਾਇਦਾ ਮੈਨੂੰ ਲੱਗਦਾ ਨੌਜਵਾਨਾਂ ਨੇ ਇਹ ਵੀ ਲਿਆ ਕਿ ਭਗਤ ਸਿੰਘ ਨਾਲ ਜਿਹੜੀ ਉਹਨਾਂ ਦੀ ਭਾਵਨਾਤਮਕ ਸਾਂਝ ਆ, ਜਿਹੜੀ ਗੱਡੀਆਂ ਪਿੱਛੇ ਫੋਟੋ ਲਾ ਕੇ ਜਾਂ ਉਹਦੇ ਵਰਗੀ ਪੱਗ ਬੰਨ ਕੇ ਵਾਲੀ ਸਾਂਝ ਆ, ਉਹਨੂੰ ਭਾਵਨਾਤਮਕ ਸਾਂਝ ਨੂੰ ਵਿਚਾਰਧਾਰਕ ਸਾਂਝ ਚ ਬਦਲਣ ਵਿੱਚ ਵੀ ਲੋਕ ਆ ਜਿਹੜੇ ਕਾਮਯਾਬ ਹੋਏ। ਸੋ ਮੈਨੂੰ ਲੱਗਦਾ ਵੀ ਇਹ ਜੇ ਕਿਸਾਨ ਅੰਦੋਲਨ ਬਾਰੇ ਹੋਰ ਵੀ ਗੱਲਾਂ ਕਰਨੀਆਂ ਹੋਣ ਤੇ 1 ਸਾਲ ਦਾ ਤਜਰਬਾ, ਕਈ ਚੀਜ਼ਾਂ ਹੋਰ ਸਾਂਝੀਆਂ ਕੀਤੀਆਂ ਜਾ ਸਕਦੀਆਂ, ਪਰ ਮੈਨੂੰ ਲੱਗਦਾ ਕਿ ਇਹ ਮੁੱਖ ਗੱਲਾਂ ਨੇ ਜਿਹੜੀਆਂ ਮੈਂ ਅੱਜ ਦੇ ਇਸ ਗੱਲ 'ਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੀ। ਜੀ ਵਿੱਕੀ ਜੀ, ਤੁਸੀਂ ਜਦੋਂ ਗੱਲ ਕੀਤੀ ਕਿ ਉੱਥੇ ਪਿੰਡ ਇੱਕ ਬੱਜਾ ਜਾਂ ਪਿੰਡ ਇਕੱਠਾ ਹੋਇਆ ਤੇ ਪਿੰਡਾਂ ਦੇ ਨਾਂ ਵੀ ਰੱਖੇ ਗਏ ਤੇ ਉੱਥੇ ਮੈਂ ਵੇਖਦਾ ਸਾਂ ਕਿ ਅਜੀਤ ਸਿੰਘ ਦਾ ਨਾਂ ਆ ਜਾਂ ਉੱਥੇ ਭਗਤ ਸਿੰਘ ਦਾ ਨਾਂ ਸੀ ਤੇ ਲੈਲਪੁਰ ਦੇ ਵਿੱਚ ਹੋਏ ਜ਼ਿਲ੍ਹਾ ਜਲਸਾ ਸੀ, ਉਹਦੇ ਉੱਤੇ ਵੀ ਗੱਲਾਂ ਬਾਤਾਂ ਹੋਈਆਂ ਤੇ ਜਿਹੜੇ ਨੌਜਵਾਨ ਸਨ ਉਹ ਤੁਹਾਡੇ ਨਾਲ ਮਿਲ ਕੇ ਉਹ ਇਸ ਤਰ੍ਹਾਂ ਗੱਲਾਂ ਕਰਦੇ ਆ, ਉਹਨਾਂ ਨੂੰ ਲੱਗਦਾ ਨਹੀਂ ਸੀ ਕਿਧਰੇ ਕਿ ਅਸੀਂ ਜੁੜ ਰਹੇ ਹਾਂ ਪੰਜਾਬ ਦੇ ਨਾਲ, ਪੰਜਾਬ ਦੇ ਇਤਿਹਾਸ ਦੇ ਨਾਲ। ਉਹਨਾਂ ਦਾ ਮਤਲਬ ਕਿ ਮੈਂ ਅਗਰ ਇੱਧਰ ਦੀ ਆਪਣੇ ਵੱਲ ਦੀ ਗੱਲ ਕਰਾਂ ਤੇ ਸਾਡੇ ਵੱਲ ਜਦੋਂ ਅਸੀਂ ਪੰਜਾਬ ਦੇ, ਮੈਂ ਪਹਿਲੇ ਸ਼ੁਰੂ 'ਚ ਗੱਲ ਕੀਤੀ ਕਿ ਜਦੋਂ ਉਹਨਾਂ ਨੂੰ ਮੈਂ ਕਹਿੰਦਾ ਕਿ 1907 ਵਿੱਚ ਇੱਥੇ ਲੋਕ ਇਕੱਠੇ ਹੋਏ ਤੇ ਇਸ ਤਰ੍ਹਾਂ ਜਲਸਾ ਹੋਇਆ ਤੇ ਉਹਨਾਂ ਦੇ ਹਿਸਾਬ 'ਚ ਨਹੀਂ ਆਉਂਦਾ ਸੀ ਜਿੰਨਾ ਚਿਰ ਉਹਨਾਂ ਨੇ ਇਹ ਨਹੀਂ ਸੀ ਵੇਖਿਆ। ਤੇ ਉਧਰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਹੋਈਆਂ ਤੇ ਕੀ ਨੌਜਵਾਨਾਂ ਦਾ ਇਹ ਬਣਿਆ ਕਿ ਉਹ ਪੰਜਾਬ ਦਾ ਜਿਹੜਾ ਇਤਿਹਾਸ ਹੈ ਉਹਨੂੰ ਵੀ ਪੜ੍ਹਨ, ਕਿਉਂਕਿ ਪੰਜਾਬ ਦੇ ਇਤਿਹਾਸ ਨੂੰ ਪੜ੍ਹਨ ਦਾ ਵੀ ਤੇ ਇੱਕ ਰੌਲਾ ਹੈ ਨਾ। ਬਿਲਕੁਲ, ਮੈਨੂੰ ਲੱਗਦਾ ਵੀ ਇਹ ਜਿੰਨਾ ਸ਼ਾਨਦਾਰ ਵਿਰਸਾ ਇੱਥੋਂ ਦੇ ਜੁਝਾਰੂ ਲੋਕਾਂ ਦਾ, ਜਿਹਦੇ 'ਚ ਕੂਕਾ ਮੂਵਮੈਂਟ ਵੀ ਆ, ਜਿਹਦੇ 'ਚ ਗਦਰ ਪਾਰਟੀ ਵੀ ਆ, ਜਿਹਦੇ 'ਚ ਮਤਲਬ ਉਸੇ ਲੜੀ 'ਚ ਤੁਰੇ ਆਉਂਦੇ ਭਗਤ ਸਿੰਘ, ਸਰਾਭੇ ਤੇ ਉਹ ਸਾਰੀ ਦੀ ਸਾਰੀ ਨੌਜਵਾਨ ਪੀੜ੍ਹੀ ਵੀ ਸ਼ਾਮਲ ਆ। ਤੇ ਮੈਨੂੰ ਲੱਗਦਾ ਵੀ ਜਿਹੜੀ ਹਜੇ ਤੱਕ ਵੀ ਇਸ ਧਰਤੀ ਤੇ ਉਹ ਲੋਕ ਜਿਉਂਦੇ ਜਾਗਦੇ ਬਾਬੇ ਸਾਡੇ ਕੋਲੇ ਉਦਾਹਰਨਾਂ ਨੇ, ਜਿਨ੍ਹਾਂ ਨੇ ਬਰਤਾਨਵੀ ਹਕੂਮਤ ਦੇ ਖਿਲਾਫ ਲੜਾਈਆਂ ਲੜੀਆਂ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਾ ਕੰਮ ਕੀਤਾ ਸਾਡੇ ਕੋਲੇ। ਉਹ ਮਤਲਬ ਚਾਹੇ ਘੱਟ ਨੇ ਹੁਣ, ਕਿਉਂਕਿ ਲੰਬਾ ਸਮਾਂ ਹੋ ਗਿਆ ਆਜ਼ਾਦੀ ਤੋਂ ਬਾਅਦ, ਉਹਨਾਂ ਦੀਆਂ ਉਮਰਾਂ ਵੀ ਜਿਹੜੀਆਂ ਉਹ ਆਪਦੀਆਂ ਉਮਰਾਂ ਟਪਾ ਚੁੱਕੇ, ਪਰ ਹੁਣ ਵੀ ਉਹ ਬਾਬੇ ਜਿਉਂਦੇ ਨੇ। ਸੋ ਉਸ ਇਤਿਹਾਸ ਨੂੰ ਜਿਹੜਾ ਬਰਤਾਨਵੀ ਹਕੂਮਤ ਦੇ ਖਿਲਾਫ ਲੜੀ ਵੀ ਤਾਜ਼ੀ ਜੰਗ ਆ, ਉਸ ਤੋਂ ਬਾਅਦ ਚ ਵੱਡਾ ਅੰਦੋਲਨ ਤਾਂ ਇਹ ਕਿਸਾਨੀ ਅੰਦੋਲਨ ਹੋਇਆ, ਪਰ ਨਾਲ ਦੀ ਨਾਲ ਜਿਹੜੀਆਂ ਕੂਕਿਆਂ ਦੀਆਂ ਮੂਵਮੈਂਟਾਂ ਨੇ, ਜਿਹੜੇ ਗਦਰ ਪਾਰਟੀ ਦੀ ਮੂਵਮੈਂਟ ਆ, ਭਗਤ ਸਿੰਘ, ਮੈਂ ਇਸੇ ਕਰਕੇ ਕਿਹਾ ਵੀ ਭਾਵਨਾਤਮਕ ਸਾਂਝ ਤੋਂ ਉੱਪਰ ਵਿਚਾਰਧਾਰਕ ਸਾਂਝ ਬਣਾਉਣ ਵਾਲਾ ਕੰਮ ਕੀਤਾ। ਉੱਥੇ ਲਾਇਬ੍ਰੇਰੀਆਂ ਦੇ ਵਿੱਚ ਜਿੱਦਾਂ ਜੰਗੀ ਕਿਤਾਬ ਘਰ ਬਣਿਆ, ਨਵਕਿਰਨ ਜੀ ਨੇ ਇੱਕ ਭਗਤ ਸਿੰਘ ਲਾਇਬ੍ਰੇਰੀ ਬਾਕੀ ਸਾਥੀਆਂ ਨਾਲ ਰਲ ਕੇ ਉੱਥੇ ਟਿਕਰੀ ਬਾਰਡਰ ਤੇ ਬਣਾਈ। ਮਤਲਬ ਅਲੱਗ-ਅਲੱਗ ਥਾਵਾਂ ਤੇ ਪਈਆਂ ਕਿਤਾਬਾਂ, ਇੰਨੀਆਂ ਜ਼ਿਆਦਾ ਲਾਇਬ੍ਰੇਰੀਜ਼ ਬਣਨ ਦਾ ਕਾਰਨ ਹੀ ਇਹ ਸੀ ਕਿ ਪੜ੍ਹਨ ਵਾਲੇ ਲੋਕ ਉੱਥੇ ਆ ਕੇ ਆਪਦੇ ਆਪ ਨੂੰ ਜਾਣਨ ਦਾ, ਮੈਂ ਕਹੂੰਗਾ ਆਪਦੇ ਆਪ ਨੂੰ ਜਾਣਨ ਦਾ, ਕਿਉਂਕਿ ਉਹ ਸਭ ਕੁਝ ਜਿਹੜਾ ਪੰਜਾਬ ਦੀ ਮਿੱਟੀ ਦੇ ਵਿੱਚ ਆ, ਪੰਜਾਬ ਦੀ ਮਿੱਟੀ ਦੇ ਵਿੱਚ ਰਲਿਆ ਉਹਨਾਂ ਸ਼ਹੀਦਾਂ ਦਾ ਖੂਨ ਆ, ਜਿਹਦੇ 'ਚ 750 ਸ਼ਹੀਦ ਵੀ ਸ਼ਾਮਲ ਆ। ਉਹ ਸਾਰੀਆਂ ਚੀਜ਼ਾਂ ਨੂੰ ਡਾਕੂਮੈਂਟ ਕਰਦਿਆਂ ਤੇ ਉਹਨੂੰ ਪੜ੍ਹਨ ਦਾ ਕੰਮ ਕਰਦਿਆਂ ਉਹਨਾਂ ਜੰਗਜੂਆਂ ਨੇ ਉਸ ਅੰਦੋਲਨ ਦੀ ਧਰਤੀ ਤੇ ਰਹਿ ਕੇ ਕੀਤਾ। ਜਦੋਂ ਇੰਟਰੈਕਸ਼ਨਸ ਹੁੰਦੀਆਂ ਸੀ, ਜਿੱਦਾਂ ਅਸੀਂ ਮਤਲਬ ਜਦੋਂ ਇਪਟਾ ਮੋਗਾ ਵੱਲੋਂ ਨਾਟਕ ਕਰਨ ਲਈ, ਕਿਉਂਕਿ ਜਿੱਦਾਂ ਗੁਰਦੀਪ ਵੀਰ ਨੇ ਪਹਿਲਾਂ ਦੱਸਿਆ ਕਿ ਇਹ ਸੱਚ ਹੈ, 15 ਕਿਲੋਮੀਟਰ ਦੇ ਕਾਫਲੇ ਚੋਂ ਹਰ ਬੰਦਾ ਰੋਜ਼ ਸਟੇਜ ਤੱਕ ਨਹੀਂ ਸੀ ਜਾ ਸਕਦਾ ਗੱਲ ਸੁਣਨ ਵਾਸਤੇ। ਸਪੀਕਰ ਵੀ ਲੰਬਾ ਸਮਾਂ ਮਤਲਬ 3-4 ਕਿਲੋਮੀਟਰ ਦੇ ਏਰੀਏ ਦੇ ਵਿੱਚ ਲੱਗੇ ਰਹੇ, ਪਿੱਛੇ ਤੱਕ ਸਪੀਕਰ ਵੀ ਨਾ ਹੋਣ ਕਰਕੇ ਗੱਲ ਨਹੀਂ ਸੀ ਕਈ ਵਾਰੀ ਜਾਂਦੀ। ਟਰੋਲੀ ਟਾਈਮ ਅਖਬਾਰ ਨੇ ਜਿੱਦਾਂ ਆਪਦੀ ਗੱਲ ਲਿਜਾਣ ਦਾ ਕੰਮ ਕੀਤਾ, ਉਹਦਾ ਅਸੀਂ ਕੋਸ਼ਿਸ਼ ਕਰਦੇ ਸੀ ਕਿ ਜਿਹੜੀਆਂ ਨਾਟਕ ਮੰਡਲੀਆਂ ਵੀ ਆਉਣ ਜਾਂ ਇਪਟਾ ਦੇ ਸਾਥੀ ਵੀ ਜਾਣ ਤੇ ਉਹ ਸਟੇਜ ਨਾਲੋਂ ਵਧੇਰੇ ਪਿੱਛੇ ਇਕੱਠ 'ਚ ਜਾ ਕੇ ਆਪਦੀ ਗੱਲ ਕਰਨ। ਸੋ ਉਹ ਮਤਲਬ ਉੱਥੇ ਵਾਕਈ ਏਦਾਂ ਲੱਗਦਾ ਸੀ ਜਿਵੇਂ ਪਿੰਡ ਦੇ ਕਿਸੇ ਵਿਹੜੇ 'ਚ ਖੜੇ ਆ ਤੇ ਲੋਕ ਆਪਦੇ ਬਨੇਰਿਆਂ ਤੇ ਖੜ ਕੇ ਉਹ ਨਾਟਕ ਦੇਖਣ ਵਾਸਤੇ ਆਏ ਆ। ਡਰਨਾ ਨਾਟਕ ਇੱਕ ਬੜਾ ਮਕਬੂਲ ਹੋਇਆ ਇਸ ਅੰਦੋਲਨ ਦੇ ਵਿੱਚ ਨਾਟਕ, ਇਸੇ ਅੰਦੋਲਨ ਨੇ ਉਸ ਨਾਟਕ ਨੂੰ ਜਨਮ ਦਿੱਤਾ। ਸ਼ਾਲਾ ਮੈਂਡਾ ਜੀਵੇ ਢੋਲਾ ਇੱਕ ਗਾਣੇ ਦੀ ਪੁਰਾਣੀ ਜਿਹੜੀ ਲੋਕ ਧੁਨ ਦੇ ਉੱਤੇ ਅਲੱਗ-ਅਲੱਗ ਟੱਪੇ ਬਣਾ ਕੇ ਅਸੀਂ, ਜਿਹਦੇ 'ਚ ਭਾਈ ਲਾਲੋ ਦਾ ਜ਼ਿਕਰ ਕਰਕੇ, ਜਿਹਦੇ 'ਚ ਜ਼ਿਕਰ ਕੀਤਾ ਕਿ ਅਸੀਂ ਕੇਸ ਵਿਰਾਸਤ 'ਚ ਆਉਂਦੇ ਹਾਂ, ਜਿਹਦੇ 'ਚੋਂ ਸਿਆਸਤ ਦਾ ਜ਼ਿਕਰ ਕਰਦਿਆਂ ਮੋਦੀ ਤੇ ਉਹਦੀ ਜੁੰਡਲੀ ਪੂਰੀ ਦੀ ਪੂਰੀ ਉਹ ਕਿਵੇਂ ਲੁੱਟਣਾ ਚਾਹੁੰਦੀ ਆ,
ਸੋ ਇੱਕ ਵੀਰ ਰਸ ਦਿੰਦੇ ਆ ਉਹ ਗਾਣਾ ਵੀ ਲੋਕਾਂ ਦੇ ਵਿੱਚ ਲਗਾਤਾਰ ਗਾਇਆ ਜਾਂਦਾ ਰਿਹਾ। ਸੋ ਅੰਦੋਲਨ ਨੇ ਬੜੀਆਂ ਚੀਜ਼ਾਂ ਨੂੰ ਜਨਮ ਦਿੱਤਾ ਤੇ ਨੌਜਵਾਨ ਪੀੜ੍ਹੀ ਜਿਹੜੀ ਸ਼ਾਇਦ ਪਹਿਲਾਂ ਲਾਇਬ੍ਰੇਰੀਆਂ 'ਚ ਆਉਣ ਦੀ ਆਦੀ ਨਹੀਂ ਸੀ ਜਾਂ ਪਹਿਲਾਂ ਯੂਨੀਅਨ ਦਾ ਕਿਸੇ ਦਾ ਵੀ ਝੰਡਾ ਚੱਕ ਕੇ ਲੜਨ ਵਾਲਾ ਕੰਮ ਨਹੀਂ ਸੀ ਕਰਦੀ, ਉਹਨਾਂ ਲੋਕਾਂ ਨੇ ਝੰਡਾ ਚੱਕਣਾ, ਆਪਦੇ ਮੋਢੇ ਤੇ ਰੱਖਣਾ ਇੱਕ ਮਾਣ ਵਾਲੀ ਗੱਲ ਸਮਝਿਆ। ਸੋ ਇਹ ਆਉਣ ਵਾਲੀਆਂ ਜੰਗਾਂ ਦੀ ਮੈਨੂੰ ਲੱਗਦਾ ਕਿ ਇੱਕ ਤਿਆਰੀ ਦਾ ਬਿਗਲ ਵੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਵਿੱਕੀ ਜੀ, ਤੁਸੀਂ ਸਾਡੇ ਨਾਲ ਰਹਿਣਾ। ਅਸੀਂ ਗੱਲਬਾਤ ਨੂੰ ਅੱਗੇ ਵਧਾਣੇ ਔਰ ਅੱਗੇ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਨੌਜਵਾਨ ਲੀਡਰ ਅਮਨਦੀਪ ਕੌਰ ਖੀਵਾ ਸਾਡੇ ਨਾਲ ਨੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਸਕਰੀਨ ਤੇ ਆਉਣ। ਅਮਨਦੀਪ ਜੀ, ਜੀ ਆਇਆਂ ਨੂੰ ਲੈਲਪੁਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੋਹਿਦ ਜੀ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਜਿਹੜਾ ਹੈ ਉਹ ਆਏ, ਔਰ ਇਸ ਤੋਂ ਪਹਿਲੇ ਵੀ ਜਦੋਂ ਇਹ ਚੱਲ ਰਿਹਾ ਸੀ ਪ੍ਰੋਗਰਾਮ ਤੁਸੀਂ ਉਦੋਂ ਵੀ ਆਏ, ਔਰ ਨਾਲ ਦੀ ਨਾਲ ਅਸੀਂ ਤੁਹਾਡੇ ਉਸ ਜਾਂ ਤੁਸੀਂ ਉਸ ਪ੍ਰੋਟੈਸਟ ਦੇ ਵਿੱਚ ਜਿੰਨੇ ਐਕਟਿਵ ਸੀ ਉਹਨਾਂ ਦਿਨਾਂ ਦੇ ਵਿੱਚ ਔਰ ਤੁਹਾਡੇ ਟੱਪੇ ਅਸੀਂ ਸੁਣੇ, ਔਰ ਜੋ ਉੱਥੇ ਸਾਰਾ ਕਲਚਰਲ ਤੁਸੀਂ ਐਕਟੀਵਿਟੀਜ਼ ਕਰ ਰਹੇ ਸੋ, ਲੋਕਾਂ ਨੂੰ ਜੋੜ ਰਹੇ ਸੋ, ਉਹ ਵੀ ਅਸੀਂ ਵੇਖਿਆ। ਤੇ ਅੱਜ ਅਸੀਂ ਤੁਹਾਡੇ ਕੋਲੋਂ ਸੁਣਨਾ ਚਾਹਾਂਗੇ ਕਿ ਜਦੋਂ ਤੁਸੀਂ ਕਾਮਯਾਬ ਹੋ ਕੇ ਵਾਪਸ ਮੁੜੇ ਹੋ ਕਿ ਕਿੱਦਾਂ ਉਹ ਸਾਰਾ ਟਾਈਮ ਸੀ ਜਿਹੜਾ ਤੁਸੀਂ ਉੱਥੇ ਗੁਜ਼ਾਰਿਆ। ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੈਂ ਦੁਬਾਰਾ ਅਦਾ ਕਰ ਦੇਵਾਂ, ਕਿਉਂਕਿ ਜਦੋਂ ਅਸੀਂ ਉੱਥੇ ਬੈਠੇ ਸੀ ਮੈਨੂੰ ਲੱਗਦਾ ਕਿ ਲਗਭਗ ਇਹੀ ਦਿਨ ਸੀ ਜਦੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋਈ ਸੀ। ਤਾਂ ਉਦੋਂ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾ ਰਿਹਾ ਸੀ ਮੀਡੀਆ ਦੁਆਰਾ, ਕਿਉਂਕਿ ਅਸੀਂ ਤਾਂ ਜਦੋਂ ਪਹਿਲੇ ਦਿਨ ਡਫਲੀ ਲੈ ਕੇ ਟਿਕਰੀ ਬਾਰਡਰ ਤੇ ਪਹੁੰਚਦੇ ਹਾਂ ਤਾਂ ਆਪਣੇ ਇੰਡੀਆ ਦਾ ਇੱਕ ਬਹੁਤ ਮਸ਼ਹੂਰ ਚੈਨਲ ਹੈ ਜਿਹੜਾ ਕਿ ਹਮੇਸ਼ਾ ਗੋਦੀ ਮੀਡੀਆ ਦਾ ਹੀ ਰੋਲ ਨਿਭਾਉਂਦਾ ਰਿਹਾ, ਤਾਂ ਉਹਨਾਂ ਨੇ ਸਾਨੂੰ ਪੰਜਾਬ ਦੇ ਵਿਦਿਆਰਥੀਆਂ ਨੂੰ JNU ਦੇ ਵਿਦਿਆਰਥੀ ਘੋਸ਼ਿਤ ਕਰਕੇ ਤੇ ਉਹਨਾਂ ਨੇ ਸਾਨੂੰ ਇਹ ਦਿਖਾਇਆ ਸੀ ਜਿਹੜੇ ਵਿਦਿਆਰਥੀ ਹੈ ਇਹ ਆ ਗਏ ਹੈ ਤੇ ਕਿਸਾਨਾਂ, ਭੋਲੇ ਭਾਲੇ ਕਿਸਾਨਾਂ ਨੂੰ ਹੁਣੇ ਨਾਅਰੇ ਲਾਉਣਾ ਸਿਖਾਉਣਗੇ। ਮਤਲਬ ਕਿ ਪਹਿਲੇ ਦਿਨ ਹੀ ਮੀਡੀਆ ਨੇ ਅਜਿਹੀਆਂ ਚਾਲਾਂ ਚੱਲਣੀਆਂ ਸ਼ੁਰੂ ਕਰਤੀਆਂ ਸੀ ਤੇ ਉਹਦੇ ਵਿੱਚ ਕੁਝ ਕੁ ਮੀਡੀਆ ਹਾਊਸਿਸ ਸੀਗੇ ਜਿਹੜੇ ਕਿ ਸਾਡੀ ਸੱਚੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਸੀ। ਤੁਸੀਂ ਉਹਨਾਂ ਦੇ ਵਿੱਚੋਂ ਇੱਕ ਸੀ, ਤੁਹਾਡਾ ਇਸ ਗੱਲ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਤੇ ਦੂਸਰੀ ਗੱਲ ਜਿਹੜੀ ਹੈ ਕਿ ਇਹ ਅੰਦੋਲਨ ਜਿਹੜਾ ਹੈ ਪੰਜਾਬ ਤੋਂ ਸ਼ੁਰੂ ਹੋਇਆ ਸੀ, ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ ਤੇ ਪੰਜਾਬ ਜਿਹੜਾ ਹੈ ਉਹ ਖੇਤੀ ਦੇ ਨਾਲ ਸਿਰਫ ਆਰਥਿਕ ਤੌਰ ਤੇ ਨਹੀਂ ਜੁੜਿਆ ਹੋਇਆ, ਕਿ ਆਰਥਿਕ ਤੌਰ ਤੇ ਜੁੜਿਆ ਹੋਇਆ ਹੈ ਬਹੁਤ ਵੱਡੀ ਗੱਲ ਹੈ, ਲੇਕਿਨ ਪੰਜਾਬ ਦੇ ਲੋਕੀ ਆਪਦੇ ਆਪ ਨੂੰ ਭਾਵਾਤਮਕ ਤੌਰ ਤੇ ਖੇਤੀ ਦੇ ਨਾਲ ਜੁੜਿਆ ਮੰਨਦੇ ਨੇ। ਉਹਨਾਂ ਨੂੰ ਆਪਣੀ ਖੇਤੀ ਤੇ ਆਇਆ ਹਰ ਇੱਕ ਸੰਕਟ ਉਹਨਾਂ ਨੂੰ ਆਪਣੀ ਹੋਂਦ ਤੇ ਖਤਰਾ ਲੱਗਦਾ ਹੈ। ਤੇ ਜਦੋਂ ਪਛਾਣ ਦੀ ਗੱਲ ਆਉਂਦੀ ਹੈ ਤੇ ਪੰਜਾਬੀ ਮਾਨਸਿਕਤਾ ਆਪਣੀ ਪਛਾਣ ਦੇ ਨਾਲ ਇੰਨਾ ਜ਼ਿਆਦਾ ਜੁੜੀ ਹੋਈ ਹੈ, ਆਪਦੀ ਆਇਡੈਂਟੀਟੀ ਪ੍ਰਤੀ ਇੰਨੀ ਚੇਤੰਨ ਹੈ ਕਿ ਉਹ ਇਸ ਤੇ ਲੱਗਿਆ ਇੱਕ ਵੀ ਵਾਰ ਨਹੀਂ ਸਹਿੰਦੀ। ਪੰਜਾਬੀ ਸਾਹਿਤ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਬਾਬਾ ਫਰੀਦ ਜਿਹੜੇ ਪਹਿਲੇ ਹਸਤਾਖਰ ਨੇ, ਇਸ ਤੋਂ ਪਹਿਲਾਂ ਨਾਥ ਜੋਗੀ ਨੇ, ਲੇਕਿਨ ਬਾਬਾ ਫਰੀਦ ਜਿਹੜੇ ਆਪਣੇ ਸ਼ਲੋਕਾਂ ਦੇ ਨਾਲ ਜਦੋਂ ਪੰਜਾਬੀ ਸਾਹਿਤ ਦੀ ਸ਼ੁਰੂਆਤ ਮੰਨਦੇ ਆ ਤਾਂ ਉਹਨਾਂ ਦਾ ਇੱਕ ਸ਼ਲੋਕ ਹੈ ਕਿ ਫਰੀਦਾ ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀਤਾ ਜੀਓ ਸਰੀਰ ਲੈ। ਮੈਨੂੰ ਲੱਗਦਾ ਕਿ ਪੰਜਾਬੀ ਜੀਵਨ ਪ੍ਰਣਾਲੀ ਜਿਹੜੀ ਹੈ ਉਹ ਇਸ ਸ਼ਲੋਕ ਦੀ ਕਦਰ ਪ੍ਰਣਾਲੀ ਦੀ ਧਾਰਨਾ ਤੇ ਚੱਲਦੀ ਹੈ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਤਾਂ ਉਦੋਂ ਜਦੋਂ ਪਿਛਲੇ 2 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ, ਜਦੋਂ 1.5 ਸਾਲ ਪਹਿਲਾਂ ਜਦੋਂ ਇਹ ਕਾਨੂੰਨ ਜਿਹੜੇ ਹੈ ਮੋਦੀ ਸਰਕਾਰ ਬੜੇ ਹੀ ਅਨਡੈਮੋਕ੍ਰੈਟਿਕ ਢੰਗ ਦੇ ਨਾਲ ਲੈ ਕੇ ਆਉਂਦੀ ਹੈ, ਗੈਰ ਲੋਕਤੰਤਰੀ ਮਤਲਬ ਕਿ ਉਹਨਾਂ ਦਾ ਢੰਗ ਸੀ, ਤਾਂ ਜਦੋਂ ਲੋਕਾਂ ਦੇ ਵਿੱਚ ਕਿਸਾਨ ਲੀਡਰਾਂ ਦੇ ਦੁਆਰਾ, ਵੱਖ-ਵੱਖ ਪ੍ਰੋਗਰੈਸਿਵ ਲੋਕਾਂ ਦੇ ਦੁਆਰਾ, ਸੂਝਵਾਨ ਲੋਕਾਂ ਦੇ ਦੁਆਰਾ ਜਦੋਂ ਇਹ ਗੱਲ ਪਹੁੰਚਾਈ ਜਾਂਦੀ ਹੈ ਕਿ ਇਹ ਜਿਹੜੇ ਕਾਨੂੰਨ ਨੇ ਸਾਡੇ ਲਈ ਬਹੁਤ ਖਤਰਨਾਕ ਨੇ, ਇਹ ਸਾਡੀ ਜ਼ਮੀਨ ਤੇ ਹਮਲਾ ਕਰਨ ਵਾਲੇ ਨੇ, ਇਹ ਸਾਡੇ ਤੋਂ ਜ਼ਮੀਨ ਖੋਹਣ ਵਾਲੇ ਨੇ, ਤਾਂ ਲੋਕਾਂ ਨੇ ਇਸ ਨੂੰ ਆਪਣੇ ਪਛਾਣ ਤੇ ਹਮਲਾ ਮੰਨਿਆ ਤੇ ਲੋਕ ਇਸ ਦੇ ਨਾਲ ਜੁੜ ਗਏ। ਤਾਂ ਮੈਨੂੰ ਲੱਗਦਾ ਕਿ ਉਦੋਂ ਬੇਹੱਦ ਜ਼ਰੂਰੀ ਵੀ ਸੀ ਤੇ ਉਦੋਂ ਇਹ ਜੁੜਨਾ ਸੁਭਾਵਿਕ ਵੀ ਸੀ। ਤਾਂ ਬਿਲਕੁਲ ਉਸੇ ਲੜੀ ਦੇ ਤਹਿਤ ਹੀ ਅਸੀਂ ਜਿਹੜੇ ਆ ਨੌਜਵਾਨ ਵਿਦਿਆਰਥੀ ਇਸ ਅੰਦੋਲਨ ਦੇ ਨਾਲ ਜੁੜੇ ਸੀ। ਪਹਿਲਾਂ ਵੀ ਐਕਟਿਵਿਜ਼ਮ ਦੇ ਵਿੱਚ ਮੈਂ ਲਗਭਗ 3-4 ਸਾਲ ਤੋਂ ਆਈ ਹੋਈ ਹਾਂ। ਵਿਦਿਆਰਥੀ ਸੰਘਰਸ਼ਾਂ ਦੀਆਂ ਛੋਟੀਆਂ-ਛੋਟੀਆਂ ਲੜਾਈਆਂ ਕਰਦੇ ਅਸੀਂ ਇਹਨਾਂ ਲੀਹਾਂ ਤੇ ਪਏ ਹੋਏ ਹਾਂ। ਤਾਂ ਜਦੋਂ ਪੰਜਾਬ ਦੇ ਵਿੱਚ ਪਹਿਲੀ ਵਾਰ 25 ਸਤੰਬਰ ਨੂੰ ਵੱਡਾ ਪੰਜਾਬ ਬੰਦ ਹੁੰਦਾ ਹੈ ਤਾਂ ਉਦੋਂ ਲੋਕਾਂ ਦੇ ਵਿੱਚ ਇੱਕ ਲਹਿਰ ਉੱਠ ਖੜਦੀ ਹੈ। ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਸੜਕਾਂ ਇੱਕਦਮ ਬੰਦ ਹੋ ਜਾਂਦੀਆਂ ਨੇ। ਤਾਂ ਉਦੋਂ ਸਾਨੂੰ ਇੱਕ ਮਨ ਦੇ ਵਿੱਚ, ਪੇਂਡੂ ਲੋਕਾਂ ਦੇ ਮਨ ਦੇ ਵਿੱਚ ਖਾਸ ਤੌਰ ਤੇ ਸਵਾਲ ਸੀ ਕਿ
ਇਹ ਕਾਲੇ ਕਾਨੂੰਨ ਹੈ, ਇਹ ਇੰਨੀ ਕੁ ਉਹਨਾਂ ਦੇ ਕੋਲ ਵਿਆਖਿਆ ਸੀ, ਪਰ ਇਹ ਕਿਸ ਤਰ੍ਹਾਂ ਸਾਡੇ ਲਈ ਮਾਰੂ ਸਿੱਧ ਹੋਣਗੇ ਜਾਂ ਸਾਨੂੰ ਇਸ ਲੜਾਈ ਦੇ ਲਈ ਨਾਲ ਜੁੜਨਾ ਕਿਉਂ ਜ਼ਰੂਰੀ ਹੈ, ਇਹ ਕੁਝ ਸਵਾਲ ਜਿਹੜੇ ਆ ਉਹ ਪੇਂਡੂ ਲੋਕਾਂ ਦੇ ਮਨਾਂ ਦੇ ਵਿੱਚ ਸੀਗੇ। ਤਾਂ ਉਦੋਂ ਜਿਹੜੀ ਸਾਡੀ ਵਿਦਿਆਰਥੀ ਜਥੇਬੰਦੀ ਹੈ ਯੂਥ ਫੋਰ ਸਵਰਾਜ, ਤਾਂ ਸਾਨੂੰ ਇਹ ਲੱਗਦਾ ਸੀ ਕਿ ਅਸੀਂ ਕੁਝ ਹਲਕੇ ਫੁਲਕੇ ਢੰਗ ਦੇ ਨਾਲ ਗੀਤ ਸੰਗੀਤ ਦੇ ਨਾਲ ਜਾਂ ਫਿਰ ਛੋਟੇ ਛੋਟੇ ਭਾਸ਼ਣਾਂ ਦੇ ਨਾਲ ਲੋਕਾਂ ਨੂੰ ਲੋਕਾਂ ਦੀ ਭਾਸ਼ਾ ਦੇ ਵਿੱਚ ਸਮਝਾਈਏ। ਤਾਂ ਅੰਦੋਲਨ ਦੇ ਨਾਲ ਇਸ ਲੜਾਈ ਦੇ ਨਾਲ ਜੁੜਨ ਦਾ ਜਿਹੜਾ ਸਿਲਸਿਲਾ ਹੈ ਉਹ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਮੈਂ ਆਪਦੇ ਫਰੀਦਕੋਟ ਜ਼ਿਲ੍ਹੇ ਦੇ ਨਿੱਕੇ ਨਿੱਕੇ ਪਿੰਡਾਂ ਦੇ ਵਿੱਚ ਸਾਡੀ ਸਾਰੀ ਟੀਮ ਜਾ ਕੇ, ਉਹ ਚਾਹੇ ਦਾਣਾ ਮੰਡੀ ਹੈ ਪਿੰਡ ਦੀ, ਚਾਹੇ ਉਹ ਪਿੰਡ ਦੀ ਸੱਥ ਹੈ, ਚਾਹੇ ਉਹ ਕਿਤੇ ਅਸੀਂ ਔਰਤਾਂ ਨੂੰ ਇਕੱਠਾ ਕਰਕੇ ਦੱਸ ਰਹੇ ਹਾਂ, ਤਾਂ ਇਹ ਛੋਟੀਆਂ ਛੋਟੀਆਂ ਕੜੀਆਂ ਸੀ ਜਦੋਂ ਅਸੀਂ ਲੋਕਾਂ ਨੂੰ ਆਪਦੇ ਨਾਲ ਜੋੜ ਰਹੇ ਸੀ, ਉਹਨਾਂ ਨੂੰ ਉਹਨਾਂ ਦੇ ਹੀ ਜੀਵਨ ਚੋਂ ਉਦਾਹਰਨਾਂ ਲੈ ਕੇ ਸਮਝਾਇਆ ਜਾ ਰਿਹਾ ਸੀ। ਤਾਂ ਮੈਨੂੰ ਲੱਗਦਾ ਕਿ ਉਹ ਵਾਲੇ ਮਹੀਨੇ ਜਿਹੜੇ ਆ ਉਹ ਪੰਜਾਬ ਦੇ ਲੋਕਾਂ ਦੇ ਲਈ ਇੱਕ ਨਵੀਂ ਤਰ੍ਹਾਂ ਦੇ ਮਹੀਨੇ ਚੱਲ ਰਹੇ ਸੀ, ਇੱਕ ਨਵੀਂ ਤਰ੍ਹਾਂ ਦਾ ਸਮਾਂ ਸੀ ਜਦੋਂ ਲੋਕ ਕਾਰਪੋਰੇਟ ਜਗਤ ਬਾਰੇ ਜਾਣ ਰਹੇ ਸੀ। ਪਹਿਲਾਂ ਲੋਕਾਂ ਨੂੰ ਲੱਗਦਾ ਹੁੰਦਾ ਸੀ ਕਿ ਸ਼ਾਇਦ ਲੀਡਰ ਉਹਨਾਂ ਦੇ ਲਈ ਨਹੀਂ ਕੁਛ ਕਰ ਰਹੇ, ਲੇਕਿਨ ਫਿਰ ਇੱਕ ਨਵਾਂ ਦੌਰ ਆਉਂਦਾ ਕਿ ਪੰਜਾਬ ਦੇ ਲੋਕਾਂ ਦੇ ਮੂੰਹ ਤੇ ਕਾਰਪੋਰੇਟ ਘਰਾਣਿਆਂ ਦਾ ਨਾਂ ਵੀ ਚੜ੍ਹਦਾ ਹੈ। ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਕਿਵੇਂ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਕਾਰਪੋਰੇਟ ਘਰਾਣਿਆਂ ਦੇ ਹੱਥ ਟੋਕੇ ਬਣ ਕੇ ਸਾਨੂੰ ਲੁੱਟ ਰਹੀਆਂ ਨੇ। ਤਾਂ ਲੋਕ ਇਸ ਗੱਲ ਲਈ ਮਾਨਸਿਕ ਤੌਰ ਤੇ ਤਿਆਰ ਹੁੰਦੇ ਨੇ। ਤਾਂ ਉੱਥੇ ਮੈਨੂੰ ਲੱਗਦਾ ਹੈ ਕਿ ਵਿਦਿਆਰਥੀਆਂ ਦਾ, ਨੌਜਵਾਨਾਂ ਦਾ ਜਾਂ ਪੜ੍ਹੇ ਲਿਖੇ ਵਰਗ ਦਾ ਸਭ ਤੋਂ ਵੱਡਾ ਰੋਲ ਸੀਗਾ ਉਹ ਲੋਕਾਂ ਨੂੰ ਇਸ ਬੌਧਿਕ ਤੌਰ ਤੇ ਵੀ ਤਿਆਰ ਕਰਨ ਦਾ, ਕਿਉਂਕਿ ਜਿਸ ਤਰ੍ਹਾਂ ਵਿੱਕੀ ਵੀ ਕਹਿ ਰਹੇ ਨੇ ਕਿ ਅਸੀਂ ਇਹ ਦਿਖਾਉਣਾ ਚਾਹੁੰਦੇ ਸੀ ਅੰਦੋਲਨ ਦੇ ਵਿੱਚ ਕਿ ਸਾਡੇ ਕੋਲ ਕੀ ਹੈ, ਕਿ ਅਸੀਂ ਸਿਰਫ ਜੋਸ਼ ਦੇ ਨਾਲ ਨਹੀਂ ਆਏ, ਸਾਡੇ ਕੋਲੇ ਜ਼ਾਬਤਾ ਵੀ ਹੈ, ਸਾਡੇ ਕੋਲੇ ਡਿਸਿਪਲਿਨ ਵੀ ਹੈ, ਸਾਡੇ ਕੋਲੇ ਸਮਝ ਵੀ ਹੈ। ਤਾਂ ਮੈਨੂੰ ਲੱਗਦਾ ਕਿ ਉਹ ਲੋਕ ਇਸ ਪੂਰੇ ਅੰਦੋਲਨ ਦੀ ਲਾਇਬ੍ਰੇਰੀ ਸਿੱਧ ਹੋਏ ਨੇ, ਜਿਹੜੇ ਵੀ ਲੋਕਾਂ ਨੇ ਇਸ ਕਾਨੂੰਨ ਦੀਆਂ ਗੁੰਝਲਾਂ ਨੂੰ ਲੋਕਾਂ ਤੱਕ ਸੌਖੇ ਤਰੀਕੇ ਦੇ ਨਾਲ ਸਮਝਾਇਆ। ਤਾਂ 26 ਨਵੰਬਰ ਨੂੰ ਜਦੋਂ ਅਸੀਂ ਦਿੱਲੀ ਦੇ ਲਈ ਟਰਾਲੀਆਂ ਸ਼ਿੰਗਾਰ ਕੇ ਰਵਾਨਾ ਹੋ ਜਾਂਦੇ ਹਾਂ, ਉਸ ਤੋਂ ਪਹਿਲਾਂ ਮੈਨੂੰ ਯਾਦ ਹੈ ਕਿ 23 ਤਰੀਕ ਨੂੰ ਮੈਂ ਹਰਿਆਣੇ ਦੇ ਵਿੱਚ ਆਪਣੀ ਇੱਕ ਸਹੇਲੀ ਦੇ ਵਿਆਹ ਤੇ ਆਈ ਹੋਈ ਸੀ। ਤਾਂ ਘਰੋਂ ਮੈਂ ਬੈਗ ਦੇ ਵਿੱਚ ਕੱਪੜੇ ਜਿਹੜੇ ਆ ਉਹ ਲੰਮੀ ਤਿਆਰੀ ਦੇ ਲਈ ਹੀ ਪਾਏ ਸੀ। ਤਾਂ ਮੇਰੇ ਘਰਦਿਆਂ ਨੂੰ ਨਹੀਂ ਪਤਾ ਸੀਗਾ ਕਿ ਮੈਂ ਇਸ ਤੋਂ ਬਾਅਦ ਉਧਰ ਅੰਦੋਲਨ ਨੂੰ ਚਲੀ ਜਾਵਾਂਗੀ, ਤੇ ਮੈਨੂੰ ਵੀ ਨਹੀਂ ਪਤਾ ਸੀ, ਜਾਂ ਮੈਨੂੰ ਲੱਗਦਾ ਕਿ ਸਾਡੇ ਵਿੱਚ ਕਾਫਲੇ 'ਚ ਜਾਣ ਵਾਲੇ ਕਿਸੇ ਨੂੰ ਵੀ ਨਹੀਂ ਅੰਦਾਜ਼ਾ ਸੀ ਕਿ ਇਹ ਕਾਫਲਾ ਜਿਹੜਾ ਉਹ 1 ਸਾਲ ਤੱਕ ਲੰਬਾ ਚਲਾ ਜਾਊਗਾ। ਤਾਂ ਸਾਡੇ ਕੋਲ ਉਦੋਂ ਸਾਡੇ ਕੱਪੜੇ ਸੀ ਤੇ ਸਾਡੇ ਕੋਲ ਇੱਕ ਡਫਲੀ ਸੀ ਜਿਸਨੂੰ ਕਿ ਅਸੀਂ ਪਹਿਲਾਂ ਹੀ ਘਰਦਿਆਂ ਤੋਂ ਚੋਰੀ ਲਵੇਟ ਕੇ ਲੈ ਗਏ ਸੀ। ਤਾਂ ਉਹ ਡਫਲੀ ਜਿਹੜੀ ਹੈ 26 ਨਵੰਬਰ ਨੂੰ ਸਾਡੇ ਕੰਮ ਆਉਂਦੀ ਹੈ, ਜਦੋਂ ਅਸੀਂ ਟਰਾਲੀਆਂ ਦੇ ਵਿੱਚ ਚੜ੍ਹ ਕੇ ਹਰਿਆਣੇ ਦੀਆਂ ਸੜਕਾਂ ਨੂੰ ਪਾਰ ਕਰਦੇ ਹੋਏ ਦਿੱਲੀ ਵੱਲ ਨੂੰ ਵੱਧ ਰਹੇ ਸੀ। ਤਾਂ ਉਹ ਇੱਕ ਮੈਨੂੰ ਲੱਗਦਾ ਕਿ ਅਸੀਂ ਇੱਕ ਨਿੱਕੀ ਜਿਹੀ ਜ਼ਿੰਮੇਵਾਰੀ, ਇੱਕ ਬਹੁਤ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਵਿੱਚੋਂ ਇੱਕ ਨਿੱਕਾ ਜਿਹਾ ਅੰਸ਼ ਸੀ ਕਿ ਅਸੀਂ ਸਾਡੇ ਪੰਜਾਬ ਦੇ ਲੋਕ ਗੀਤਾਂ ਦੇ ਰਾਹੀਂ ਹੀ ਲੋਕਾਂ ਦੇ ਨਾਲ, ਸਾਡੇ ਸੰਘਰਸ਼ੀਆਂ ਦੇ ਨਾਲ ਵਾਰਤਾਲਾਪ ਕਰਦੇ ਰਹੇ, ਕਿਉਂਕਿ ਉਹ ਸਮਾਂ ਬਹੁਤ ਕਠਿਨ ਸੀ। ਉਸ ਵਕਤ ਸਾਡੇ ਕੋਲ ਹੋਸ਼ ਵੀ ਸੀ, ਉਸ ਵਕਤ ਸਾਡੇ ਕੋਲ ਗੁੱਸਾ ਵੀ ਸੀ, ਉਸ ਵਕਤ ਸਾਡੇ ਕੋਲ ਇਕੱਠ ਵੀ ਸੀ, ਤੇ ਉਸ ਵਕਤ ਸਾਡੇ ਮੂਹਰੇ ਬਹੁਤ ਸਾਰੀਆਂ ਮੁਸ਼ਕਲਾਂ ਵੀ ਸੀ। ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਸਾਰੀ ਸਮਝ ਹੈ, ਇਹ ਸਾਰਾ ਜਿਹੜਾ ਜ਼ਾਬਤਾ ਹੈ, ਉਹ ਲੋਕਾਂ ਦੀ ਸਮੁੱਚੀ ਸਮਝ ਦੇ ਵਿੱਚੋਂ ਉੱਭਰ ਕੇ ਬਾਹਰ ਆਇਆ ਸੀ, ਕਿਉਂਕਿ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਇੰਨੀ ਲੰਬੀ ਲੜਾਈ ਹੋ ਨਿਬੜੇਗੀ। ਤਾਂ ਜਿਵੇਂ 1 ਸਾਲ ਦੇ ਵਿੱਚ ਇਸ ਅੰਦੋਲਨ ਨੇ ਨਵੀਆਂ ਵਿਉਂਤਾਂ ਘੜੀਆਂ ਨੇ, ਨਵੇਂ ਰਾਹ ਦਿੱਤੇ ਨੇ, ਤਾਂ ਇਹ ਅੰਦੋਲਨ ਇੱਕ ਮਾਡਲ ਬਣ ਕੇ ਆਉਣ ਵਾਲੀਆਂ ਲੜਾਈਆਂ ਦੇ ਲਈ ਇੱਕ ਜ਼ਮੀਨ ਤਿਆਰ ਕਰਕੇ ਗਿਆ ਹੈ ਕਿ ਜਿਹੜੇ ਸੰਘਰਸ਼ ਆ ਉਹ ਇੰਨੇ ਲੰਬੇ ਵੀ ਲੜੇ ਜਾ ਸਕਦੇ ਹੁੰਦੇ ਨੇ। ਤਾਂ ਇਸ ਅੰਦੋਲਨ ਦੇ ਬੜੇ ਸਾਰੇ ਹਾਸਿਲ ਨੇ। ਮੈਨੂੰ ਲੱਗਦਾ ਕਿ ਸਿਰਫ ਸਾਡੀ ਇੰਨੀ ਕੁ ਜਿੱਤ ਨਹੀਂ ਹੈ ਕਿ ਅਸੀਂ 3 ਕਾਨੂੰਨਾਂ ਨੂੰ, ਜਿਨ੍ਹਾਂ ਨੂੰ ਅਸੀਂ ਰੱਦ ਕਰਾਉਣਾ ਸੀ, ਜਿਵੇਂ ਕਿ ਅੰਦੋਲਨ ਦਾ ਇੱਕ ਮੁੱਖ ਨਾਅਰਾ ਬਣ ਗਿਆ ਸੀ ਕਿ ਸੋਧਾਂ ਨਹੀਂ ਮਨਜ਼ੂਰ, 3 ਕਾਨੂੰਨ ਚਕਨਾਚੂਰ। ਤਾਂ ਮੈਨੂੰ ਲੱਗਦਾ ਕਿ ਸਿਰਫ ਇੱਥੋਂ ਤੱਕ ਹੀ ਸਾਡੀ ਜਿੱਤ ਨਹੀਂ, ਇਸ ਅੰਦੋਲਨ ਨੇ ਪੰਜਾਬ ਦੇ ਲੋਕਾਂ ਦੇ ਵਿੱਚ, ਸਭ ਤੋਂ ਵੱਧ ਪੰਜਾਬ ਦੇ ਲੋਕਾਂ ਦੇ ਵਿੱਚ, ਇਸ ਤੋਂ ਬਾਅਦ ਦੇਸ਼ ਦੁਨੀਆ ਦੇ ਵਿੱਚ ਜਿਹੜੇ ਲੜਨ ਵਾਲੇ ਲੋਕ ਆ, ਚਾਹੇ ਉਹ ਕਿਸੇ ਵੀ ਫਰੰਟ ਤੇ ਲੜ ਰਹੇ ਆ, ਐਜੂਕੇਸ਼ਨ ਦੇ ਮਸਲੇ ਤੇ ਲੜ ਰਹੇ ਆ, ਚਾਹੇ ਉਹ ਪਛਾਣਾਂ ਦੇ ਮਸਲੇ ਤੇ ਲੜ ਰਹੇ ਆ, ਚਾਹੇ ਉਹ ਬੇਰੁਜ਼ਗਾਰੀ ਦੇ ਮਸਲੇ ਤੇ ਲੜ ਰਹੇ ਆ, ਉਹਨਾਂ ਦੇ ਵਿੱਚ ਇੱਕ ਮਨੋਬਲ ਪੈਦਾ ਕੀਤਾ ਹੈ। ਪਹਿਲਾਂ ਇੱਕ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਸ਼ਾਇਦ ਹਲਕੀ ਜੀ ਗੱਲ ਲੱਗੂਗੀ ਸੁਣਨ ਵਾਲਿਆਂ ਨੂੰ, ਕਿ ਜਦੋਂ ਅਸੀਂ ਕਾਲਜ ਦੇ ਵਿੱਚ ਇੱਕ ਛੋਟੀ ਜਿਹੀ, ਕਿਉਂਕਿ ਹਮੇਸ਼ਾ ਹੱਕ ਸੱਚ ਦੇ ਲਈ ਲੜਨ ਵਾਲੇ ਲੋਕਾਂ ਦੀ ਕੋਈ ਬਾਹਲੀ ਵੱਡੀ ਭੀੜ ਨਹੀਂ ਹੁੰਦੀ ਹੈ, ਤਾਂ ਕਾਲਜ ਦੇ ਵਿੱਚ ਜਦੋਂ ਅਸੀਂ ਲੜਿਆ ਕਰਦੇ ਸੀ ਛੋਟੇ ਛੋਟੇ ਮਸਲਿਆਂ ਤੇ, ਕਾਲਜ ਦੇ ਵਿੱਚ ਚਾਹੇ ਪਾਣੀ ਦਾ ਮਸਲਾ ਹੈ, ਸਟਾਫ ਦਾ ਮਸਲਾ ਹੈ, ਫੀਸਾਂ ਵਾਧੇ ਦਾ ਮਸਲਾ ਹੈ, ਤਾਂ ਸਾਡੇ ਵਿੱਚੋਂ ਹੀ ਕੁਝ ਵਿਦਿਆਰਥੀ ਸਾਡਾ ਮਜ਼ਾਕ ਉਡਾਉਂਦੇ ਹੁੰਦੇ ਸੀ ਕਿ ਕੀ ਤੁਸੀਂ ਤੀਜੇ ਦਿਨ ਮਤਲਬ ਕਿ ਇਹ ਝੰਡੇ ਚੱਕ ਲੈਂਦੇ ਹੋ, ਜਾਂ ਪ੍ਰਿੰਸੀਪਲ ਦਫ਼ਤਰ ਦੇ ਮੂਹਰੇ ਨਾਅਰੇ ਮਾਰਨ ਲੱਗਦੇ ਹੋ, ਜਾਂ ਸਾਨੂੰ ਸੱਦੇ ਦੇਣ ਲੱਗਦੇ ਹੋ। ਤਾਂ
ਧਰਨੇ ਵਾਲਿਆਂ ਨੂੰ ਇੱਕ ਅਲੱਗ ਤਰ੍ਹਾਂ ਦਾ ਸਮਝਿਆ ਜਾਂਦਾ ਸੀ, ਸੰਘਰਸ਼ੀ ਲੋਕਾਂ ਨੂੰ ਇੱਕ ਅਲੱਗ ਤਰ੍ਹਾਂ ਦੇ ਲੋਕ ਸਮਝਿਆ ਜਾਂਦਾ ਸੀ ਕਿ ਇਹਨਾਂ ਦਾ ਤਾਂ ਕੰਮ ਹੀ ਇਹ ਆ। ਤਾਂ ਮੈਨੂੰ ਲੱਗਦਾ ਕਿ ਏਡਾ ਵੱਡਾ ਅੰਦੋਲਨ ਜਦੋਂ ਪੂਰੇ ਦੇਸ਼ ਦੇ ਵਿੱਚ ਲੜਿਆ ਗਿਆ ਤੇ ਇੰਨੀਆਂ ਸਾਰੀਆਂ ਮੁਸ਼ਕਲਾਂ ਨੂੰ ਉਹ ਸਹਿੰਦਾ ਹੋਇਆ, ਇੰਨੀਆਂ ਸਾਰੀਆਂ ਗੱਲਾਂ ਨੂੰ ਉਹ ਸਹਿੰਦਾ ਹੋਇਆ, ਜਦੋਂ ਜਿੱਤ ਵੱਲ ਨੂੰ ਵੱਧ ਗਿਆ ਤੇ ਜਿੱਤ ਉਹਦੇ ਪੈਰਾਂ ਦੇ ਵਿੱਚ ਪਈ ਸੀ, ਤਾਂ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਬੱਝਿਆ। ਲੋਕਾਂ ਨੂੰ ਲੜਨ ਦਾ, ਪੜ੍ਹਨ ਦਾ, ਜੁੜਨ ਦਾ ਮਤਲਬ ਪਤਾ ਲੱਗਿਆ ਕਿ ਆਰਗੇਨਾਈਜ਼ਡ ਪੋਲਿਟਿਕਸ ਜਿਹੜੀ ਹੈ ਉਹਦਾ ਮਹੱਤਵ ਕੀ ਹੈ। ਲੋਕਾਂ ਦੇ ਵਿੱਚ ਇਹ ਵਿਸ਼ਵਾਸ ਜਾਗਿਆ। ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਪਿਛਲੇ ਸਾਲ ਬਹੁਤ ਮੇਰੇ ਰਿਸ਼ਤੇਦਾਰਾਂ ਦਾ ਜਾਂ ਮੇਰੇ ਦੋਸਤਾਂ ਦੇ ਇਹ ਸਵਾਲ ਸੀ ਕਿ ਤੂੰ 1 ਸਾਲ ਦੀ ਪੜ੍ਹਾਈ ਕਿਉਂ ਛੱਡ ਦਿੱਤੀ ਹੈ, ਕਿ ਤੈਨੂੰ ਪੜ੍ਹਾਈ ਜਿਹੜੀ ਕੰਟੀਨਿਊ ਕਰਨੀ ਚਾਹੀਦੀ ਸੀ, ਆਨਲਾਈਨ ਹੀ ਪੜ੍ਹਨਾ ਸੀਗਾ, ਕਿਉਂ ਤੂੰ ਗੈਪ ਪਾਤਾ। ਕਿਉਂਕਿ ਅਸੀਂ ਉੱਥੇ ਬੈਠੇ ਸੀ, ਜਦੋਂ ਸਾਨੂੰ ਐਡਮਿਸ਼ਨ ਦਾ ਸੁਨੇਹਾ ਜਾਂਦਾ ਯੂਨੀਵਰਸਿਟੀ ਵੱਲੋਂ ਕਿ ਤੁਸੀਂ ਦਾਖਲਾ ਲੈ ਸਕਦੇ ਹੋ, ਤਾਂ ਅਸੀਂ ਉਦੋਂ ਖਿਆਲ ਤਿਆਗ ਦਿੰਦੇ ਹਾਂ ਕਿ ਨਹੀਂ, ਅਸੀਂ ਇੱਧਰ ਹੀ ਮਤਲਬ ਲੜਾਂਗੇ। ਤਾਂ ਉਦੋਂ ਮੈਨੂੰ ਲੱਗਦਾ ਕਿ ਜਿਹੜਾ 1 ਸਾਲ ਅਸੀਂ ਉੱਥੇ ਅੰਦੋਲਨ ਦੇ ਵਿੱਚ ਰਹਿ ਕੇ, ਉਹਨਾਂ ਤੰਬੂਆਂ ਦੇ ਵਿੱਚ ਬਹਿ ਕੇ, ਉਹਨਾਂ ਮੁਸ਼ਕਲਾਂ ਦੇ ਵਿੱਚ, ਉਹ ਠੰਡ ਸੀ, ਉਹ ਬਹੁਤ ਗਰਮੀ ਸੀ, ਜੋ ਸਿੱਖਿਆ, ਤਾਂ ਪੂਰਾ ਅੰਦੋਲਨ ਸਾਡੇ ਲਈ ਇੱਕ ਯੂਨੀਵਰਸਿਟੀ ਸੀ। ਮੈਨੂੰ ਨਹੀਂ ਲੱਗਦਾ ਕਿ ਆਪਦੀ 20 ਸਾਲਾਂ ਦੀ ਪੂਰੀ ਪੜ੍ਹਾਈ ਦੇ ਦੌਰਾਨ ਮੈਂ ਇੰਨਾ ਕੁਝ ਸਿੱਖ ਪਾਈ ਹੋਊਂਗੀ, ਮੇਰੇ ਦਿਮਾਗ ਦੀ ਇੰਨੀ ਸਕੂਲਿੰਗ ਹੋਈ ਹੋਊਗੀ। ਮੈਂ ਹੀ ਨਹੀਂ, ਮੇਰੇ ਨਾਲ ਦੇ ਬਹੁਤ ਸਾਰੇ ਨੌਜਵਾਨ ਸਾਥੀ। ਤਾਂ ਵੱਖ-ਵੱਖ ਤਰ੍ਹਾਂ ਦੇ ਤਜਰਬੇ ਹੋਏ ਨੇ। ਵਿੱਕੀ ਹੋਰਾਂ ਨੇ ਬਹੁਤ ਸੰਖੇਪ ਦੇ ਵਿੱਚ, ਮੈਨੂੰ ਲੱਗਦਾ ਗਾਗਰ ਦੇ ਵਿੱਚ ਸਾਗਰ ਇਹਨਾਂ ਨੇ ਭਰ ਦਿੱਤਾ ਹੈ, ਕਿਉਂਕਿ ਸਾਡੇ ਉੱਥੇ ਰਹਿਣ ਵਾਲਿਆਂ ਦੇ ਲਗਭਗ ਤਜਰਬੇ ਇੱਕੋ ਜਿਹੇ ਨੇ। ਸਾਡੇ ਕੋਲ ਸ਼ਬਦਾਂ ਦੀ ਘਾਟ ਹੈ। ਮੈਨੂੰ ਲੱਗਦਾ ਕਿ ਸਮੇਂ ਦੀ ਬੰਦਸ਼ ਦੇ ਵਿੱਚ ਉਹ ਸਭ ਕੁਝ ਉਛਲ ਕੇ ਬਾਹਰ ਆਉਂਦਾ, ਪਰ ਦੱਸਿਆ ਨਹੀਂ ਜਾ ਸਕਦਾ। ਕਿ ਮੈਨੂੰ, ਜਿਵੇਂ ਇਹਨਾਂ ਨੇ ਕਿਹਾ ਸੀ ਕਿ ਪਿੰਡ ਵੱਜਦਾ ਅਸੀਂ ਦੇਖਿਆ, ਬਿਲਕੁਲ ਉਹ ਪਿੰਡਾਂ ਦੀ ਸਾਂਝ, ਉਹ ਕਿਸ ਤਰ੍ਹਾਂ ਇਕੱਠੇ ਰਹਿਣਾ ਹੈ, ਕਿਸ ਤਰ੍ਹਾਂ ਸੁਚੇਤ ਵੀ ਰਹਿਣਾ ਹੈ, ਕਿਸ ਤਰ੍ਹਾਂ ਜੋਸ਼ ਵੀ ਰੱਖਣਾ ਹੈ, ਕਿਸ ਤਰ੍ਹਾਂ ਜ਼ਾਬਤਾ ਵੀ ਰੱਖਣਾ ਹੈ, ਉਹ ਯੂਨੀਵਰਸਿਟੀ ਸੀ ਜਿਹਨੇ ਸਾਨੂੰ ਨੱਕੋ ਨੱਕ ਭਰ ਕੇ ਉੱਥੋਂ ਤੋਰਿਆ ਏ। ਸਿਰਫ ਅਸੀਂ ਕਾਨੂੰਨ ਰੱਦ ਕਰਕੇ ਹੀ ਨਹੀਂ ਲੈ ਕੇ ਆਏ। ਤਾਂ ਇਸ ਅੰਦੋਲਨ ਨੇ ਸਿੱਧ ਕੀਤਾ ਏ ਕਿ ਨਵਕਿਰਨ ਨੱਤ ਹੋਰਾਂ ਦੀ 2-3 ਦਿਨ ਪਹਿਲਾਂ ਮੈਂ ਇੱਕ ਲਾਈਵ ਸੁਣ ਰਹੀ ਸੀ ਇਹਨਾਂ ਦਾ, ਜਿਹਦੇ ਵਿੱਚ ਇਹ ਕਹਿੰਦੇ ਨੇ ਕਿ ਇਹਨਾਂ ਨੇ, ਕਿ ਹੁਣ ਵੀ ਅੱਜ ਵੀ ਇਹਨਾਂ ਨੇ ਗੱਲ ਰਿਪੀਟ ਕੀਤੀ ਸੀ ਕਿ ਸਭ ਤੋਂ ਵੱਡੀ ਓਪੋਜੀਸ਼ਨ ਜਿਹੜੀ ਉਹ ਜਨਤਾ ਹੁੰਦੀ ਹੈ। ਤਾਂ ਮੋਦੀ, ਜਿਹਦੇ ਬਾਰੇ ਪੂਰੇ ਦੇਸ਼ ਦੇ ਵਿੱਚ ਨੈਰੇਟਿਵ ਸਿਰਜਿਆ ਗਿਆ ਸੀ ਕਿ ਮੋਦੀ ਦਾ ਰੱਥ ਨਹੀਂ ਮੋੜਿਆ ਜਾ ਸਕਦਾ, ਇਹ ਉਹਦਾ 56 ਇੰਚ ਦਾ ਸੀਨਾ ਹੈ, ਜਾਂ ਜੋ ਵੀ ਉਸਨੂੰ ਇੱਕ ਸਰਵ ਸ਼ਕਤੀਮਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ, ਕਿ ਉਸ ਦੇ ਵਿਰੋਧ ਦੇ ਵਿੱਚ ਕੋਈ ਨਹੀਂ ਇਸ ਦੇਸ਼ ਦੇ ਵਿੱਚ ਖੜਾ। ਤੇ ਕੋਈ ਵੀ, ਕਿੰਨੀ ਵੀ ਬਹੁਮਤ ਵਾਲੀ ਸਰਕਾਰ ਹੋਵੇ, ਕਿੱਡਾ ਵੱਡਾ ਵੀ ਕੋਈ ਸੱਤਾ ਦੇ ਵਿੱਚ ਇੱਥੇ ਆ ਜਾਵੇ, ਲੇਕਿਨ ਲੋਕਤੰਤਰ ਦੇ ਵਿੱਚ ਲੋਕਾਂ ਤੋਂ ਬਿਨਾਂ ਉਸ ਸਰਕਾਰ ਦੀ ਕੋਈ ਹੋਣੀ ਨਹੀਂ ਹੁੰਦੀ। ਇਸ ਲਈ ਆਉਣ ਵਾਲੀਆਂ ਬਹੁਤ ਸਾਰੀਆਂ ਲੜਾਈਆਂ ਦੇ ਲਈ ਇਹ ਜ਼ਮੀਨ ਤਿਆਰ ਕਰਕੇ ਗਿਆ ਅੰਦੋਲਨ ਹੈ। ਤਾਂ ਉੱਥੇ ਰਹਿੰਦਿਆਂ ਹੋਇਆਂ ਸਾਡੀ ਇੱਕ ਨਿੱਕੀ ਜਿਹੀ ਡਿਊਟੀ ਸੀ, ਜਿਸਦਾ ਤੁਸੀਂ ਦਰਸ਼ਕਾਂ ਦੇ ਨਾਲ ਜ਼ਿਕਰ ਕਰ ਰਹੇ ਹੋ। ਸਾਡੀ ਟੀਮ ਸੀ ਯੂਥ ਫੋਰ ਸਵਰਾਜ ਵੱਲੋਂ ਡਫਲੀ ਤੇ ਅਸੀਂ ਕਲਚਰਲ ਗੀਤ ਜਿਹੜੇ ਹੈ, ਤੁੱਤਕ ਤੁੱਤਕ ਤੂਤੀਆਂ ਪੰਜਾਬ ਦਾ ਬਹੁਤ ਮਸ਼ਹੂਰ ਗੀਤ ਹੈ, ਜਿਹੜਾ ਕਿ ਲੋਕ ਗੀਤ ਦਾ ਹੀ ਰੂਪ ਧਾਰਨ ਕਰ ਚੁੱਕਿਆ ਹੈ। ਇਸ ਨੂੰ ਮੋਡੀਫਾਈ ਕਰਕੇ ਲਿਖਿਆ ਸੀ ਕਵੀ ਸੁਰਜੀਤ ਗੱਗ ਹੋਰਾਂ ਨੇ। ਤਾਂ ਅਸੀਂ ਮੋਰਚੇ ਦੀ ਹਰ ਟਰਾਲੀ ਟੂ ਟਰਾਲੀ ਇਹ ਗੀਤ ਨੂੰ ਆਪਦੀ ਪੂਰੀ ਮੰਡਲੀ ਦੇ ਨਾਲ ਜਾ ਕੇ ਗਾਇਆ ਏ, ਕਿਉਂਕਿ ਪੂਰੇ ਦਿਨ ਦੇ ਵਿੱਚ ਸਟੇਜ ਵੀ ਨਹੀਂ, ਸਾਰਾ ਦਿਨ ਸਾਡੇ ਜਿਹੜੇ ਬਜ਼ੁਰਗ ਉੱਥੇ ਬੈਠੇ ਸੀ ਸੁਣ ਸਕਦੇ ਸੀ। ਵੱਡਾ ਕਾਫਲਾ ਹੋਣ ਕਰਕੇ ਹਰ ਇੱਕ ਦੀ ਸਟੇਜ ਤੱਕ ਪਹੁੰਚ ਨਹੀਂ ਸੀ। ਇਸ ਲਈ ਜਿਵੇਂ ਨਾਟਕ ਮੰਡਲੀਆਂ ਜਾਂਦੀਆਂ ਰਹੀਆਂ, ਉਸੇ ਤਰ੍ਹਾਂ ਅਸੀਂ ਗੀਤ ਗਾਉਣ ਵਾਲੀਆਂ ਜਿਹੜੀਆਂ ਅਸੀਂ ਮੰਡਲੀਆਂ ਬਣਾਈਆਂ ਹੋਈਆਂ ਸੀ, ਟਰਾਲੀ ਟੂ ਟਰਾਲੀ ਜਾ ਕੇ ਦਿਨ ਦੇ ਵਿੱਚ 10 ਥਾਵਾਂ ਤੇ ਵੀ ਗਾ ਜਾਂਦੇ, 12 ਥਾਵਾਂ ਤੇ ਵੀ ਗਾ ਜਾਂਦੇ, ਜਾਂ ਜਿੰਨੀ ਸਾਡੀ ਕੈਪੈਸਿਟੀ ਹੁੰਦੀ ਸੀ। ਤਾਂ ਲੋਕਾਂ ਦਾ ਜੋ ਪਿਆਰ ਮਿਲਦਾ ਸੀ, ਕਿਉਂਕਿ ਪੰਜਾਬ ਦੀਆਂ ਜੰਗਾਂ ਦਾ ਤਾਂ ਇਹ ਇਤਿਹਾਸ ਰਿਹਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਤਲਵਾਰ ਚੱਲਦੀ ਹੈ, ਕਿਰਪਾਨ ਚੱਲਦੀ ਹੈ, ਤਾਂ ਇੱਥੇ ਨਾ ਰਣਜੀਤ ਨਗਾੜੇ ਵੀ ਵੱਜਦੇ ਨੇ। ਜਿਹੜਾ ਸਾਹਿਤ ਹੁੰਦਾ, ਜਿਹੜੇ ਗੀਤ ਹੁੰਦੇ ਨੇ, ਲੋਕਾਂ ਦੇ ਮਨੋਬਲ ਨੂੰ ਉੱਚਾ ਕਰਨ ਦੇ ਲਈ ਇਹ ਜ਼ਰੂਰੀ ਹੁੰਦੇ ਨੇ। ਤਾਂ ਇੱਕ ਉਸੇ ਹੀ ਕੜੀ ਦੇ ਤਹਿਤ ਅਸੀਂ ਇਹਨਾਂ ਗੀਤਾਂ ਨੂੰ ਗਾ ਰਹੇ ਸੀ। ਤਾਂ ਉਹ ਜਿਹੜਾ ਗੀਤ ਸੀ, ਉਹਦੇ ਨਾਲ ਅਸੀਂ ਕੁਝ ਹੋਰ ਬੋਲੀਆਂ ਵੀ ਜੋੜੀਆਂ ਹੋਈਆਂ ਸੀ, ਜਿਨ੍ਹਾਂ ਨੂੰ ਕਿ ਉਹ ਲੋਕ ਬੜੇ ਜੋਸ਼ ਦੇ ਨਾਲ ਗਾਉਂਦੇ ਸੀ। ਮਤਲਬ ਮੈਨੂੰ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਲੋਕਾਂ ਬਾਰੇ ਜਿਹੜੀਆਂ ਸਿਰਫ ਉਹ ਕਿਤਾਬੀ ਗੱਲਾਂ ਨਹੀਂ ਕਿ ਇਹ ਬੜੇ ਜੋਸ਼ੀਲੇ ਲੋਕ ਨੇ, ਇਹ ਬਹੁਤ ਤਾਕਤ ਨਾਲ ਲੜਨ ਵਾਲੇ ਲੋਕ ਨੇ, ਤਾਂ ਇਹਨਾਂ ਲੋਕਾਂ ਨੇ ਵਾਕਈ ਹੀ ਉਸ ਗੱਲ ਨੂੰ ਸਿੱਧ ਕਰਕੇ ਦਿਖਾਇਆ ਹੈ। ਇਹਨਾਂ ਦੇ ਚਿਹਰਿਆਂ ਦੇ ਜੋਸ਼ ਦੇਖਣ ਵਾਲੇ ਸੀ। ਪੰਜਾਬ ਨੇ ਸਿੱਧ ਕਰਤਾ ਕਿ ਇਸ਼ਕ ਸਮੁੰਦਰ ਤਰਨਾ ਪੈਂਦਾ ਹੈ, ਹੱਕਾਂ ਦੇ ਲਈ ਲੜਨਾ ਪੈਂਦਾ ਹੈ, ਜੀਵਨ ਖਾਤਰ ਮਰਨਾ ਪੈਂਦਾ ਹੈ, ਹੁੰਦਾ ਨਹੀਂ ਕੁਝ ਕਰਨਾ ਪੈਂਦਾ ਹੈ। ਤਾਂ ਇਹਨਾਂ ਨੇ ਕਰਕੇ ਦਿਖਾਇਆ ਹੈ। ਵਾਕਈ ਜਨਤਾ ਦੇ ਵਿੱਚ ਮਨੋਬਲ ਵਧਿਆ ਹੈ।
ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅਸੀਂ ਇੱਕ ਇਤਿਹਾਸ ਛੱਡ ਰਹੇ ਹਾਂ। ਤੇ ਮੈਨੂੰ ਇਹ ਹਮੇਸ਼ਾ ਆਪਣੇ ਆਪ ਤੇ ਮਾਣ ਕਰਨ ਦੇ ਲਈ ਇੱਕ ਨਿੱਕੀ ਜਿਹੀ ਗੱਲ, ਨਿੱਕੇ ਜਿਹਾ ਮਾਣ ਕਰਨ ਦੇ ਲਈ ਇੱਕ ਇਹ ਬਹੁਤ ਵੱਡਾ ਇਤਿਹਾਸਕ ਅੰਦੋਲਨ ਜਿਹੜਾ ਹਮੇਸ਼ਾ ਯਾਦ ਰਹੂਗਾ। ਬਹੁਤ ਬਹੁਤ ਸ਼ੁਕਰੀਆ ਅਮਨਦੀਪ ਜੀ। ਔਰ ਅਸੀਂ ਤੁਹਾਡਾ ਵੇਖਦੇ ਰਹੇ ਹਾਂ ਕਿ ਜਿਹੜਾ ਤੁਸੀਂ ਉੱਥੇ ਕੰਮਕਾਰ ਕਰਦੇ ਸੀ, ਤੁਸੀਂ ਸਾਡੇ ਨਾਲ ਰਹਿਣਾ, ਅਸਾਂ ਤੁਹਾਡੇ ਕੋਲੋਂ ਗੀਤ ਵੀ ਸੁਣਨਾ ਹੈ ਜਿਹੜਾ ਤੁਹਾਡਾ ਉੱਥੇ ਸੀ ਚੱਲਦਾ, ਟੱਪੇ ਵੀ ਦੋ। ਤੇ ਅਸੀਂ ਥੋੜਾ ਜਿਹਾ ਗੱਲ ਨੂੰ ਅੱਗੇ ਵਧਾਉਂਦੇ ਹਾਂ ਔਰ ਅਸੀਂ ਆਪਣੇ ਜਿਹੜੇ ਸਾਡੇ ਬਾਕੀ ਸਾਡੇ ਨਾਲ ਦੋਸਤ ਨੇ, ਜਿਹੜੇ ਸੀਨੀਅਰ ਦੋਸਤ ਰਲੇ ਨੇ, ਅਸਾਂ ਹੁਣ ਉਹਨਾਂ ਨੂੰ ਦਾਵਤ ਦਿਆਂਗੇ। ਸਾਡੇ ਨਾਲ ਅਮਨਦੀਪ ਸੰਧੂ ਜੀ ਨੇ, ਅਸੀਂ ਇਹਨਾਂ ਨੂੰ ਹੁਣ ਰਿਕੁਐਸਟ ਕਰਾਂਗੇ ਕਿ ਇਹ ਸਾਡੇ ਨਾਲ ਸਕਰੀਨ ਤੇ ਆਉਣ ਤੇ ਆਪਣੀ ਜਿਹੜੀ ਗੱਲਬਾਤ ਹੈ ਉਹ ਸਾਂਝੀ ਕਰਨ। ਜੀ ਅਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ, ਸਲਾਮ ਸਾਰਿਆਂ ਨੂੰ। ਬਹੁਤ ਚੰਗੀਆਂ ਗੱਲਾਂ ਸੁਣ ਕੇ ਹਟੇ ਆਪਾਂ ਹੁਣੇ, ਤੇ ਮੈਂ ਪਤਾ ਨਹੀਂ ਕੀ ਐਡ ਕਰ ਸਕੂੰਗਾ ਉਹਦੇ ਵਿੱਚ, ਪਰ ਮੈਨੂੰ ਜਿਹੜਾ ਲੱਗਦਾ ਕਿ ਇੱਕ ਦੋ ਗੱਲਾਂ ਜਿਹੜੀਆਂ ਮੈਨੂੰ ਜਿਹੜੀਆਂ ਇੰਪੋਰਟੈਂਟ ਲੱਗਦੀਆਂ ਨੇ ਉਹ ਇਹ ਸੀ ਕਿ ਜਿੰਨੀ ਜ਼ਮੀਨ ਤੇ ਲੜਾਈ ਹੋਈ ਹੈ ਇਹਨਾਂ ਨੇ ਤੁਹਾਨੂੰ ਦੱਸਿਆ, ਖਾਸ ਕਰ ਐਕਟਿਵਿਸਟਸ ਨੇ, ਜੋ ਕੰਮ ਜਸਦੀਪ ਉਹਨਾਂ ਨੇ, ਗੁਰਦੀਪ ਨੇ, ਸੰਗੀਤ ਨੇ ਕੀਤਾ, ਉਹ ਇੱਕ ਲੈਵਲ ਦਾ ਕੰਮ ਸੀਗਾ, ਬਹੁਤ ਜ਼ਰੂਰੀ ਸੀਗਾ ਉਹ। ਪਰ ਜਿਹੜਾ ਮੈਨੂੰ ਲੱਗਦਾ ਹੈ ਸਾਰਾ ਘੋਲ ਸੀਗਾ, ਇਹ ਜ਼ਮੀਨ ਤੇ ਵੀ ਸੀਗਾ ਤੇ ਬਿਰਤਾਂਤ ਦਾ ਵੀ ਘੋਲ ਸੀਗਾ। ਤੇ ਮੈਂ ਇਹਦੇ 'ਚ ਆਪਣੀ ਸ਼ਮੂਲੀਅਤ ਤਾਂ ਬਿਰਤਾਂਤ ਵਿੱਚ ਹੀ ਕਰ ਸਕਿਆ, ਤੇ ਉਹਦਾ ਕਾਰਨ ਐਂ ਬਣਿਆ ਕਿ ਇੱਕ ਤਾਂ ਸੀ ਕਿ ਜਦੋਂ ਆ ਸ਼ੁਰੂ ਹੁੰਦਾ ਘੋਲ, ਖਾਸ ਕਰ ਅਕਤੂਬਰ ਤੋਂ ਹੀ ਅੱਖਾਂ ਸੀਗੀਆਂ ਪੰਜਾਬ ਤੇ ਕੀ ਹੋ ਰਿਹਾ, ਪਰ ਜਦੋਂ ਇਹ ਮਾਰਚ ਕਰਨਾ ਸ਼ੁਰੂ ਕਰਦੇ ਆ ਮੇਰੀ ਤਾਂ ਨੀਂਦ ਗਾਇਬ ਹੋ ਗਈ, ਕਿਉਂਕਿ ਮੈਂ 84 ਵੀ ਵੇਖਿਆ, ਮੈਂ ਇਹ ਵੀ ਵੇਖਿਆ ਕਿ ਸਟੇਟ ਕਿਵੇਂ ਹਾਵੀ ਹੋ ਜਾਂਦੀ ਹੈ ਲੋਕਾਂ ਤੇ ਮੈਨੂੰ ਇਹ ਵੀ ਇਲਮ ਸੀਗਾ ਕਿ ਪੰਜਾਬ ਨੇ ਬੜੇ ਘੋਲ ਪਹਿਲਾਂ ਵੀ ਲੜੇ ਨੇ, ਸਾਂਝੇ ਪੰਜਾਬ ਨੇ ਵੀ ਲੜੇ ਨੇ, ਪਰ ਲਗਭਗ ਇਹਨਾਂ ਦੀ ਜਿਹੜੀ ਗੱਲ ਹੁੰਦੀ ਹੈ, ਜਿਹੜੀ ਅਸਲੀਅਤ ਹੁੰਦੀ ਹੈ, ਇਹ ਲੋਕਾਂ ਤੋਂ ਬਾਹਰ ਨਹੀਂ ਜਾ ਸਕਦੀ। ਇਹਦਾ ਦੋ ਕਾਰਨ ਹੁੰਦੇ ਨੇ ਲਗਭਗ। ਇੱਕ ਤਾਂ ਹੈ ਕਿ ਚਲੋ ਆਪਣੀ ਭਾਸ਼ਾ ਦਾ ਆਪਾਂ ਪੰਜਾਬੀ 'ਚ ਹੀ ਕਰਾਂਗੇ, ਜਾਂ ਹਿੰਦੀ, ਜਿਵੇਂ ਹਰਿਆਣਾ ਵਾਲਾ ਹੈਗਾ, ਵੈਸਟ ਯੂਪੀ ਹੈਗਾ, ਉਹ ਹਿੰਦੀ 'ਚ ਕਰੇਗਾ ਆਪਣੀ ਲੜਾਈ। ਪਰ ਜਿਹੜਾ ਮੀਡੀਆ ਹੁੰਦਾ ਇਹ ਗੇਮ ਖੇਡ ਜਾਂਦਾ ਹਮੇਸ਼ਾ, ਤੇ ਇਹ ਸ਼ੁਰੂ ਤੋਂ ਹੀ ਹੁੰਦਾ ਰਿਹਾ ਹੈਗਾ। ਜਿਹੜੀ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਬਾਕੀ ਦੁਨੀਆ ਨੂੰ, ਉਹ ਕੰਪਰੋਮਾਈਜ਼ਡ ਹੋ ਜਾਂਦੀ ਹੈ। ਤੇ ਜਦੋਂ ਮੈਂ ਆਪਣੀ ਕਿਤਾਬ ਤੇ ਕੰਮ ਕਰ ਚੁੱਕਿਆ ਸੀਗਾ, ਕਿਤਾਬ ਆ ਚੁੱਕੀ ਸੀਗੀ, 1.5 ਸਾਲ ਹੋ ਗਿਆ ਸੀਗਾ, ਤੇ ਮੈਨੂੰ ਲੱਗਿਆ ਯਾਰ ਮੈਨੂੰ ਥੋੜਾ ਜਿਹਾ ਇਲਮ ਹੈਗਾ ਇਹਨਾਂ ਲੋਕਾਂ ਬਾਰੇ, ਮੈਨੂੰ ਥੋੜੀ ਜਿਹੀ ਸਮਝ ਹੈਗੀ ਆਪਣੀ ਜੜ੍ਹਾਂ ਬਾਰੇ, ਮੇਰਾ ਖੂਨ ਵੀ ਪੰਜਾਬੀ ਹੈ, ਤੇ ਮੈਂ ਇਹੀ ਕੰਮ ਕਰਾਂ ਕਿ ਮੈਂ ਲੋਕਾਂ ਨੂੰ ਘੱਟੋ ਘੱਟ ਦੱਸਾਂ ਕਿ ਆਹ ਘੋਲ ਕੀ ਹੈਗਾ, ਕਿਉਂ ਹੈਗਾ, ਕਿਵੇਂ ਹੈਗਾ। ਤੇ ਮੈਂ ਉਸ ਕਰਕੇ ਜੁੜ ਗਿਆ ਉਦੋਂ ਹੀ। 25 ਨਵੰਬਰ ਤੋਂ ਹੀ ਮੈਂ ਹੁਣ ਕੰਪਾਈਲ ਕਰ ਰਿਹਾ ਆਪਣੀ ਪੋਸਟਸ, ਮੈਂ ਆਪਣੀ ਵੈਬਸਾਈਟ ਤੇ ਤਾਂ ਰੱਖਦਾ ਸੀਗਾ, ਪਰ ਇੱਕ ਡਾਕੂਮੈਂਟ ਬਣਾ ਰਿਹਾ, ਤੇ ਮੈਂ ਵੇਖਿਆ ਇੱਕ ਪੈਟਰਨ ਉਹਦੇ ਵਿੱਚ, ਉਹ ਇਹ ਹੈ ਕਿ 25, 26, 27 ਉਹਨਾਂ ਦਿਨਾਂ 'ਚ ਮੈਂ ਆਰਟੀਕੂਲੇਟ ਕਰਨ ਲੱਗ ਗਿਆ ਸੀਗਾ ਕੀ ਹੋ ਰਿਹਾ ਹੈਗਾ। ਪਰ ਥੋੜਾ ਜਿਹਾ ਵਿੱਚ ਮੈਂ ਢਿੱਲਾ ਇਸ ਕਰਕੇ ਨਹੀਂ ਹੋਇਆ ਕਿ ਮੈਂ ਕੰਮ ਕਰਨਾ ਬੰਦ ਕਰਤਾ, ਪਰ ਸਡਨਲੀ ਭਾਵੇਂ ਮੀਡੀਆ ਦੇ ਐਡੀਟੋਰੀਅਲਸ, ਪ੍ਰਿੰਟ ਮੀਡੀਆ ਦੇ, ਖਾਸ ਕਰ ਇੰਗਲਿਸ਼ ਮੀਡੀਆ ਦੇ, ਉਹ ਤਾਂ ਸਾਰੇ ਪ੍ਰੋ ਕਾਰਪੋਰੇਟ ਹੀ ਸੀਗੇ, ਪਰ ਕੁਝ ਰਿਪੋਰਟਰਸ ਕੋਸ਼ਿਸ਼ ਕਰ ਰਹੇ ਸੀ ਸਮਝਣ ਦੀ ਕਿ ਕੀ ਹੋ ਰਿਹਾ ਹੈਗਾ, ਤੇ ਉਹਨਾਂ ਨੂੰ ਪਤਾ ਨਹੀਂ ਸੀ ਪੰਜਾਬ ਬਾਰੇ। ਤੇ ਮੈਂ ਕਈ ਦਿਨ, ਮੇਰੇ ਖਿਆਲ 15 ਜਾਂ 20 ਰਿਪੋਰਟਰਸ ਨਾਲ ਮੈਂ 3-3, 4-4 ਘੰਟੇ ਦੇ ਸੈਸ਼ਨਸ ਕੀਤੇ ਉਹਨਾਂ ਦਿਨਾਂ ਵਿੱਚ, ਤਾਂ ਕਿ ਉਹਨਾਂ ਨੂੰ ਸਮਝਾਵਾਂ। ਮੈਂ ਕਿਹਾ ਚਲੋ ਕਿਤਾਬ ਸੀ ਪੜ੍ਹ ਲੈਣੀ ਸੀਗੀ, ਹੁਣ ਨਹੀਂ ਪੜ੍ਹੀ, ਮੈਂ ਤੁਹਾਨੂੰ ਦੱਸ ਦਿੰਨਾ ਚੀਜ਼ਾਂ। ਤੇ ਮੇਰਾ ਖਿਆਲ ਹੈ ਉਹਦੇ ਨਾਲ ਵੀ ਐਟਲੀਸਟ 26 ਜਨਵਰੀ ਤਾਈਂ, ਜਦੋਂ ਦੀ ਗਵਰਨਮੈਂਟ ਨੇ ਗੇਮ ਨਹੀਂ ਖੇਡੀ, ਉਦੋਂ ਦੀ ਜਿਹੜੀ ਰਿਪੋਰਟਿੰਗ ਹੋ ਰਹੀ ਸੀ ਈਵਨ ਪ੍ਰਿੰਟ ਕਾਰਪੋਰੇਟ ਮੀਡੀਆ ਵਿੱਚ, ਉਹ ਵੀ ਠੀਕ ਠਾਕ ਹੀ ਹੋ ਰਹੀ ਸੀਗੀ, ਹਾਲਾਂਕਿ ਇੰਟਰਸਟ ਘਟ ਰਿਹਾ ਸੀਗਾ ਹੌਲੀ ਹੌਲੀ। ਤੇ ਆਪਣੀ ਹੀ ਕੰਪਾਈਲੇਸ਼ਨ ਦੇਖ ਕੇ ਮੈਨੂੰ ਹੁਣ ਲੱਗ ਰਿਹਾ ਕਿ 26 ਤੋਂ ਬਾਅਦ ਸਡਨਲੀ ਬੜੀਆਂ ਹੀ ਰੈਗੂਲਰ ਅਪਡੇਟਸ ਹੋਣ ਲੱਗ ਗਈਆਂ ਫੇਸਬੁੱਕ ਤੇ। ਤੇ ਉਹ ਫਿਰ ਮੈਂ ਇੱਕ ਟਾਈਮ ਤੇ ਕਹਿ ਵੀ ਦਿੱਤਾ ਸੀਗਾ, ਮੈਂ ਕਿਹਾ ਕੋਈ ਪਰਵਾਹ ਨਾ ਕਰੋ ਮੈਨੂੰ ਟੈਗ ਕਰਨ ਦੀ, ਜਾਂ ਕੋਈ ਤੁਸੀਂ ਚੱਕੀ ਜਾਓ, ਇਸ ਨੂੰ ਜਿੱਥੇ ਲੈ ਕੇ ਜਾਣਾ ਲੈ ਜਾਓ, ਆਪਣੇ ਨਾਂ ਤੇ ਕਰਨਾ ਚਾਹੁੰਦੇ ਆਪਣੇ ਨਾਂ ਤੇ ਕਰ ਲਓ। ਇੱਛਾ ਖਾਲੀ ਇਹ ਸੀਗੀ ਕਿ ਦੁਨੀਆ ਨੂੰ ਪਤਾ ਲੱਗਦਾ ਰਵੇ ਕਿ ਮੋਰਚਾ ਕਿਉਂ ਲੱਗਿਆ ਹੋਇਆ, ਕਿਵੇਂ ਲੜਿਆ ਜਾ ਰਿਹਾ ਹੈਗਾ, ਤੇ ਕਿਵੇਂ ਨਾਨ ਵਾਇਲੈਂਸ ਦੇ ਕੋਡ ਨੂੰ ਫੋਲੋ ਕਰ ਰਹੇ ਹਾਂ ਅਸੀਂ। ਕਿਉਂਕਿ ਇਹ ਵੀ ਇੱਕ ਪੰਜਾਬ ਦੀ ਹਿਸਟਰੀ ਰਹੀ ਹੈ ਕਿ ਜਦੋਂ ਘੋਲ ਸਾਡੇ ਵਾਇਲੈਂਟ ਹੋ ਜਾਂਦੇ ਨੇ ਅਸੀਂ ਹਾਰ ਜਾਂਦੇ ਹਾਂ, ਤੇ ਜਦੋਂ ਨਾਨ ਵਾਇਲੈਂਟ ਰਹਿੰਦੇ ਨੇ, 100 ਸਾਲ ਤੋਂ ਹੈ, ਸਰਦਾਰ ਅਜੀਤ ਸਿੰਘ ਦੇ ਟਾਈਮ ਤੋਂ ਹੈ
ਕਿ ਜਦੋਂ ਅਸੀਂ ਨਾਨ ਵਾਇਲੈਂਟ ਰਹਿੰਦੇ ਹਾਂ ਉਦੋਂ ਅਸੀਂ ਜਿੱਤ ਜਾਂਦੇ ਹਾਂ। ਹਾਲਾਂਕਿ ਮੇਰਾ ਖਿਆਲ ਹੈ ਕੋਵਿਡ ਦੇ ਟਾਈਮ ਤੇ ਬਹੁਤ ਦਬਾਅ ਪਿਆ ਸੀਗਾ ਘੋਲ ਤੇ, ਮਤਲਬ ਬਾਕੀ ਇੰਡੀਆ ਦਾ, ਮੇਰਾ ਮੋਰਚੇ ਦੇ ਅੰਦਰ ਸ਼ਾਇਦ ਉਹਨਾਂ ਨੂੰ ਨਾ ਇੰਨਾ ਪਤਾ ਲੱਗਿਆ ਹੋਵੇ, ਬਟ ਮੀਡੀਆ ਬੜਾ ਟਰਨ ਕਰ ਰਹੀ ਸੀਗੀ। ਤੇ ਉਸ ਤੋਂ ਬਾਅਦ ਮੌਨਸੂਨ ਤੋਂ ਬਾਅਦ ਥੋੜਾ ਮੱਠਾ ਪੈ ਗਿਆ ਸੀ ਇਹ ਕੰਮ, ਸਾਰਿਆਂ ਨੂੰ ਹੀ ਲੱਗ ਰਿਹਾ ਸੀ ਅਸੀਂ ਕਿੱਥੇ ਜਾ ਰਹੇ ਹਾਂ ਯਾਰ। ਪਰ ਮੈਨੂੰ ਲੱਗਦਾ ਕਿ ਜਦੋਂ ਅਨਾਉਂਸਮੈਂਟ ਹੁੰਦੀ ਹੈ ਕਿ ਉਹ ਵਾਪਸ ਲੈ ਰਹੀ ਹੈ ਤੇ ਇਹ ਸਮਝ ਆਉਂਦੀ ਹੈ ਗੱਲ ਕਿ ਅਸੀਂ ਤਾਂ ਸੋਚ ਰਹੇ ਸੀ ਕਿ ਅਸੀਂ ਢਿੱਲੇ ਪੈ ਰਹੇ ਹਾਂ, ਪਰ ਗਵਰਨਮੈਂਟ ਸਾਡੇ ਨਾਲੋਂ ਜ਼ਿਆਦਾ ਕਮਜ਼ੋਰ ਹੋ ਰਹੀ ਸੀਗੀ, ਤਾਂ ਹੀ ਉਹਨਾਂ ਨੇ ਵਾਪਸ ਲਏ ਕਾਨੂੰਨ। ਪਰ ਜਿਹੜਾ ਮੈਨੂੰ ਲੱਗਿਆ, ਜਿਵੇਂ ਸਾਰਿਆਂ ਨੇ ਦੱਸਿਆ ਕਿ ਯੂਥ ਵੀ ਆਇਆ ਤੇ ਬਜ਼ੁਰਗ ਵੀ ਆਏ, ਮੈਨੂੰ ਲੱਗਦਾ ਕਿ ਬਜ਼ੁਰਗ ਨੇ ਬਹੁਤ ਅਹਿਮ ਰੋਲ ਪਲੇ ਕੀਤਾ, ਬੇਬਿਆਂ ਤੇ ਬਾਪੂਆਂ ਨੇ। ਉਹ ਇੱਕ ਮੈਂ ਛੋਟੀ ਜਿਹੀ ਲਿਸਟ ਬਣਾਈ ਹੈ, ਤੁਸੀਂ ਕਹੋ ਤਾਂ ਮੈਂ ਪੜ੍ਹ ਦੂੰਗਾ। ਪਰ ਮੈਨੂੰ ਜਿਹੜਾ ਲੱਗਦਾ ਹੈ ਕਿ ਜਿਹੜੀ ਪੋਲੀਟੀਕਲ ਕੌਨਸ਼ੀਅਸਨੈਸ ਵਾਸਤੇ ਸੀਗੀ, ਇੱਕ ਤਾਂ ਇਹ ਸੀ ਕਿ ਗਵਰਨਮੈਂਟ ਦੇ ਖਿਲਾਫ ਸੀ, ਪਰ ਇਸ ਨੇ ਪੈਦਾ ਕੀ ਕਰਨਾ ਸੀਗਾ, ਉਹ ਪੋਲੀਟੀਕਲ ਕੌਨਸ਼ੀਅਸਨੈਸ ਪੈਦਾ ਕਰਨੀ ਸੀ। ਜਿਵੇਂ ਅਮਨਦੀਪ ਨੇ ਦੱਸਿਆ, ਨਵਕਿਰਨ ਨੇ ਦੱਸਿਆ, ਆਪਣੇ ਵਿੱਕੀ ਨੇ ਦੱਸਿਆ, ਹੁਣ ਉਹ ਗੱਲ ਫੈਲ ਗਈ ਹੈ, ਯੂਥ ਨੂੰ ਇਹ ਗੱਲ ਸਮਝ ਆ ਗਈ ਹੈ। ਪਰ ਇੰਡੀਆ ਦਾ ਮਿਡਲ ਕਲਾਸ, ਖਾਸ ਕਰ ਅਰਬਨ ਮਿਡਲ ਕਲਾਸ, ਉਹ ਨਹੀਂ ਟਸ ਤੋਂ ਮਸ ਹੋਇਆ, ਕਿਉਂਕਿ ਐਕਚੁਅਲੀ ਜਿਹੜੇ ਨਿਓ ਲਿਬਰਲਾਈਜੇਸ਼ਨ ਦੇ ਖਿਲਾਫ ਇਹ ਸੰਘਰਸ਼ ਸੀਗਾ, ਜਿਹੜੇ ਕਰੋਨੀ ਕਾਰਪੋਰੇਟਿਜ਼ਮ ਦੇ ਖਿਲਾਫ ਸੀਗਾ, ਉਹਦੀ ਤਾਂ ਬੈਨੀਫਿਸ਼ਰੀ ਹੀ ਹੈਗੀ ਹੈ ਅਰਬਨ ਮਿਡਲ ਕਲਾਸ, ਤੇ ਉਹਨਾਂ ਦਾ ਹਜੇ ਤਾਈਂ ਨਹੀਂ ਆਇਆ। ਪਰ ਸੱਟ ਉਹਨਾਂ ਨੂੰ ਸਭ ਤੋਂ ਜ਼ਿਆਦਾ ਵੱਜਣੀ ਹੈ, ਪਰ ਉਹਨਾਂ ਨੂੰ ਹਜੇ ਸਮਝ ਨਹੀਂ ਆਈ ਇਸ ਗੱਲ ਦੀ, ਤੇ ਉਹਦੇ ਵਾਸਤੇ ਮੇਰਾ ਖਿਆਲ ਹੈ ਕੰਮ ਅੱਗੇ ਬਹੁਤ ਜ਼ਰੂਰੀ ਕਰਨਾ ਹੈਗਾ। ਇੱਕ ਗੱਲ ਜਿਹੜਾ ਮੈਨੂੰ ਲੱਗਦਾ ਹੈ ਕਿ ਕਹਿ ਦੇਣਾ ਚਾਹੀਦਾ ਹੈ, ਪਤਾ ਨਹੀਂ ਤੁਹਾਨੂੰ ਠੀਕ ਲੱਗੇ ਨਾ ਲੱਗੇ, ਪਰ ਘੋਲ ਬਹੁਤ ਔਖਾ ਸੀਗਾ, ਬਹੁਤ ਤਰਤੀਬ ਨਾਲ ਚੱਲਿਆ, ਹਰ ਲੈਵਲ ਤੇ ਅਸੀਂ ਨੈਰੇਟਿਵ ਆਪਣਾ ਹਾਵੀ ਰੱਖਿਆ। ਦੇਖੋ ਨੈਰੇਟਿਵ ਦਾ ਵੀ ਇਹ ਹੁੰਦਾ ਨਾ ਕਿ ਇੱਕ ਤਾਂ ਹੈ ਕਿ ਉਹ ਕਿਸੇ ਨੇ ਜਿਵੇਂ ਹਿੰਦੂਤਵਾ ਦਾ ਜਗਤ ਹੈਗਾ, ਜਿਹੜਾ ਭਗਤ ਹੈਗੇ ਨੇ, ਜਿਹੜੇ IT ਸੈੱਲਸ ਹੈਗੇ ਨੇ, ਜਿਹੜੇ BJP ਗਵਰਨਮੈਂਟ ਦੇ ਉਹ ਸਾਰੇ ਹੈਗੇ ਨੇ ਸਾਧਨ, ਉਹਨਾਂ ਨੇ ਗੱਲਾਂ ਸੁੱਟਦੇ ਰਹਿਣਾ ਤੇ ਅਸੀਂ ਉਹਨਾਂ ਨੂੰ ਕੱਟਦੇ ਰਹਿਣਾ। ਪਰ ਨਾਲ ਨਾਲ ਅਸੀਂ ਆਪਣੀ ਗੱਲ ਕਦੇ ਹੇਠਾਂ ਨਹੀਂ ਆਉਣ ਦਿੱਤੀ, ਭਾਵੇਂ ਉਹ ਡਿਮਾਂਡ ਸੀਗੀ ਆਪਣੀ 3 ਕਾਨੂੰਨਾਂ ਦੀ ਵਾਪਸੀ ਦੀ, ਭਾਵੇਂ MSP ਦੀ, ਭਾਵੇਂ ਇਲੈਕਟ੍ਰਿਸਿਟੀ ਬਿੱਲ ਦੀ, ਭਾਵੇਂ ਸਟ੍ਰॉ ਬਰਨਿੰਗ, ਤਾਂ ਸਾਰਿਆਂ ਸਾਹਮਣੇ ਹੀ ਹੋ ਗਿਆ, ਉਹ ਤਾਂ ਗਵਰਨਮੈਂਟ ਨੂੰ ਆਪ ਹੀ ਕਨਫੈਸ ਕਰਨਾ ਪਿਆ ਸੁਪਰੀਮ ਕੋਰਟ ਵਿੱਚ। ਜਿਹੜਾ ਮੈਨੂੰ ਸਭ ਬਹੁਤ ਅੱਛੀ ਅਚੀਵਮੈਂਟ ਲੱਗਦੀ ਹੈ ਉਹ ਇਹ ਹੈ ਕਿ ਪੂਰੇ ਸਾਲ ਤੋਂ ਜ਼ਿਆਦਾ ਸਾਡਾ ਨੈਰੇਟਿਵ ਕਦੇ ਨਹੀਂ ਟੁੱਟਿਆ, ਤੇ ਮੇਰਾ ਖਿਆਲ ਉਹਨੇ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਗਵਰਨਮੈਂਟ ਦੇ ਫਾਈਨਲ ਡਿਸੀਜਨ ਵਿੱਚ। ਪਰ ਜਿਹੜੀ ਸਟਰਗਲ ਹੁੰਦੀ ਹੈ ਹਮੇਸ਼ਾ ਉਹ ਬਹੁਤ ਔਖੀ ਹੁੰਦੀ ਹੈ, ਪਰ ਮਾਫ ਕਰਨਾ ਮੈਨੂੰ ਪਰਸਨਲੀ ਲੱਗਦਾ ਹੈ ਕਿ ਜਿੱਤ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਉਹਦੀ ਕਦਰ ਕਿਵੇਂ ਕਰਨੀ ਹੈ, ਉਹ ਸ਼ਾਇਦ ਸਟਰਗਲ ਨਾਲੋਂ ਵੀ ਔਖੀ ਹੋ ਜਾਂਦੀ ਹੈ ਕਦੇ ਕਦੇ। ਜਿਵੇਂ ਹੁਣ ਦੇਖੋ, ਜਦੋਂ ਅਨਾਉਂਸਮੈਂਟ ਹੁੰਦੀ ਹੈ, ਮੋਰਚੇ ਵਿੱਚੋਂ ਕਿਸੇ ਨੇ ਮੋਦੀ ਨੂੰ ਕੁਝ ਨਹੀਂ ਕਿਹਾ, ਕਿਸੇ ਨੇ ਭਾਜਪਾ ਨੂੰ ਕੁਝ ਨਹੀਂ ਕਿਹਾ। 22 ਦਿਨ ਬਾਅਦ ਜਦੋਂ ਮੋਰਚੇ ਉੱਠਦੇ ਨੇ, ਜਦੋਂ ਪੰਜਾਬ ਨੂੰ ਵਾਪਸੀ ਹੁੰਦੀ ਹੈ, ਹਰਿਆਣਾ ਨੂੰ ਵਾਪਸੀ ਹੁੰਦੀ ਹੈ, UP ਨੂੰ ਵਾਪਸੀ ਹੁੰਦੀ ਹੈ, ਰਾਜਸਥਾਨ ਨੂੰ ਵਾਪਸੀ ਹੁੰਦੀ ਹੈ, ਉਦੋਂ ਵੀ ਮੋਰਚਿਆਂ 'ਚ ਕੋਈ ਜ਼ਿਆਦਾ ਗੱਲ ਨਹੀਂ ਸੀ ਕਰ ਰਿਹਾ ਇਹਨਾਂ ਦੇ ਖਿਲਾਫ। ਪਰ ਜਿਹੜੀ ਅਸੀਂ ਖੁਸ਼ੀ ਦਿਖਾਈ, ਜਿਹੜਾ ਸਾਡਾ ਜੋਸ਼ ਸੀਗਾ, ਉਹ ਸਾਰਿਆਂ ਨੇ ਕਵਰ ਵੀ ਕੀਤਾ। ਸਾਡੇ ਆਪਣੇ ਚੈਨਲ ਜਿਹੜੇ ਚੱਲਦੇ ਰਹੇ ਉਹਨਾਂ ਨੇ ਬਹੁਤ ਵੱਡਾ ਰੋਲ ਪਲੇ ਕੀਤਾ, ਸਾਡੇ ਸੋਸ਼ਲ ਮੀਡੀਆ ਹੈਂਡਲ, ਸਾਡੇ ਟਵਿੱਟਰ ਗਰੁੱਪ, ਸਾਡੇ ਟੈਲੀਵਿਜ਼ਨ, ਇੰਟਰਨੈਟ ਟੈਲੀਵਿਜ਼ਨ ਚੈਨਲਸ ਜਿਹੜੇ ਚੱਲ ਰਹੇ ਸੀਗੇ, ਜਿਹੜੇ SKM ਦੀ ਪ੍ਰੈਸ ਰਿਪੋਰਟ ਆ ਰਹੀ ਸੀਗੀ, ਇਹ ਸਾਰੀਆਂ ਚੀਜ਼ਾਂ ਨੈਰੇਟਿਵ ਨੂੰ ਬਣਾਉਣ 'ਚ ਹੈਲਪ ਕਰਦੀਆਂ ਨੇ। ਪਰ ਸਾਡੀ ਖੁਸ਼ੀ ਉਹ ਇੰਨੀ ਸੀਗੀ ਕਿ ਹਿੰਦੂਤਵਾ ਜਗਤ ਦਾ ਜਿਹੜਾ ਫਿਗਰ ਹੈਡ ਹੈਗਾ ਉਹੀ ਹੈ, ਪਹਿਲਾਂ ਵੀ ਗੱਲ ਕਰ ਲਈ ਲੋਕਾਂ ਨੇ, 56 ਇੰਚੀ ਵਾਲਾ ਬੰਦਾ ਜਿਹਨੇ ਹਿੰਦੂ ਰਾਸ਼ਟਰ ਬਣਾਉਣਾ ਹੈਗਾ, ਉਹਨੇ 25 ਸਾਲਾਂ ਦੇ ਪਬਲਿਕ ਲਾਈਫ ਵਿੱਚ ਕਦੇ ਕੁਝ ਵਾਪਸ ਨਹੀਂ ਲਿਆ ਹੈਗਾ। ਜਦੋਂ ਉਹਨੇ ਵਾਪਸ ਲੈ ਲਈ ਆਪਣੀ ਗੱਲ, ਤੇ ਉਹ ਇੱਕ ਵਾਰੀ ਤਾਂ ਉਹ ਸਾਰਾ ਹਿੰਦੂਤਵਾ ਨੈਟਵਰਕ ਕ੍ਰੈਕ ਹੋ ਗਿਆ, ਚੁੱਪੀ ਸਦ ਗਈ, ਉੱਥੇ ਬੋਲਣ ਜੋਗੇ ਰਹੇ ਹੀ ਨਹੀਂ ਹੋ, ਕਿਉਂਕਿ ਅਸੀਂ ਤਾਂ ਉਹਨਾਂ ਨੂੰ ਅਟੈਕ ਵੀ ਨਹੀਂ ਸੀ ਕਰ ਰਹੇ, ਅਸੀਂ ਤਾਂ ਆਪਣੀ ਖੁਸ਼ੀ ਮਨਾ ਰਹੇ ਸੀਗੇ। ਇਹ ਮੇਰਾ ਖਿਆਲ ਇੱਕ ਬੜਾ ਪੋਜ਼ਿਟਿਵ ਨੈਰੇਟਿਵ ਵਿੱਚ ਜਾਣ ਵਾਲੀ ਗੱਲ ਹੁੰਦੀ ਹੈ। ਪਰ ਉਸ ਤੋਂ ਬਾਅਦ ਪੰਜਾਬ ਪਹੁੰਚਣ ਤੋਂ ਬਾਅਦ, ਹਰਿਆਣਾ ਪਹੁੰਚਣ ਤੋਂ ਬਾਅਦ, ਪਿਛਲੇ 15 ਦਿਨਾਂ ਵਿੱਚ ਅਸੀਂ ਦੇਖੀਏ, ਮੈਨੂੰ ਪਰਸਨਲੀ ਲੱਗਦਾ ਹੈ ਕਿ SKM ਉਸ ਜਿੱਤ ਨੂੰ, ਤੇ ਇਹ ਬਹੁਤ ਵੱਡੀ ਜਿੱਤ ਹੈ, ਇਹ ਜਿੱਤ ਕੱਲੀ ਗਵਰਨਮੈਂਟ ਦੇ ਖਿਲਾਫ ਨਹੀਂ, ਇਹ ਜਿੱਤ IMF ਦੀ ਪਾਲਿਸੀਜ਼ ਦੇ ਖਿਲਾਫ ਹੈ, WTO ਦੇ ਖਿਲਾਫ ਹੈ। ਮੈਨੂੰ ਜਿਹੜਾ ਸਮਝ ਆ ਰਹੀ ਹੈ, ਇਹ ਇੱਕ ਨਵਾਂ ਤੰਤਰ ਤਿਆਰ ਹੋ ਰਿਹਾ ਹੈਗਾ, ਜਿੱਥੇ
ਬਿਗ ਡੇਟਾ ਜਿਹੜਾ ਹੈਗਾ ਉਹ ਬਿਗ ਐਗ ਨੂੰ ਸਪੋਰਟ ਕਰੇਗਾ, ਜਿਵੇਂ ਫੇਸਬੁੱਕ, ਐਮਾਜ਼ਨ, ਮਾਈਕਰੋਸਾਫਟ, ਇਹ ਡੇਟਾ ਇਕੱਠੀਆਂ ਕਰਨਗੀਆਂ ਤੇ ਬਿਗ ਐਗਰੀਕਲਚਰ ਕੰਪਨੀ ਜਿਵੇਂ ਸਿਜੈਂਟਾ, ਮੌਨਸੈਂਟੋ, ਬੇਅਰ, ਇਹ ਸਾਰੀਆਂ ਉਹਨੂੰ ਪ੍ਰੋਫਿਟ ਲੈਣਗੀਆਂ ਤੇ ਇਹ ਕੰਟਰੋਲ ਕਰਨਾ ਚਾਹੁੰਦੀਆਂ ਨੇ ਸਾਰੇ ਦੁਨੀਆ ਦੇ ਐਗਰੀਕਲਚਰ ਨੂੰ, ਇਕੱਲੇ ਹਿੰਦੁਸਤਾਨ ਦੇ ਨੂੰ ਨਹੀਂ। ਤੇ ਇਹ ਮੋਰਚਾ ਨੂੰ ਆਪ ਨੂੰ ਸਮਝ ਸੀਗੀ ਜਾਂ ਨਹੀਂ ਸੀਗੀ, ਪਰ ਇਹਨਾਂ ਨੇ ਜਿਵੇਂ ਖੜ ਗਏ ਇਹ, ਉਹ ਸਾਰਾ ਤੰਤਰ ਤੋੜਤਾ ਇਹਨਾਂ ਨੇ ਇਸ ਵੇਲੇ। ਪਰ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਜਾ ਕੇ ਫਸ ਰਹੇ ਨੇ ਲੀਡਰ ਇਸ ਵੇਲੇ ਐਸਕੇਐਮ ਦੇ, ਮੈਨੂੰ ਲੱਗਦਾ ਉਹਨਾਂ ਨੂੰ ਨਹੀਂ ਫਸਣਾ ਚਾਹੀਦਾ, ਕਿਉਂਕਿ ਅੱਖਾਂ ਹਜੇ ਵੀ ਸਾਡੀਆਂ ਐਮਐਸਪੀ ਤੇ ਹੈਗੀਆਂ ਨੇ। 15 ਜਨਵਰੀ ਨੂੰ ਮੀਟਿੰਗ ਦਾ ਮਤਲਬ ਇਹ ਜਾਇਜ਼ਾ ਲੈਣਗੇ ਕਿ ਗਵਰਨਮੈਂਟ ਵੱਧ ਰਹੀ ਹੈ ਐਮਐਸਪੀ ਵੱਲ ਕਿ ਨਹੀਂ। ਤੇ ਮੈਨੂੰ ਲੱਗਦਾ ਹੈ ਕਿ ਐਸਕੇਐਮ ਨੂੰ ਆਪਣਾ ਢਾਂਚਾ ਇੰਟੈਕਟ ਰੱਖਣਾ ਚਾਹੀਦਾ ਹੈ, ਤਾਂ ਕਿ ਉਸ ਮੀਟਿੰਗ ਵਿੱਚ ਉਸੇ ਜੋਸ਼ ਨਾਲ ਸ਼ਮੂਲੀਅਤ ਕਰਨ ਜਿਵੇਂ ਪਹਿਲਾਂ 11 ਰਾਊਂਡ ਵਿੱਚ ਜਾਂਦੇ ਸੀਗੇ ਜਦੋਂ ਗਵਰਨਮੈਂਟ ਗੱਲਾਂ ਕਰਦੀ ਸੀ ਇਹਨਾਂ ਨਾਲ। ਮੇਰੇ ਖਿਆਲ ਉਹ ਏਕਾ ਹਜੇ ਬਰਕਰਾਰ ਰੱਖਣ ਦੀ ਬਹੁਤ ਲੋੜ ਹੈਗੀ ਹੈ। ਤੇ ਸੱਟਾਂ ਮਾਰ ਰਹੀ ਹੈ ਗਵਰਨਮੈਂਟ, ਤੇ ਹੋਰ ਵੀ ਚੀਜ਼ਾਂ ਚੱਲ ਰਹੀਆਂ ਨੇ ਪੰਜਾਬ ਵਿੱਚ, ਇਲੈਕਸ਼ਨ ਦਾ ਮਾਹੌਲ ਹੋਇਆ ਹੈ। ਪਰ ਸਾਨੂੰ ਇਸ ਸਾਰੇ ਦੇ ਵਿੱਚ ਜਿਸ ਹੌਸਲੇ ਨਾਲ ਅਸੀਂ ਲੜਾਈ ਲੜੀ ਸੀਗੀ, ਉਸੇ ਹੌਸਲੇ ਨਾਲ ਸਾਨੂੰ ਇਸ ਜਿੱਤ ਨੂੰ ਵੀ ਸੰਭਾਲ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਜਿੱਤ ਬਹੁਤ ਲੋਕਾਂ ਵਾਸਤੇ, ਦੁਨੀਆ ਭਰ ਦੇ ਲੋਕਾਂ ਵਾਸਤੇ, ਜਿੰਨੇ ਵਰਲਡ ਦੇ ਜਿੰਨੇ ਫਾਰਮਰ ਆਰਗੇਨਾਈਜੇਸ਼ਨਸ ਹੈ ਉਹਨਾਂ ਨੇ ਸੈਲੀਬ੍ਰੇਟ ਕੀਤੀ ਹੈ ਜਿੱਤ। ਤੁਹਾਡੇ ਪਾਕਿਸਤਾਨ ਵਿੱਚ ਤੁਸੀਂ ਖੁਸ਼ੀਆਂ ਮਨਾਈਆਂ ਇਸ ਬਾਰੇ। ਇਹ ਜਿੱਤ ਬਹੁਤ ਵੱਡੀ ਜਿੱਤ ਹੈ ਤੇ ਸਾਨੂੰ ਇਸ ਨੂੰ ਖੁਆਰ ਨਹੀਂ ਕਰਨਾ ਚਾਹੀਦਾ। ਮੇਰੀ ਇਹ ਸੋਚ ਹੈਗੀ ਹੈ ਇਸ ਵੇਲੇ। जी, ਅਮਨਦੀਪ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਤੁਸੀਂ ਗੱਲ ਕੀਤੀ ਕਿ ਤੁਸੀਂ ਇੱਧਰ ਖੁਸ਼ੀ ਮਨਾਈ। ਮੈਨੂੰ ਯਾਦ ਹੈ ਕਿ ਪਿਛਲੀ ਲੋਹੜੀ ਅਸਾਂ ਘੰਟਾ ਘਰ, ਲੈਲਪੁਰ ਘੰਟਾ ਘਰ ਜਦੋਂ ਮਨਾਈ ਸੀ ਤੇ ਲੋਕਾਂ ਨੇ ਜਿਹੜਾ ਹੈ ਕਿਸਾਨਾਂ ਦੇ ਵਾਸਤੇ ਬੜਾ ਗੱਲਬਾਤ ਕੀਤੀ ਸੀ, ਤੇ ਇਸ ਵਾਰੀ ਦੁਬਾਰਾ ਲੋਹੜੀ ਤੇ ਅਸੀਂ ਉਹਨਾਂ ਦੀ ਜਿੱਤ ਦਾ ਜਿਹੜਾ ਹੈ ਉਹ ਵੀ ਜਸ਼ਨ ਵੀ ਮਨਾਵਾਂਗੇ। ਤੇ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਸਾਡੇ ਨਾਲ ਰਲੇ। ਗੱਲਬਾਤ ਅਜੇ ਜਾਰੀ ਰਹੇਗੀ। ਹੁਣ ਮੈਂ ਅੱਗੇ ਵਧਾਂਗਾ, ਆਪਣੀ ਗੱਲ ਨੂੰ ਅੱਗੇ ਲੈ ਕੇ ਜਾਵਾਂਗਾ। ਔਰ ਅੱਜ ਦੇ ਸਾਡੇ ਬਹੁਤ ਸਾਡੇ ਸੀਨੀਅਰ ਸਕਾਲਰ ਪ੍ਰੋਫੈਸਰ ਨਵਯੋਗ ਗਿੱਲ ਜੀ ਅੱਜ ਸਾਡੇ ਨਾਲ USA ਤੋਂ ਜੁੜੇ ਨੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਉਹਨੂੰ ਜਿਹੜਾ ਹੈ ਉਹਨੂੰ ਕਨਕਲੂਡ ਕਰਨ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਨ। ਜੀ ਸਰ। ਜੀ ਹਾਂਜੀ, ਸਤਿ ਸ੍ਰੀ ਅਕਾਲ, ਸਲਾਮ ਤੋਹੀਦ ਜੀ ਤੇ ਕੋਲਾ ਜੀ ਤੇ ਤੁਹਾਡੇ ਸਾਰੇ ਜਥੇਬੰਦੀ। ਅੱਜ ਬਹੁਤ ਕਹਿ ਲਓ ਖੁਸ਼ੀ ਦਾ ਦਿਨ ਆ ਵੀ ਕਿਸਾਨ ਮਜ਼ਦੂਰ ਦਾ ਜਿਹੜਾ ਮੋਰਚਾ ਉਹ ਜਿੱਤ ਗਏ ਤੇ ਅਸੀਂ ਹੁਣ ਇਕੱਠੇ ਹੋਏ ਆ। ਇਹਦੀ ਇਹ ਵੀ ਇੱਕ ਖੁਸ਼ੀ ਆ ਵੀ ਅਸੀਂ ਸਾਰੇ ਜਿਹੜੇ ਤੁਸੀਂ ਸੱਦੇ ਆ, ਅਸੀਂ ਤਕਰੀਬਨ ਸਾਰੇ ਨੂੰ ਆਈਦਰ ਇੱਕ ਦੂਜੇ ਨੂੰ ਜਾਣਦੇ ਆ, ਔਰ ਅਸੀਂ ਇੱਕ ਦੂਜੇ ਦੀਆਂ ਗੱਲਾਂ ਸੁਣੀਆਂ, ਕੁਛ ਪੜ੍ਹਿਆ ਇੱਕ ਦੂਜੇ ਦਾ। ਪਰ ਮੇਰੇ ਹਿਸਾਬ ਨਾਲ ਅਸੀਂ ਇੱਕ ਕਹਿ ਲਓ ਪਲੇਟਫਾਰਮ ਤੇ ਕਿਤੇ ਇਕੱਠੇ ਨਹੀਂ ਹੋਏ। ਔਰ ਖੁਸ਼ੀ ਦੀ ਗੱਲ ਆ ਵੀ ਜਦੋਂ ਤੁਸੀਂ ਲਿਆਲਪੁਰ ਵਾਲਿਆਂ ਨੇ ਆਵਾਜ਼ ਮਾਰੀ, ਇੱਕਦਮ ਅਸੀਂ ਸਾਰੇ ਇਕੱਠੇ ਹੋ ਗਏ ਤੇ ਅਸੀਂ ਐਕਚੁਅਲੀ ਇਸ ਤੁਹਾਡੇ ਗਰੁੱਪ ਦੇ ਵਿੱਚ, ਤੁਹਾਡੇ ਪਲੇਟਫਾਰਮ ਦੇ ਵਿੱਚ ਹੁਣ ਆਪਣੀ ਕਹਿ ਲਓ ਸੋਚ ਸਾਂਝੀ ਕਰਦੇ ਹਾਂ। ਸੋ ਇਹ ਵੀ ਇੱਕ ਚੰਗੀ ਗੱਲ ਆ ਵੀ ਬੇਸ਼ੱਕ 70-75 ਸਾਲ ਹੋਏ ਆ, ਪਰ ਫਿਰ ਵੀ ਲੋਕਾਂ ਦਾ ਜਿਹੜਾ ਆਪਸ ਵਿੱਚ ਪਿਆਰ ਆ ਔਰ ਹਮਦਰਦੀ ਆ ਉਹ ਹਜੇ ਵੀ ਕਹਿ ਲਓ ਦਿਸਦੀ ਆ। ਤੇ ਹਮੇਸ਼ਾ ਇਹ ਵੀ ਹੋਊਗਾ ਵੀ ਜਦੋਂ ਤੁਹਾਨੂੰ ਕਿਤੇ ਲੋੜ ਪਈ ਅਸੀਂ ਵੀ ਹਮੇਸ਼ਾ ਨਾਲ ਹੋਵਾਂਗੇ ਤੁਹਾਡੇ। ਹੁਣ ਜਿਹੜੀ ਇਹ ਜਿੱਤ ਆ, ਤਕਰੀਬਨ ਸਾਰੀਆਂ ਗੱਲਾਂ ਕਹਿ ਹਟੇ ਸਾਰੇ, ਮੈਂ ਤਕਰੀਬਨ ਸਹਿਮਤ ਆ। ਤੇ ਉਹ ਸਾਰਾ ਕੁਛ ਸਾਰੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਮਿਲਦਾ, ਉਹਦੇ ਬਾਰੇ ਸੋਚ ਸਕਦੇ ਆ। ਮੈਂ ਫਿਰ ਸ਼ਾਇਦ ਕਹਿ ਲਓ 3 ਕੀ ਛੋਟੀਆਂ ਗੱਲਾਂ ਐਡ ਕਰਨਾ ਚਾਹੁੰਦਾ, ਜਿਸ ਤਰੀਕੇ ਨਾਲ ਆਪਾਂ ਨੂੰ ਕਹਿ ਲਓ ਇਸ ਜਿੱਤ ਨੂੰ ਸਮਝਣੀ ਚਾਹੀਦੀ ਹੈ ਔਰ ਇਸ ਜਿੱਤ ਦੇ ਵਿੱਚ ਮੈਨੂੰ ਕੀ ਕਹਿ ਲਓ ਖਾਸ ਦਿਸਿਆ। ਸੋ ਪਹਿਲੀ ਗੱਲ, ਜਿਵੇਂ ਹੁਣ ਦੱਸਿਆ ਵੀ ਆ ਵੀ ਇਹ ਜਿਹੜੇ ਕਾਨੂੰਨ ਰੱਦ ਹੋਏ ਆ, ਇਹ ਬਹੁਤ ਖਾਸ ਗੱਲ ਆ। ਕਈ ਵਾਰੀ ਅਸੀਂ ਇਸ ਗੱਲ ਤੋਂ ਟੱਪ ਕੇ ਦੂਜੇ ਮਸਲਿਆਂ ਦੇ ਵਿੱਚ ਜਾ ਵੜਦੇ ਹਾਂ, ਪਰ ਇਹ ਜਿਹੜੇ 3 ਕਾਨੂੰਨ ਸੀ, ਇਹ ਕਾਨੂੰਨਾਂ ਨੇ ਕਹਿ ਲਓ ਖੇਤੀਬਾੜੀ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਔਰ ਸਾਰੇ ਮੁਲਕ ਦੇ ਲੋਕਾਂ ਨੂੰ ਤਬਾਹ ਕਰਨਾ ਸੀ। ਇੱਕਦਮ ਵੋਲੈਟਿਲਿਟੀ, ਇਨਸਿਕਿਉਰਿਟੀ ਤੇ ਕਹਿ ਲਓ ਗਰੀਬੀ ਲੈ ਕੇ ਆਉਣੇ ਸੀ ਇਹ ਕਾਨੂੰਨਾਂ ਨੇ। ਔਰ ਜਿਹੜੇ ਇਹ ਰੱਦ ਹੋਏ ਆ, ਇਹ ਬਹੁਤ ਬਹੁਤ ਖਾਸ ਜਿੱਤ ਆ। ਮੇਰੇ ਮੁਤਾਬਕ 21ਵੀਂ ਸਦੀ ਦੇ ਵਿੱਚ ਇਹ ਨਿਓ ਲਿਬਰਲ ਪੂੰਜੀਵਾਦ ਦੀ ਸਭ ਤੋਂ ਵੱਡੀ ਹਾਰ ਤੇ ਇੱਕ ਇਹ ਦੁਨੀਆ ਦਾ ਮਿਸਾਲ ਬਣਿਆ। ਔਰ ਜਿਵੇਂ ਬਾਈ ਨੇ ਕਹਿ ਕੇ ਹਟਿਆ ਵੀ ਕਿਸਾਨ ਜਿਹੜੇ ਕਹਿ ਲਓ ਇਜਿਪਟ ਦੇ ਕਿਸਾਨ ਆ, ਜਿਹੜੇ ਮੈਕਸੀਕੋ ਦੇ ਕਿਸਾਨ ਆ, ਇੰਡੋਨੇਸ਼ੀਆ ਦੇ ਕਿਸਾਨ ਆ, ਅਮਰੀਕਾ ਦੇ ਕਿਸਾਨ ਆ, ਉਹ ਸਾਰੇ ਇਸ ਜਿੱਤ ਨੂੰ ਦੇਖਦੇ ਆ ਤੇ ਇਹ ਸਾਰੇ ਸੋਚਦੇ ਆ ਵੀ ਜੇ ਉੱਥੇ ਲੋਕੀ ਜਿੱਤ ਸਕਦੇ ਆ, ਇੱਥੇ ਵੀ ਅਸੀਂ ਜਿੱਤ ਸਕਦੇ ਆ।
ਸੋ ਇਹ ਬਹੁਤ ਵੱਡੀ ਗੱਲ ਆ। ਆਫ ਕੋਰਸ ਇਹਦੇ ਜਿਹੜੇ ਕਹ ਲਓ ਟੈਕਨੀਕਲ ਡੀਟੇਲਸ ਆ ਉਹ ਸਾਰਿਆਂ ਨੂੰ ਜਾਣਕਾਰੀ ਹੈ, ਪਰ ਉਹ ਗੱਲ ਨੂੰ ਸਾਨੂੰ ਕਹਿ ਲਓ ਤੇਜ਼ੀ ਦੇ ਵਿੱਚ ਨਿਗਾਉਣਾ ਨਹੀਂ ਚਾਹੀਦਾ। ਉਹਦੇ ਤੇ ਕਹਿ ਲਓ ਹੋਰ ਸੋਚਣਾ ਚਾਹੀਦਾ, ਔਰ ਹੋਰ ਫੀਲਡਾਂ ਦੇ ਵਿੱਚ ਜਿਵੇਂ ਭੈਣ ਜੀ ਨੇ ਕਿਹਾ ਵੀ ਐਜੂਕੇਸ਼ਨ ਦੇ ਵਿੱਚ ਇਹ ਜਿਹੜੀ ਪੂੰਜੀਵਾਦ ਆਈ ਆ, ਹੈਲਥ ਕੇਅਰ ਦੇ ਵਿੱਚ ਜਿਹੜੀ ਪੂੰਜੀਵਾਦ ਆਈ ਆ, ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੀ ਆਈ ਆ, ਉਹਦੇ ਵਿੱਚ ਵੀ ਲੜ ਕੇ ਇਹ ਗੱਲਾਂ ਆਪਾਂ ਮੋੜ ਸਕਦੇ ਆ। ਇੱਕ ਤਾਂ ਉਹ ਗੱਲ ਆ। ਆਫ ਕੋਰਸ ਜਿਹੜੀ ਕਹਿ ਲਓ ਆਹ ਅੰਬਾਨੀ ਆ, ਅਦਾਨੀ ਆ, ਜਿਹੜੇ ਕਾਰਗਿਲ ਦੇ ਫੇਸਬੁੱਕ, ਜਿਹੜੇ ਇਹ ਪੂੰਜੀਵਾਦ ਆ, ਇਹਨਾਂ ਨੇ ਹਟਣਾ ਵੀ ਨਹੀਂ। ਇਹ ਹਾਰ ਤਾਂ ਗਏ ਪਰ ਇਹ ਖਤਮ ਨਹੀਂ ਹੋਏ। ਇਹਨਾਂ ਨੇ ਹੋਰ ਤਰੀਕੇ ਨਾਲ ਫੇਰ ਵੀ ਕਹਿ ਲਓ ਖੇਤੀ ਨੂੰ ਔਰ ਹੋਰ ਕਹਿ ਲਓ ਫੀਲਡਸ ਨੂੰ ਆਪਦੇ ਕਬਜ਼ੇ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਨੀ ਆ। ਸੋ ਹਮੇਸ਼ਾ ਸਾਨੂੰ ਜਾਗਰੂਕ ਤੇ ਕਹਿ ਲਓ ਕਾਇਮ ਰਹਿਣਾ ਪਊਗਾ, ਕਿਉਂਕਿ ਲੜਾਈ ਤਾਂ ਬਹੁਤ ਲੰਬੀ ਆ। ਦੂਜੀ ਗੱਲ ਜਿਹੜੀ ਇਸ ਜਿੱਤ ਤੋਂ ਆਪਾਂ ਦੇਖ ਸਕਦੇ ਆ ਵੀ ਜਿਹੜੀ ਪੰਜਾਬੀ ਸੁਸਾਇਟੀ ਪੋਲਿਟਿਸਾਈਜ਼ ਹੋਈ ਆ, ਉਹ ਬਹੁਤ ਵੱਡੀ ਗੱਲ ਆ। ਉਹ ਇਹ ਜਿਹੜੀ ਜਿੱਤ ਆ ਇਹ ਇੱਕ ਤਰੀਕੇ ਨਾਲ ਸੋਸਾਇਟਲ ਮੋਬਿਲਾਈਜੇਸ਼ਨ। ਕਿਸਾਨ ਤੇ ਮਜ਼ਦੂਰ ਮੂਹਰੇ ਸੀ, ਪਰ ਜਿਹੜੇ ਕਹਿ ਲਓ ਲੋਕੀ ਪਿੰਡਾਂ 'ਚ ਰਹਿੰਦੇ ਆ, ਸ਼ਹਿਰਾਂ 'ਚ ਰਹਿੰਦੇ ਆ, ਜਿਹੜੇ ਕਹਿ ਲਓ ਵਿਦਿਆਰਥੀ ਆ, ਜਿਹੜੇ ਟਰਾਂਸਪੋਰਟ 'ਚ ਕੰਮ ਕਰਦੇ ਆ, ਜਿਹੜੇ ਕਹਿ ਲਓ ਸਰਕਾਰੀ ਮੁਲਾਜ਼ਮ ਆ, ਜਿਹੜੇ ਹੋਰ ਕਿਸਮ ਦੇ ਕੰਮ ਕਰਦੇ, ਉਹ ਵੀ ਇੱਕ ਤਰੀਕੇ ਨਾਲ ਮੋਬਿਲਾਈਜ਼ ਹੋ ਕੇ, ਜਾਗਰੂਕ ਹੋ ਕੇ ਇਸ ਲੜਾਈ ਦਾ ਕਹਿ ਲਓ ਹਿੱਸਾ ਬਣੇ। ਸੋ ਉਹ ਜਿਹੜੀ ਮੋਬਿਲਾਈਜੇਸ਼ਨ ਹੋਈ ਆ, ਉਹਦੇ ਵਿੱਚ ਬਹੁਤ ਸਾਰੇ ਮਸਲੇ ਮੂਹਰੇ ਆਏ ਆ, ਜਿਹੜੀਆਂ ਕਹਿ ਲਓ ਪੰਜਾਬ ਸਮਾਜ ਵਿੱਚ, ਪੰਜਾਬੀ ਸਮਾਜ ਵਿੱਚ ਗੱਲਾਂ ਢੱਕੀਆਂ ਹੋਈਆਂ ਸੀ ਔਰ ਪਿੱਛੇ ਹੋਈਆਂ ਸੀ, ਉਹ ਸਾਰਾ ਕੁਝ ਇੱਕਦਮ ਮੂਹਰੇ ਹੋਇਆ। ਇੱਕ ਆਪਾਂ ਦੇਖ ਸਕਦੇ ਹਾਂ ਵੀ ਸਰਕਾਰ ਨਾਲ, ਸਟੇਟ ਨਾਲ ਲੜਨਾ ਕਿਵੇਂ ਆ, ਪੁਲਿਸ ਨਾਲ ਲੜਨਾ ਕਿਵੇਂ ਆ, ਮਜ਼ਦੂਰ ਤੇ ਕਿਸਾਨ ਦੇ ਆਪਸ ਵਿੱਚ ਸੰਬੰਧ ਕਿੱਦਾਂ ਦੇ ਆ, ਧੱਕਾ ਕਿੱਥੇ ਹੁੰਦਾ, ਹਮਦਰਦੀ ਕਿੱਥੇ ਮਿਲਦੀ ਆ, ਜੈਂਡਰ ਡਾਇਨਾਮਿਕਸ ਦਾ ਕੀ ਰੋਲ ਆ, ਔਰਤਾਂ ਦਾ ਕੀ ਪੋਜੀਸ਼ਨ ਆ ਸੋਸਾਇਟੀ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਮੂਹਰੇ ਹੋ ਕੇ ਲੜ ਕੇ ਉਸ ਤੋਂ ਬਾਅਦ ਉਹਦਾ ਕੀ ਅਸਰ ਪੈਣਾ, ਜਾਤ ਪਾਤ ਦਾ ਮਸਲਾ ਕਿਵੇਂ ਟਿਕੂਗਾ, ਜੱਟਾਂ ਦੀ ਗੱਲ, ਦਲਿਤਾਂ ਦੀ ਗੱਲ, ਹੋਰ ਕਹਿ ਲਓ ਜਾਤਾਂ ਦੀ ਗੱਲ, ਉਹ ਪੰਜਾਬੀ ਸੁਸਾਇਟੀ ਦੇ ਵਿੱਚੋਂ ਕਿਵੇਂ ਖਤਮ ਕਰੀਏ, ਜਿਹੜਾ ਸ਼ਹਿਰ ਤੇ ਪਿੰਡ ਦਾ ਸੰਬੰਧ ਆ ਇੱਕ ਦੂਜੇ ਨਾਲ, ਉਹਦੇ ਐਂਟੈਗਨਿਜ਼ਮਸ ਕਿੱਦਾਂ ਦੇ ਬਣੇ ਆ ਔਰ ਇਦਾਂ ਦਾ ਹੱਲ ਕੀ ਹੋ ਸਕਦਾ, ਪੰਜਾਬ ਤੇ ਹਰਿਆਣਾ ਦੇ ਸੰਬੰਧ ਔਰ ਯੂਪੀ ਦੇ, ਰਾਜਸਥਾਨ ਦੇ, ਉਹ ਸਾਰੇ ਮਸਲੇ ਮੂਹਰੇ ਆਏ ਆ। ਧਰਮ ਦਾ ਕੀ ਰੋਲ ਆ, ਸਿੱਖੀ ਇਸ ਸੰਘਰਸ਼ ਦੇ ਵਿੱਚ ਬਹੁਤ ਖਾਸ ਸੀ ਔਰ ਉਹਦੇ ਕਹਿ ਲਓ ਉਹਦਾ ਰੋਲ ਦੇ ਉੱਪਰ ਬਹੁਤ ਬਹਿਸਾਂ ਤੇ ਚਰਚਾ ਵੀ ਚੱਲੀ ਆ, ਉਹਦਾ ਕਿਵੇਂ ਸਮਝਣਾ ਚਾਹੀਦਾ। ਇਹ ਸਾਰੀਆਂ ਗੱਲਾਂ ਇੱਕਦਮ ਸੰਘਰਸ਼ ਥਾਣੀ ਮੂਹਰੇ ਹੋਈਆਂ ਔਰ ਇਹਦੇ ਵਿੱਚ ਜਿਵੇਂ ਮੈਂ ਕਹਿ ਕੇ ਹਟਿਆ ਵੀ ਬਹਿਸਾਂ ਹੋਈਆਂ, ਚਰਚੇ ਹੋਏ ਆ। ਉਹ ਜਿਹੜੇ ਮਸਲੇ ਆ ਉਹ ਹੱਲ ਨਹੀਂ ਹੋਏ, ਪਰ ਉਹ ਇੱਕਦਮ ਇੱਕ ਟੌਪਿਕ ਬਣ ਗਿਆ ਜਿਹਦੇ ਵਿੱਚ ਹੁਣ ਸਾਰੇ ਲੋਕੀ ਸੋਚਦੇ ਆ, ਤੇ ਇਸ ਤਰੀਕੇ ਨਾਲ ਉਹ ਗੱਲਾਂ ਛੇਤੀ ਟਿਕਣੀਆਂ ਨਹੀਂ, ਉਹਦੇ ਐਕਚੁਅਲੀ ਹੁਣ ਹੱਲ ਲੱਭਣੇ ਪਊਗੇ। ਇਸ ਤੋਂ ਜਿੱਦਾਂ ਵੱਡੀਆਂ ਗੱਲਾਂ ਆਪਾਂ ਜੇ ਕਰਦੇ ਆ ਵੀ ਇਸ ਸੰਘਰਸ਼ ਥਣੀ ਇਹ ਸਵਾਲ ਉੱਠੇ ਆ ਵੀ ਰਾਜਨੀਤੀ ਕੀ ਆ, ਉਹ ਹੈ ਕੀ ਚੀਜ਼, ਤੇ ਕਰਦੇ ਕੌਣ ਆ ਤੇ ਕੌਣ ਨਹੀਂ ਕਰਦਾ, ਲੋਕਤੰਤਰ ਕੀ ਆ, ਨਾਗਰਿਕ ਕੀ ਆ, ਕਿਹਦੇ ਨਾਗਰਿਕ ਆ, ਨਾਗਰਿਕ ਦਾ ਫਾਇਦਾ ਕੀ ਆ। ਇਹ ਸਾਰੀਆਂ ਜਿਹੜੀਆਂ ਕਹਿ ਲਓ ਵੱਡੇ ਪੋਲੀਟੀਕਲ ਇਸ਼ੂਜ਼ ਆ, ਮੇਰੇ ਹਿਸਾਬ ਨਾਲ ਆਮ ਲੋਕਾਂ ਦੇ ਵਿੱਚ ਹੁਣ ਇਹ ਸਵਾਲ ਉੱਠ ਗਏ, ਤੇ ਇਹ ਵੀ ਸਾਨੂੰ ਕਹਿ ਲਓ ਮੰਨਣਾ ਪਊਗਾ, ਮੰਨਣਾ ਚਾਹੀਦਾ ਵੀ ਇਹਦੇ ਨਾਲ ਹੋਰ ਗਾਂ ਦੀ ਕਹਿ ਲਓ ਤਬਦੀਲੀ ਆਉਣ ਦੀ ਕਹਿ ਲਓ ਆਸਾਂ ਵਧੀਆਂ। ਤੀਜੀ ਗੱਲ ਜੇ ਮੈਂ ਕਹਾਂ, ਜਿਹੜੇ ਕਹਿ ਲਓ ਵਿਦੇਸ਼ਾਂ ਦੇ ਵਿੱਚ ਬੈਠੇ ਆ, ਜਿਹੜੀ ਕਹਿ ਲਓ ਗਲੋਬਲ ਸੋਲੀਡੈਰਿਟੀ ਆ, ਦੁਨੀਆ ਪਰ ਜਿਹੜੀ ਹਮਦਰਦੀ ਦਿਖਾਈ ਆ, ਉਹ ਵੀ ਬਹੁਤ ਖਾਸ ਸੀ। ਜਿਹੜੇ ਪੰਜਾਬੀ ਬਾਹਰ ਬੈਠੇ ਆ, ਉਹ ਡਾਇਸਪੋਰਾ ਦਾ ਰੋਲ ਇਹਦੇ ਵਿੱਚ ਅਹਿਮ ਸੀ। ਜਿਹੜੇ ਕਹਿ ਲਓ ਇੰਡੀਅਨ ਕੌਂਸੂਲੇਟ ਔਰ ਇੰਡੀਅਨ ਐਮਬੈਸੀਜ਼ ਦੇ ਸਾਹਮਣੇ ਹਰ ਟਾਈਮ ਹਮੇਸ਼ਾ ਸਾਲ ਬੱਧੀ ਮੁਜ਼ਾਹਰੇ ਲੱਗੇ ਰਹੇ। ਜਿਹੜੇ ਕਹਿ ਲਓ ਕੁਛ ਲੋਕਾਂ ਨੇ ਲਿਖਿਆ, ਕੁਛ ਲੋਕਾਂ ਨੇ ਬੋਲੇ, ਕੁਛ ਹੋਰ ਕਹਿ ਲਓ ਇੰਟਰਵਿਊ ਦਿੱਤੀਆਂ, ਉਹ ਵੀ ਇੱਕ ਹਿੱਸਾ। ਜਿਹੜੇ ਲੋਕਾਂ ਨੇ ਸਪਲਾਈਜ਼ ਆਰਗੇਨਾਈਜ਼ ਕੀਤੀਆਂ, ਪੈਸੇ ਭੇਜੇ, ਉਹਦਾ ਵੀ ਇੱਕ ਹਿੱਸਾ। ਜਿਹੜੇ ਲੋਕਾਂ ਨੇ ਆਪਦੇ ਜਥੇਬੰਦੀਆਂ ਔਰ ਆਪਦੀ ਆਰਗੇਨਾਈਜੇਸ਼ਨਸ ਦੇ ਵਿੱਚ ਰੈਜ਼ੋਲੂਸ਼ਨ ਪਾਸ ਕੀਤੇ ਔਰ ਕਹਿ ਲਓ ਕੁਛ ਪੋਲੀਟੀਸ਼ੀਅਨਸ ਤੱਕ ਅਪਰੋਚ ਕੀਤੀ, ਉਹਦਾ ਵੀ ਹਿੱਸਾ। ਸੋ ਸਾਰੇ ਬਾਹਰ ਬੈਠੇ ਪੰਜਾਬੀਆਂ ਦੀ ਬਹੁਤ ਖਾਸ ਰੋਲ ਆ। ਉਹਨਾਂ ਨੇ ਇਹ ਗੱਲ ਕਹਿ ਲਓ ਟਿਕਣ ਨਹੀਂ ਦਿੱਤੀ। ਵੱਡੇ ਸ਼ਹਿਰਾਂ ਦੇ ਵਿੱਚ ਆਪਾਂ ਮੁਜ਼ਾਹਰੇ ਦੇਖੇ, ਲੰਡਨ ਕਹਿ ਲਓ, ਵੈਨਕੂਵਰ ਕਹਿ ਲਓ, ਸੈਨ ਫਰਾਂਸਿਸਕੋ ਕਹਿ ਲਓ,
ਪਰ ਜਿਹੜੇ ਕਹਿ ਲਓ ਰੈਗੂਲਰ ਸ਼ਹਿਰਾਂ ਦੇ ਵਿੱਚ, ਛੋਟੇ ਸ਼ਹਿਰਾਂ ਦੇ ਵਿੱਚ ਵੀ ਫੇਰ ਵੀ ਕਿਸੇ ਕਿਤੇ ਚੌਂਕ ਦੇ ਵਿੱਚ 10 ਬੰਦੇ ਇਕੱਠੇ ਹੋ ਕੇ ਆਪਦੇ ਬੋਰਡਾਂ ਤੇ ਸਾਈਨਾਂ ਨਾਲ ਖੜੇ ਰਹੇ ਆ, ਸਰਦੀਆਂ 'ਚ, ਗਰਮੀਆਂ ਦੇ ਵਿੱਚ, ਹਰ ਹਾਲਾਤ ਵਿੱਚ, ਭਾਵੇਂ ਡੇਲੀ ਹੋਵੇ, ਭਾਵੇਂ ਵੀਕਲੀ, ਹਫ਼ਤੇ ਬਾਅਦ ਹੋਵੇ, ਉਹ ਵੀ ਇੱਕ ਕਹਿ ਲਓ ਰੋਲ ਉਹਨਾਂ ਨੇ ਵੀ ਨਿਭਾਇਆ। ਔਰ ਜਿਹੜੇ ਡਾਇਸਪੋਰਾ ਦੇ ਵਿੱਚ ਕਹਿ ਲਓ ਨੌਜਵਾਨ ਆ, ਜਿਹੜੇ ਕਹਿ ਲਓ ਦੂਜੀ ਔਰ ਤੀਜੀ, ਕਈ ਵਾਰੀ ਚੌਥੀ ਪੀੜ੍ਹੀ ਆ, ਜਿਹੜੇ ਪੰਜਾਬ ਦੇ ਵਿੱਚ ਜੰਮੇ ਵੀ ਨਹੀਂ ਪਰ ਇੱਥੇ ਰਹਿੰਦੇ ਆ, ਇੱਥੇ ਜੰਮ ਪਲ ਆ, ਸਭ ਕੁਛ ਆ। ਕਈ ਬੱਚਿਆਂ ਨੇ ਕਹਿ ਲਓ ਨੌਜਵਾਨਾਂ ਨੇ ਪੰਜਾਬ ਦਾ ਕਿਤੇ ਖੇਤ ਵੀ ਨਹੀਂ ਦੇਖਿਆ, ਕਿਤੇ ਟਰੈਕਟਰ ਦਾ ਨਹੀਂ ਪਤਾ, ਗਾਣੇ ਗੁਣਿਆਂ 'ਚ ਜੋ ਮਾੜਾ ਮੋਟਾ ਸੁਣਦੇ ਆ ਉਹੀ ਆ। ਉਹਨਾਂ ਨੇ ਵੀ ਇਸ ਕਹਿ ਲਓ ਸੰਘਰਸ਼ ਦੇ ਵਿੱਚ ਸਮਝ ਕੇ, ਸੋਚ ਕੇ ਹਿੱਸਾ ਦਿੱਤਾ ਔਰ ਆਪਣੇ ਕਹਿ ਲਓ ਮਸਲਿਆਂ ਦੇ ਉੱਪਰ ਕਹਿ ਲਓ ਆਪਣੇ ਆਪ ਦੇ ਵਿੱਚ ਕਹਿ ਲਓ ਇਹ ਹੋਰ ਅਵੇਅਰਨੈਸ ਲੈ ਕੇ ਆਏ ਤੇ ਇਹ ਲੜਨ ਦੀ ਕਹਿ ਲਓ ਸਪਿਰਿਟ ਹੋਰ ਮੂਹਰੇ ਹੋਈ। ਸੋ ਡਾਇਸਪੋਰਾ ਦਾ ਬਹੁਤ ਵੱਡਾ ਰੋਲ ਆ ਤੇ ਡਾਇਸਪੋਰਾ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਮਿਲਿਆ ਇਸ ਸੰਘਰਸ਼ ਦਾ, ਕਿਉਂਕਿ ਉਹ ਵੀ ਇੱਕ ਕਿਸਮ ਦੀ ਪੋਲਿਟਿਸਾਈਜੇਸ਼ਨ ਇੱਥੇ ਹੋਈ ਆ। ਔਰ ਜਿੱਦਾਂ ਪਹਿਲਾਂ ਭੈਣ ਜੀ ਨੇ ਕਿਹਾ ਵੀ ਇੱਕ ਤਰੀਕੇ ਨਾਲ ਜਿਹੜੀ ਇਹ ਬਾਹਰਲੀ ਡਾਇਸਪੋਰਾ ਦੀ ਸੰਘਰਸ਼ ਦੇ ਵਿੱਚ ਜੋ ਰੋਲ ਪਲੇ ਕੀਤਾ, ਕੁਛ ਲੋਕ ਕਹਿ ਲਓ ਕੋਆਰਡੀਨੇਟ ਹੋ ਕੇ ਕੀਤਾ, ਪਰ ਬਹੁਤ ਸਾਰੇ ਲੋਕਾਂ ਨੇ ਬਿਨਾਂ ਕੋਆਰਡੀਨੇਸ਼ਨ ਤੋਂ, ਬਿਨਾਂ ਕਹਿ ਲਓ ਕਿਸੇ ਦੇ ਕਹਿਣ ਤੋਂ ਔਰ ਕਹਿ ਲਓ ਸੰਪਰਕ ਕਰਕੇ ਕੋਈ ਤਿਆਰੀ ਕਰਕੇ ਆਪ ਹੀ ਸੋਚ ਕੇ ਇਹ ਕੀਤਾ, ਆਪ ਪਹਿਲ ਕਰਕੇ ਇਹ ਮੂਹਰੇ ਹੋਏ ਆ। ਸੋ ਇਹ ਕਹਿ ਲਓ ਜ਼ਿੰਮੇਵਾਰੀ ਔਰ ਫਰਜ਼ ਸਮਝ ਕੇ ਇਹਨਾਂ ਨੇ ਇਸ ਗੱਲ ਦੇ ਵਿੱਚ ਕਹਿ ਲਓ ਹਿੱਸਾ ਦਿੱਤਾ ਤੇ ਇਹਦੇ ਨਾਲ ਵੀ ਕਹਿ ਲਓ ਸਾਨੂੰ ਹੁਣ ਗਾਂਹ ਦੀਆਂ ਕਹਿ ਲਓ ਸੰਘਰਸ਼ਾਂ ਜਿਹੜੀਆਂ ਉਹਦੇ ਵਿੱਚ ਬਹੁਤ ਕੁਛ ਹੁਣ ਇਸ ਥਣੀ ਮਿਲ ਸਕਦਾ। ਅਖੀਰਲੀ ਗੱਲ ਮੈਂ ਆਹ ਕਹੂੰਗਾ ਵੀ ਜਿਹੜੀ ਇਹ ਜਿੱਤ ਆ, ਇਹਦੇ ਵਿੱਚ ਕਹਿ ਲਓ ਸ਼ਾਇਦ ਸਭ ਤੋਂ ਵੱਡਾ ਜਿਹੜੀ ਕਹਿ ਲਓ ਪ੍ਰਾਪਤੀ ਆ ਵੀ ਜਿਹੜਾ ਨਿਰਾਸ਼ਤਾਵਾਦ ਹਾਰਿਆ। ਜਿਹੜਾ ਨਿਰਾਸ਼ਤਾਵਾਦ ਆ, ਜਿਹੜਾ ਲੋਕੀ ਕਹਿੰਦੇ ਸੀ ਵੀ ਯਾਰ ਇਹ ਲੜਾਈਆਂ ਤੋਂ ਕੱਖ ਨਹੀਂ ਨਿਕਲਦਾ, ਤੁਸੀਂ ਧਰਨੇ ਲਾਓ, ਪੁਲਿਸ ਆਊਗੀ, ਕੁੱਟ ਖਾ ਕੇ ਤੁਹਾਨੂੰ ਘਰ ਨੂੰ ਵਾਪਸ ਆਉਣਾ ਪੈਣਾ, ਵੀ ਕੋਈ ਇਹਦੇ ਵਿੱਚੋਂ ਕੁਛ ਮਿਲਦਾ ਹੀ ਨਹੀਂ। ਉਹ ਲੋਕੀ ਹੁਣ ਜਿਹੜੇ ਇਹੋ ਜਿਹੀ ਸੋਚ ਵਾਲੇ ਲੋਕ ਆ, ਉਹ ਸ਼ਾਇਦ ਨਿਰਾਸ਼ਤਾ ਦੇ ਵਿੱਚ, ਇਹ ਨਿਰਾਸ਼ਤਾਵਾਦ ਇੱਕ ਤਰੀਕੇ ਨਾਲ ਟੁੱਟ ਗਿਆ, ਇਹ ਭੰਨ ਹੋ ਗਿਆ ਤੇ ਹੁਣ ਇੱਕ ਰਾਹ ਦਿਸ ਪਿਆ ਵੀ ਸੰਘਰਸ਼ ਥਾਣੀ ਆਪਾਂ ਲੜ ਵੀ ਸਕਦੇ ਹਾਂ ਔਰ ਆਪਾਂ ਜਿੱਤ ਵੀ ਸਕਦੇ ਹਾਂ। ਸੋ ਇਹਦੇ ਨਾਲ ਬਹੁਤ ਸਾਰੀਆਂ ਕਹਿ ਲਓ ਆਸਾਂ ਵਧੀਆਂ, ਇਹ ਇੱਕ ਦੁਨੀਆ ਦਾ ਮਿਸਾਲ ਬਣਿਆ ਤੇ ਅਸੀਂ ਜਿਵੇਂ ਸਾਰੇ ਆ ਵੀ ਆਸਾਂ ਦੇ ਸਿਰ ਤੇ ਆਪਾਂ ਜੀਨੇ ਆ ਤੇ ਮੇਰੇ ਹਿਸਾਬ ਨਾਲ ਹੁਣ ਜਿਹੜੀ ਭਵਿੱਖ ਆ ਉਹ ਇੱਕ ਤਰੀਕੇ ਨਾਲ ਨਵੇਂ ਸਿਰਿਓਂ ਖੁੱਲ ਗਈ ਤੇ ਇਹਦੇ ਵਿੱਚੋਂ ਹੁਣ ਕਹਿ ਲਓ ਉਡੀਕ ਆ ਵੀ ਸਾਡੇ ਸਾਰਿਆਂ ਦਾ ਕਲੈਕਟਿਵ ਫਿਊਚਰ ਕਿਹੋ ਜਿਹਾ ਬਣੂਗਾ। ਜੀ ਬਹੁਤ ਬਹੁਤ ਸ਼ੁਕਰੀਆ ਨਵਯੋਗ ਜੀ। ਅਖੀਰ ਤੇ ਹੁਣ ਅਸੀਂ ਆਪਣੇ ਸਾਰੇ ਜਿਹੜੇ ਸਾਡੇ ਨਾਲ ਬੰਦੇ ਜੀਆਂ ਨੇ ਗੱਲਬਾਤ ਕੀਤੀ, ਅਸੀਂ ਉਹਨਾਂ ਨੂੰ ਵੀ ਸੱਦਾਂਗੇ ਤੇ ਮੈਂ ਉਸ ਤੋਂ ਪਹਿਲੇ ਜਿਹੜਾ ਹੈ ਉਹ ਅਮਨਦੀਪ ਕੌਰ ਖੀਵਾ ਹੋਰਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹ ਆ ਕੇ ਤੇ ਉਹ ਗੀਤ ਇੱਕ ਵਾਰ ਜਿਹੜਾ ਟੱਪੇ ਉੱਥੇ ਉਹਨਾਂ ਗਾਏ ਸਨ ਉਹ ਵੀ ਸਾਡੇ ਨਾਲ ਸਾਂਝੇ ਕਰਨ ਤਾਂ ਕਿ ਅੱਜ ਜਿਹੜਾ ਹੈ ਜੇਤੇ ਉਹ ਅਸੀਂ ਸਾਰੇ ਰਲ ਮਿਲ ਮਨਾ ਸਕੀਏ। ਜੀ ਅਮਨਦੀਪ ਜੀ। ਜੀ ਤੁਸੀਂ ਜਿਹੜੇ ਟੱਪਿਆਂ ਦੀ ਗੱਲ ਕਰ ਰਹੇ ਹੋ ਉਹ ਜਿਹੜੀ ਮੇਰੀ ਪੂਰੀ ਟੀਮ ਹੋਵੇ ਤਾਂ ਹੀ ਰੰਗ ਬਣ ਸਕਦਾ, ਕਿਉਂਕਿ ਉਹ ਮੇਰੇ ਇਕੱਲੀ ਦਾ ਨਹੀਂ ਸੀਗਾ। ਪਰ ਫਿਰ ਵੀ ਮੈਂ ਤੁਹਾਡੇ ਨਾਲ ਇੱਕ ਗੀਤ ਸੰਤ ਰਾਮ ਉਦਾਸੀ ਜੀ ਦਾ, ਉਹਨਾਂ ਦੀਆਂ ਕੁਝ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੀ ਆ, ਕਿਉਂਕਿ ਟੱਪੇ ਤਾਂ ਉਹ ਸਾਡਾ ਪੂਰਾ ਮੰਡਲੀ ਦਾ ਮੈਨੂੰ ਸਹਿਯੋਗ ਚਾਹੀਦਾ, ਉਹ ਜਿਹਾ ਮਾਹੌਲ ਚਾਹੀਦਾ। ਤਾਂ ਸੰਤ ਰਾਮ ਉਦਾਸੀ ਹੋਰਾਂ ਦਾ ਗੀਤ ਜਿਹੜਾ ਕਿ ਇਸ ਅੰਦੋਲਨ ਦੇ ਵਿੱਚ ਮੇਰੇ ਦਿਲ ਦੇ ਬਹੁਤ ਨੇੜੇ ਰਿਹਾ, ਬਹੁਤ ਭਾਵਨਾਤਮਕ ਤੌਰ ਤੇ ਮੈਂ ਜੁੜੀ ਰਹੀ ਇਸ ਗੀਤ ਦੇ ਨਾਲ, ਤਾਂ ਉਹ ਸੀ ਕਿ ਉੱਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ, ਜੜ ਵਹਿਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ। ਉੱਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ, ਜੜ ਵਹਿਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ। ਸੋ ਅਸੀਂ ਸਾਰੇ ਜਾਣੇ ਰਲ ਕੇ ਉੱਥੋਂ ਵੈਰੀ ਦੀ ਜੜ ਪੁੱਟ ਕੇ ਆਏ ਆ, ਤਾਂ ਸਾਡੇ ਤੋਂ ਇਹ ਚਾਹ ਸਾਂਭਿਆ ਨਹੀਂ ਜਾਂਦਾ ਹਜੇ। ਜੀ ਜੀ ਬਹੁਤ ਬਹੁਤ ਵਧੀਆ। ਹੁਣ ਅਸੀਂ ਸਾਰੇ ਦੋਸਤ ਜਿਹੜੇ ਅਸੀਂ ਇੱਥੇ ਇਕੱਠੇ ਹੋਏ
ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀ ਅਦਾ ਕਰਦੇ ਹਾਂ, ਤੇ ਨਾਲ ਦੀ ਨਾਲ ਹੁਣ ਅਸੀਂ ਫਲੋਰ ਇੱਕ ਤਰ੍ਹਾਂ ਓਪਨ ਵੀ ਹੈ, ਤੇ ਅਸੀਂ ਕੁਝ ਆਪਸ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਹੈ ਉਹ ਵੀ ਸਾਂਝੀਆਂ ਕਰਦੇ ਜਾਂਦੇ। ਖਾਸ ਕਰ ਜਿਹੜੀ ਅਸੀਂ ਨਵਕਿਰਨ ਦੇ ਨਾਲ ਗੱਲ ਕਰਦੇ ਹਾਂ, ਵਿੱਚੋਂ ਜਿਹੜਾ ਹੈ ਉਹ ਵਿੱਕੀ ਦੇ ਨਾਲ ਜਾਣਾ ਪਿਆ, ਤੇ ਉਸ ਦੇ ਦੌਰਾਨ ਤੁਸੀਂ ਕੁਝ ਕਹਾਣੀਆਂ ਦੇ ਉਸ ਵੇਲੇ ਇਕੱਠੀਆਂ ਕਰ ਰਹੇ ਸਨ ਕਿ ਜਿਹੜੀਆਂ ਉੱਥੇ ਸਨ, ਤੇ ਉਹਨਾਂ ਤੇ ਵੀ ਅਸੀਂ ਜਿਹੜਾ ਹੈ ਉਹ ਗੱਲਬਾਤ ਪਿੱਛੇ ਵੀ ਸਾਡੀ ਸਾਂਝੀ ਹੋਈ। ਤੇ ਅੱਜ ਦਾ ਇਹ ਫਲੋਰ ਜਿਹੜਾ ਹੈ ਉਹ ਅਸੀਂ ਹੁਣ ਓਪਨ ਕਰਨੇ ਆ। ਕੋਈ ਦੋਸਤ ਅਗਰ ਜਿਹੜੇ ਸਾਡੇ ਨਾਲ ਕੋਈ ਸਵਾਲ ਕਰਨਾ ਚਾਹਣ ਜਾਂ ਆਪਸ 'ਚ ਅਸੀਂ ਗੱਲਬਾਤ ਕਰਨਾ ਚਾਹੀਏ, ਤੇ ਅਸੀਂ ਕੁਝ ਮਿੰਟ ਹੈ ਨੇ ਸਾਡੇ ਕੋਲ ਜਿਹਦੇ 'ਚ ਅਸੀਂ ਜਿਹੜਾ ਹੈ ਉਹਨੂੰ ਕਰ ਸਕਦੇ ਹਾਂ। ਬੇਸ਼ੱਕ ਮੈਨੂੰ ਇਹ ਗੱਲ ਬਹੁਤ ਜਿਹੜੀ ਉਹ ਅਹਿਮ ਲੱਗਦੀ ਹੈ ਕਿ ਜਿਹੜੀ ਅਮਨਦੀਪ ਸੰਧੂ ਹੋਰਾਂ ਨੇ ਔਰ ਬਾਅਦ ਚੋਂ ਗਿੱਲ ਹੋਰਾਂ ਨੇ ਵੀ ਕੀਤੀ ਕਿ ਜਿਹੜਾ ਆਉਣ ਵਾਲੇ ਦਿਨ ਨੇ ਉਹਨਾਂ ਦੇ ਵਿੱਚ ਜਿਹੜਾ ਇਸ ਜਿੱਤ ਨੂੰ ਲੈ ਕੇ ਚੱਲਣਾ ਵੀ ਇੱਕ ਬੜਾ ਵੱਡਾ ਕੰਮ ਹੋਏਗਾ। ਲੇਕਿਨ ਕਿਤੇ ਇਹ ਸਾਰੇ ਸਾਡੇ ਜਿਹੜੇ ਅੱਜ ਦਾ ਜਿਹੜਾ ਪੈਨਲ ਬੈਠਾ ਹੈ, ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਬਾਰ-ਬਾਰ ਗੱਲ ਕਰਨੇ ਸਾਂ ਕਿ ਸੁਸਾਇਟੀ ਦੇ ਵਿੱਚ ਇੱਕ ਪੋਲੀਟੀਕਲ ਸੁਸਾਇਟੀ ਨੂੰ ਪੋਲੀਟੀਕਲ ਹੋਣਾ ਚਾਹੀਦਾ ਹੈ, ਫਿਰ ਜਾ ਕੇ ਕਿਤੇ ਅੱਗੇ ਵਧੇਗੀ। ਤੇ ਕਿਤੇ ਇਹ ਗੱਲ ਹੁਣ ਸੱਚ ਵੀ ਹੋਈ ਲੱਗਦੀ ਹੈ ਕਿ ਜਦੋਂ ਲੋਕ ਪੋਲੀਟੀਕਲੀ ਇਕੱਠੇ ਹੋਏ ਨੇ, ਤੇ ਫਿਰ ਉਹਨਾਂ ਨੇ ਆਪਣੀਆਂ ਉਹ ਗੱਲਾਂ ਜਿਹੜੀਆਂ ਆਮ ਤੌਰ ਤੇ ਗੱਲਾਂ ਨਹੀਂ ਸਨ, ਤੇ ਉਹਨਾਂ ਤੇ ਵੰਡਾਂ ਵੀ ਹੋ ਗਈਆਂ, ਸਾਰਾ ਕੁਝ ਹੋ ਗਿਆ, ਤੇ ਉਹ ਇਕੱਠੇ ਵੀ ਹੋਣ ਲੱਗ ਪਏ ਨੇ ਹੁਣ। ਤੇ ਜਿਹੜਾ ਨੌਜਵਾਨ ਅਸੀਂ ਕਹਿੰਦੇ ਕਿ ਜਿਹੜਾ ਨਸ਼ਿਆਂ ਵੱਲ ਜਾਂਦਾ ਵਾ, ਜਾਂ ਜਿਹੜਾ ਅਸੀਂ ਕਹਿ ਸਕਦੇ ਕਿ ਪੜ੍ਹਾਈ ਤੋਂ ਦੂਰ ਹੈ, ਉਹ ਸਿਰਫ ਇਸ ਕਾਰਨ ਹੀ ਹੈ ਕਿ ਉਹ ਪੋਲੀਟੀਕਲ ਨਹੀਂ ਹੈ। ਜੀ ਜਸਦੀਪ ਜੀ, ਇਹਦੇ ਤੇ ਤੁਸੀਂ ਆਪਣਾ ਕੋਈ ਗੱਲ ਕਰਨਾ ਚਾਹੋ ਜਾਂ ਕੋਈ ਵੀ ਗੱਲ ਕਰਨਾ ਚਾਹੇ, ਕਿਉਂਕਿ ਫਲੋਰ ਹੁਣ ਓਪਨ ਹੈ ਸਭ ਵਾਸਤੇ। ਇੱਕ ਗੱਲ ਜਿਹੜੀ ਨਵਯੁਗ ਕਹਿ ਰਹੇ ਸੀਗੇ, ਮੈਂ ਥੋੜਾ ਜਿਹਾ ਐਡ ਕਰ ਦਵਾਂ, ਕਿਉਂਕਿ ਉਹ ਮੇਰੀ ਲਾਸਟ ਪੋਸਟ ਸੀਗੀ ਲਗਭਗ ਕਿਸਾਨੀ ਇਸ ਤੇ। ਕਿਉਂਕਿ ਇੱਕ ਪਾਸੇ ਤਾਂ ਜਿਹੜਾ ਕਹਿ ਰਹੇ ਸੀ ਕਿ ਅੰਬਾਨੀ ਤੇ ਅਦਾਨੀ ਖਤਮ ਨਹੀਂ ਹੋ ਗਏ, ਬਿਲਕੁਲ ਨਹੀਂ ਹੋਏ, ਕਿਉਂਕਿ ਅੰਬਾਨੀ ਹੁਣ SBI ਨੂੰ, ਜਿਹੜਾ ਸਟੇਟ ਬੈਂਕ ਆਫ ਇੰਡੀਆ ਹੈਗਾ, ਪਹਿਲਾਂ ਹੀ ਬੈਂਕਾਂ ਨੂੰ ਬਹੁਤ ਸੈਂਟਰਲਾਈਜ਼ ਕੀਤਾ ਜਾ ਰਿਹਾ, ਤੇ SBI ਨੂੰ ਉਸਦੇ ਮਿਡਲ ਵਿੱਚ ਰੱਖਿਆ ਜਾ ਰਿਹਾ। ਤੇ ਅੰਬਾਨੀ ਨੇ ਹੁਣ SBI ਨਾਲ ਟਾਈ ਅਪ ਕਰਕੇ ਸਾਰੇ ਫਾਰਮ ਲੋਨਸ ਦਾ ਠੇਕਾ ਆਪਣੇ ਹੱਥਾਂ ਵਿੱਚ ਲੈਣ ਲੱਗੇ ਹੈ। ਤੇ ਜਦੋਂ ਤੁਹਾਨੂੰ ਪਤਾ ਹੀ ਹੈ ਫਿਰ ਉਹ ਕੀ ਕਰਨਗੇ, ਉਹ ਲੋਨਸ ਡਿਸਪਰਸ ਵੀ ਕਰਨਗੇ, ਤੇ ਲੋਨ ਰਿਕਵਰੀ ਵੀ ਕਰਨਗੇ, ਤੇ ਫਿਰ ਫਾਈਨਲੀ ਕੁਰਕੀਆਂ ਕਰਾਉਣਗੇ ਉਹ। ਤੇ ਅਹੀਂ ਅਦਾਨੀ ਨੇ ਰਿਟੇਲ ਸਪੇਸ ਵਿੱਚ ਬਹੁਤ ਵੱਡਾ ਇੱਕ ਇੰਟਰਵੈਂਸ਼ਨ ਕੀਤੀ ਹੈ। ਕਰੀਬ 4 ਲੱਖ ਸੇਲਸ ਪਰਸਨ ਹੁਣ ਜੌਬ ਤੋਂ ਬਾਹਰ ਜਾ ਰਹੇ ਨੇ ਹਿੰਦੁਸਤਾਨ ਭਰ ਵਿੱਚ। ਕਰੀਬ 36,000 ਦੁਕਾਨਾਂ ਨਾਲ ਉਹਨਾਂ ਨੇ ਡਾਇਰੈਕਟ ਉਹ ਕੀਤਾ ਹੈਗਾ। ਤੇ ਗੱਲ ਹੈ ਕਿ ਲੜਾਈਆਂ ਚੱਲਦੀਆਂ ਰਹਿਣਗੀਆਂ ਅੱਗੇ ਵੀ। ਹੁਣ ਇਹ ਪ੍ਰਾਈਵੇਟਾਈਜੇਸ਼ਨ ਨੂੰ ਹੁਣ ਆਇਆ, ਤੁਸੀਂ ਅੰਬਾਨੀ ਦੇ ਖਿਲਾਫ ਤਾਂ ਕੋਈ ਮੋਰਚਾ ਲਾ ਨਹੀਂ ਸਕਦੇ, ਅਡਾਨੀ ਦੇ ਖਿਲਾਫ ਲਾ ਨਹੀਂ ਸਕਦੇ। ਤੁਹਾਨੂੰ ਆਪਣੀ ਕਿਰਤ ਦਾ ਜਿਹੜਾ ਇੱਕ ਤਰੀਕਾ ਹੈਗਾ, ਇਹ ਬਦਲਣਾ ਬਹੁਤ ਜ਼ਰੂਰੀ ਹੈਗਾ। ਤੇ ਇਸੇ ਵਿੱਚ ਹੀ ਜਿਹੜਾ ਮੈਨੂੰ ਕੱਲ ਵੀ ਕੋਈ ਪੁੱਛ ਰਹੇ ਸੀਗੇ, ਤੇ ਮੈਂ ਇਹੀ ਕਿਹਾ ਕਿ ਜਿਹੜਾ ਖੇਤ ਮਜ਼ਦੂਰ ਏਕਤਾ ਜ਼ਿੰਦਾਬਾਦ, ਬਹੁਤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਨਾਰਾ ਤਾਂ ਬਹੁਤ ਚੱਲਿਆ, ਪਰ ਮਜ਼ਦੂਰਾਂ ਵੱਲ ਤੇ ਔਰਤਾਂ ਵੱਲ, ਜਿਹੜੀਆਂ ਔਰਤਾਂ ਨਿਕਲ ਕੇ ਆਈਆਂ ਨੇ, ਹੁਣ ਉਹ ਵਾਪਸ ਨਹੀਂ ਉਹਨਾਂ ਘਰਾਂ ਵਿੱਚ ਜਾਣ ਲੱਗੀਆਂ। ਇਹ ਬਿਲਕੁਲ ਕਲੀਅਰ ਹੈਗੀ ਹੈ ਗੱਲ। ਤੇ ਮੇਰਾ ਖਿਆਲ ਬਹੁਤ ਵੱਡਾ ਬਦਲਾਵ ਆਏਗਾ ਜ਼ਮੀਨ ਤੇ ਇਸ ਨਾਲ। ਤੋਹਿਦ ਜੀ ਸੌਰੀ, ਤੁਸੀਂ ਮੈਨੂੰ ਕਿਹਾ ਸੀਗਾ, ਪਰ ਮੈਂ ਸਵਾਲ ਤੁਸੀਂ ਦੁਬਾਰਾ ਰਿਪੀਟ ਕਰ ਦੋਗੇ, ਮੈਂ ਉਸੇ ਨੂੰ ਐਡ ਵੀ ਕਰ ਦੂੰਗਾ, ਕੁਝ ਮੈਂ ਹੋਰ ਵੀ ਜੋੜਨਾ ਸੀਗਾ। ਹਾਂਜੀ, ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਇੱਕ ਤੇ ਇਹਦੇ ਤੋਂ ਬਾਅਦ ਜਿਹੜੀ ਗੱਲਬਾਤ ਹੁਣ ਅੱਗੇ ਚੱਲੇਗੀ ਫਿਊਚਰ 'ਚ, ਉਹਦੇ ਬਾਰੇ, ਤੇ ਦੂਜਾ ਜਿਹੜੇ ਨੌਜਵਾਨ ਪੀੜ੍ਹੀ ਜਦੋਂ ਪੋਲੀਟੀਕਲ ਹੁੰਦੀ ਹੈ, ਤੇ ਉਹਦੇ ਨਾਲ ਫਿਰ ਕਿਸ ਤਰ੍ਹਾਂ ਅੱਗੇ ਚੀਜ਼ਾਂ ਕਲੀਅਰ ਹੁੰਦੀਆਂ ਨੇ। ਜੀ ਅੱਗੇ ਬਾਰੇ ਵੀ ਮੈਂ ਦੱਸੂਗਾ, ਪਰ ਥੋੜੀ ਜੀ ਮੈਂ ਪਿੱਛੇ ਬਾਰੇ ਵੀ ਦੱਸਣਾ ਚਾਹੁੰਦਾ ਸੀਗਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਆਪਣੀਆਂ ਹੋਈਆਂ ਤੇ ਉਹ ਸਾਲ ਭਰ ਦੇ ਮੋਰਚੇ ਬਾਰੇ ਹੀ ਹੋਈਆਂ। ਪਰ ਜਿਹੜਾ ਇਹ ਸਾਲ ਭਰ ਦਾ ਮੋਰਚਾ ਚੱਲਿਆ 1.5 ਸਾਲ ਦਾ, ਇਹਦੇ ਪਿੱਛੇ ਜਿਹੜੀ ਘਾਲਣਾ ਹੈ ਉਹ ਬਹੁਤ ਸਾਰੀਆਂ, ਜੇ 32 ਜਥੇਬੰਦੀਆਂ ਹੈਗੀਆਂ ਤਾਂ 32 ਚੋਂ ਘੱਟੋ ਘੱਟ 15 ਜਥੇਬੰਦੀਆਂ ਜਿਨ੍ਹਾਂ ਨੇ 15, 20, 25 ਸਾਲ ਲੋਕਾਂ 'ਚ ਕੰਮ ਕੀਤਾ, ਪਿੰਡਾਂ ਵਿੱਚ ਯੂਨਿਟ ਬਣਾਏ, ਤੇ ਉਹਨਾਂ ਦੀ ਇੱਕ ਪ੍ਰੈਕਟਿਸ ਸੀਗੀ ਛੋਟੇ ਘੋਲ ਲੜਨ ਦੀ, DC ਦਫ਼ਤਰ ਮੂਹਰੇ ਲੜਨ ਦੀ, ਪੰਜਾਬ ਸਰਕਾਰ ਨਾਲ ਲੜਨ ਦੀ, ਜ਼ਿਲ੍ਹੇ ਹੈੱਡਕੁਆਟਰ ਤੇ ਲੜਨ ਦੀ। ਉਹ ਸਾਰੀਆਂ ਜਿਹੜੀਆਂ ਇੱਕ ਪ੍ਰੋਸੈਸ ਪੋਲੀਟੀਸਾਈਜੇਸ਼ਨ ਦਾ ਹੋਇਆ, ਜਿਹੜਾ ਕਿਸਾਨ ਯੂਨੀਅਨਾਂ ਨੇ ਕੀਤਾ ਹੈ, ਉਸੇ ਤਰ੍ਹਾਂ ਹੀ ਕੁਛ ਖੇਤ ਮਜ਼ਦੂਰ ਯੂਨੀਅਨਸ ਵੀ ਕਰਦੀਆਂ ਨੇ, ਤੇ ਉਹ
ਉੱਥੇ ਨਹੀਂ, ਦਿੱਲੀ ਨਹੀਂ ਜਾ ਸਕੇ। ਪਰ ਹੁਣ ਵੀ ਜੇ ਆਪਾਂ ਖੇਤ ਮਜ਼ਦੂਰਾਂ ਦੀ ਵੀ ਗੱਲ ਕੀਤੀ ਤਾਂ ਜਿੱਦਾਂ ਫਤਿਹ ਮਾਰਚ ਸੀਗਾ, ਉਸ ਤੋਂ ਅਗਲੇ ਦਿਨ ਖੇਤ ਮਜ਼ਦੂਰਾਂ ਨੇ ਰੇਲਾਂ ਰੋਕੀਆਂ ਸੀ। ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਆਪਣੇ ਤੋਂ ਇੱਕ ਬਲਾਈਂਡ ਸਪੌਟ 'ਚ ਰਹਿ ਜਾਂਦੀਆਂ ਨੇ, ਕਿਉਂਕਿ ਉਸ ਤਰ੍ਹਾਂ ਨਾਲ ਗੱਲ ਨਹੀਂ ਹੁੰਦੀ, ਉਨੀਆਂ ਉਹ ਲਾਈਮਲਾਈਟ 'ਚ ਨਹੀਂ ਆਉਂਦੀਆਂ। ਤਾਂ ਇੱਕ ਮੈਂ ਇਹ ਧਿਆਨ ਦਿਵਾਉਣਾ ਚਾਹੁੰਦਾ ਸੀਗਾ ਵੀ ਲੜਾਈਆਂ ਜਿਹੜੀਆਂ ਨੇ ਉਹਨਾਂ ਵਿੱਚ ਗਲੋਰੀ ਉਸ ਤਰ੍ਹਾਂ ਨਹੀਂ ਹੈਗੀ ਜਿਸ ਤਰ੍ਹਾਂ ਦੀ ਦਿੱਲੀ ਨੇ ਦਿਖਾਤੀ। ਬਹੁਤ ਸਾਰੀਆਂ ਲੜਾਈਆਂ, ਸੰਘਰਸ਼ ਛੋਟੇ ਨਹੀਂ ਕਹਿ ਸਕਦੇ ਉਹਨਾਂ ਨੂੰ, ਮਤਲਬ ਲੰਮੇ ਪ੍ਰੋਸੈਸ ਦੇ ਵਿੱਚ ਲੜੇ ਹੋਏ ਨੇ ਕਿਸਾਨਾਂ ਨੇ, ਮਜ਼ਦੂਰਾਂ ਨੇ, ਜਿੱਤੇ ਹੋਏ ਨੇ। ਤੇ ਉਹਦੀ ਅੱਗੇ ਉਹ ਸਾਰਿਆਂ ਦੀ ਇੱਕ ਜਿਹੜੀ ਕਹਿ ਲਓ ਇਕੱਠੇ ਹੋ ਕੇ ਜੁੜਤ ਜਿਹੜੀ ਬਣੀ ਆ, ਉਹ ਦਿੱਲੀ ਮੋਰਚਾ ਉਹਦਾ ਐਪੀਟਮ ਬਣਦਾ ਹੈ। ਦੂਜੀ ਗੱਲ ਵੀ ਹੁਣੇ ਆਪਾਂ ਕਿਹਾ, ਅਮਨਦੀਪ ਹੁਣਾਂ ਨੇ ਵੀ ਹੋਰ ਤਰੀਕੇ ਨਾਲ ਕਿਹਾ, ਮਤਲਬ ਉਹਨਾਂ ਦਾ ਤਰੀਕਾ ਹੋਰ ਹੋਊਗਾ ਵੀ ਅਦਾਨੀ ਜਾਂ ਅੰਬਾਨੀ ਖਿਲਾਫ ਮੋਰਚਾ ਨਹੀਂ ਲਾਇਆ ਜਾ ਸਕਦਾ, ਪਰ ਪੰਜਾਬ ਦੇ ਵਿੱਚ ਅਦਾਨੀ ਦਾ ਪਲਾਂਟ ਉਹਨਾਂ ਨੂੰ ਬੰਦ ਕਰਨਾ ਪਿਆ, ਹੱਥ ਖੜੇ ਕਰਕੇ ਚਲੇ ਗਏ। ਜਿਹੜਾ ਇਹ ਪ੍ਰੈਸ਼ਰ ਆ ਕੱਲਾ ਸਿਰਫ ਉੱਥੇ ਦਿੱਲੀ ਬਹਿ ਕੇ ਲੜਨ ਦਾ ਨਹੀਂ ਸੀਗਾ। 1.5 ਸਾਲ ਤੋਂ ਪੰਜਾਬ ਦੇ ਸਾਰੇ ਟੋਲ ਬੰਦ ਪਏ ਨੇ, ਟੋਲ ਪਲਾਜ਼ਾਜ਼। ਨੈਸ਼ਨਲ ਹਵਾਈਵੇ ਅਥਾਰਟੀਜ਼ ਨੂੰ ਜਿੰਨਾ ਪੈਸਾ ਮੁਨਾਫਾ ਨੈਸ਼ਨਲ ਹਵਾਈਵੇ ਅਥਾਰਟੀਜ਼ ਨੂੰ ਜਾਂ ਹੋਰ ਨੂੰ ਹੁੰਦਾ ਸੀਗਾ, ਉਹਨਾਂ ਦਾ ਬੰਦ ਪਿਆ ਹੈ। ਰਿਲਾਇੰਸ ਦੇ ਪੈਟਰੋਲ ਪੰਪ ਬੰਦ ਪਏ ਸੀਗੇ। ਤਾਂ ਉਹ ਸਾਰੇ ਜਿਹੜੇ ਪ੍ਰੈਸ਼ਰ ਪੁਆਇੰਟਸ ਆ, ਉਹ ਕੱਲੇ ਮੋਰਚਾ ਜਿਹੜਾ ਦਿੱਲੀ ਬੈਠਾ ਉਹਦੇ ਕਰਕੇ ਨਹੀਂ ਸੀਗੇ, ਜਿਨ੍ਹਾਂ ਵਿੱਚ ਬਹੁਤ ਘੱਟ ਉਹਦੀ ਕੋਈ ਤੁਹਾਨੂੰ ਖਬਰ ਨਹੀਂ ਮਿਲਣੀ ਗੀ, ਠੀਕ ਆ ਨਾ। ਉੱਥੇ ਕੋਈ ਲੰਗਰ ਦਾ ਉਸ ਤਰ੍ਹਾਂ ਨਾਲ ਤੁਹਾਡੀ ਕਿਸੇ ਨੇ ਫੁਟੇਜ ਨਹੀਂ ਦਿਖਾਉਣੀ ਗੀ। ਉਹ ਇੱਕ ਤਰ੍ਹਾਂ ਦਾ ਕੰਮ ਆ, ਹਾਰਡ ਵਰਕ, ਜਿਹੜਾ ਉਹਨਾਂ ਨੇ ਬਿਨਾਂ ਕਿਸੇ ਇੱਕ ਤਰ੍ਹਾਂ ਦੀ ਸ਼ੋਭਾ ਤੋਂ ਕੀਤਾ ਹੈ। ਤੇ ਹਜੇ ਵੀ ਟੋਲ ਪਲਾਜ਼ਿਆਂ ਤੇ ਮੋਰਚੇ ਹੁਣ ਤੱਕ ਚੱਲ ਰਹੇ ਨੇ। ਉਹਨਾਂ ਨੇ ਕਿਹਾ ਵੀ ਉਹ ਕਿਉਂਕਿ ਇੰਨੇ ਲੰਮੇ ਸਮੇਂ ਵਾਸਤੇ ਬੰਦ ਸੀ, ਉਹਨਾਂ ਨੇ ਪ੍ਰਾਈਸਿਸ ਵਧਾ ਤੇ ਉਹਨਾਂ ਦੇ ਵੀ, ਜੇ 50 ਰੁਪਏ ਟੋਲ ਸੀਗਾ ਤਾਂ 70 ਕਰਤਾ। ਤਾਂ ਉਹ ਕਹਿੰਦੇ ਵੀ ਅਸੀਂ ਤਾਂ ਜਿਹੜਾ ਪੁਰਾਣਾ ਪ੍ਰਾਈਸ ਸੀ ਉਸੇ ਤੇ ਹੀ ਮੋਰਚਾ ਛੱਡਾਂਗੇ, ਉਹ ਲੈ ਕੇ ਆਓ ਫਿਰ ਅਸੀਂ ਮੋਰਚਾ ਛੱਡਾਂਗੇ। ਤਾਂ ਇਹ ਜਿਹੜੀਆਂ ਲੜਾਈਆਂ ਨੇ ਆਪਾਂ ਥੋੜ੍ਹੀਆਂ ਜਿਹੀਆਂ ਸੋਚਦੇ ਨਹੀਂ ਉਹਨਾਂ ਬਾਰੇ, ਤਾਂ ਉਹਨਾਂ ਬਾਰੇ ਵੀ ਆਪਾਂ ਨੂੰ ਮੈਂ ਧਿਆਨ ਦਿਵਾਉਣਾ ਚਾਹੁੰਦਾ ਸੀ, ਕਿਉਂਕਿ ਬਹੁਤ ਸਾਰੇ ਜੁੜੇ ਹੋਏ ਨੇ। ਤੇ ਇਸੇ ਦਾ ਜਿਹੜਾ ਭਵਿੱਖ ਹੈ ਉਹ ਉਹੀ ਆ, ਉਹ ਸਾਡੇ ਵਾਸਤੇ ਵੀ ਸਿੱਖਿਆ ਹੈ। ਜਿਹੜੇ ਮੇਰੇ ਵਰਗੇ ਵੀ ਸੀ, ਇੱਕ ਤਰ੍ਹਾਂ ਦੇ ਸਿੰਪਥਾਈਜ਼ਰ ਸੀ, ਕਹਿ ਲਓ ਅਰਬਨ ਵਰਕਿੰਗ ਕਲਾਸ, ਠੀਕ ਹੈ। ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਲੜਨ ਵਾਲੇ ਲੋਕਾਂ ਦੇ ਹੱਕ ਬਰਾਬਰੀ ਹੋਵੇ ਇੱਕ ਤਰ੍ਹਾਂ ਦੀ। ਤੇ ਉਹਦੇ ਵਿੱਚ ਬਹੁਤ ਵਾਰ ਜਿਹੜੀ ਗੱਲ ਨਵਯੁਗ ਹੁਣਾਂ ਨੇ ਵੀ ਕਹੀ, ਨਿਰਾਸ਼ਾ ਵੀ ਹੁੰਦੀ ਆ ਵੀ ਇਹ ਪ੍ਰੋਸੈਸ ਜਿਹੜਾ ਇੰਨਾ ਔਖਾ ਹੈ ਤੇ ਦੂਜੇ ਪਾਸੇ ਇਹਨੂੰ ਮੋੜਾ ਤਾਂ ਪੈਣਾ ਔਖਾ ਹੈ। ਪਰ ਇਹ ਜਿਹੜੀ ਖਾਸੀਅਤ ਇਸ ਸੰਘਰਸ਼ ਨੇ ਹੁਣ ਦੇ ਨੇ, ਇੱਕ ਜਿਹੜੀ ਪੋਜ਼ਿਟਿਵਿਟੀ ਤੇ ਹੋਪ ਵਾਲੇ ਪਾਸੇ ਜਿਹੜਾ ਮੋੜਾ ਪਾਇਆ ਵੀ ਇਕੱਠੇ ਹੋ ਕੇ ਲੜ ਕੇ ਹੱਕ ਮਿਲਦੇ ਨਹੀਂ। ਜਿਹੜੇ ਪਹਿਲਾਂ ਸਿਰਫ ਇਹ ਕਿਹਾ ਜਾਂਦਾ ਸੀਗਾ ਵੀ ਜਿਹੜੇ ਇਹ ਜਥੇਬੰਦੀਆਂ ਸੀਗੀਆਂ, ਜਥੇਬੰਦੀਆਂ ਵਾਲੀਆਂ ਥੋੜੇ ਸੀਗੇ, ਇਨ ਦਾ ਸੈਂਸ ਵੀ ਉਹਨਾਂ ਨੂੰ ਕਹਿ ਦਿੰਦੇ ਇਹ ਵਿਹਲੇ ਨੇ ਜੀ, ਐਵੇਂ ਮੋਰਚਾ ਲਾ ਲੈਂਦੇ ਨੇ, ਜਾਂ ਐਵੇਂ ਇਹ ਡੀਸੀ ਦਫ਼ਤਰਾਂ ਮੂਹਰੇ ਬੈਠੇ ਐਂ ਕੁਛ ਹੁੰਦਾ ਹੈ, ਹੋ ਜਾਂਦਾ ਹੈ ਕੁਛ, ਜਾਂ ਵੀ ਜਿਵੇਂ ਬਾਕੀ ਨੇ ਅਸੀਂ ਵੀ ਉਵੇਂ ਹੀ ਨੇ, ਉਵੇਂ ਹੀ ਹੋਵਾਂਗੇ। ਜਿਵੇਂ ਕੱਲ੍ਹ ਹੀ ਅਸੀਂ ਇੱਕ ਵੀਡੀਓ ਪਾਈ ਹੈ ਟਰੋਲੀ ਟਾਈਮਸ ਤੇ, ਇੱਕ ਡਿਸਟ੍ਰਿਕਟ ਲੈਵਲ ਦੀ ਵਾਈਸ ਪ੍ਰੈਜ਼ੀਡੈਂਟ ਆ BKU ਏਕਤਾ ਉਗਰਾਹਾਂ ਦੀ, ਉਹ ਕਹਿੰਦੀ ਵੀ ਅਸੀਂ 1984 ਤੋਂ ਮੈਂ ਤੇ ਮੇਰਾ ਘਰ ਵਾਲਾ ਇਸ ਜਥੇਬੰਦੀ ਨਾਲ, ਪਹਿਲਾਂ ਹੋਰ ਜਥੇਬੰਦੀ ਸੀ 2002 ਵਿੱਚ ਉਗਰਾਹਾਂ ਬਣੀ, ਉਸ ਤੋਂ ਲੈ ਕੇ ਹੁਣ ਤੱਕ। ਉਹ ਕਹਿੰਦੀ ਵੀ ਲੋਕੀ ਸਾਨੂੰ ਕਹਿੰਦੇ ਸੀਗੇ ਵੀ ਐਂ ਕਿਵੇਂ ਤੁਸੀਂ ਬਿਨਾਂ ਗੱਲੋਂ ਐਂ ਕਹੀ ਜਾਂਦੇ ਆ ਵੀ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਹੋ ਜਾਊਗਾ, ਐਂ ਕਿਵੇਂ ਹੋ ਜਾਊਗਾ, ਸਾਡੇ ਤੋਂ ਅੰਗੂਠਾ ਕਿਵੇਂ ਲਵਾਏ ਤੋਂ ਬਿਨਾਂ ਕਿਵੇਂ ਹੋ ਜਾਊਗਾ। ਫਿਰ ਉਹ ਜਿਹੜੇ ਜ਼ਮੀਨਾਂ ਅਕਵਾਇਰ ਹੋਈਆਂ, ਜਿਹੜੀਆਂ ਸਰਕਾਰੀ ਜ਼ਮੀਨਾਂ ਅਕਵਾਇਰ ਹੋ ਜਾਂਦੀਆਂ, ਪਰ ਉਸੇ ਜਥੇਬੰਦੀ ਨੇ ਉਹ ਘੋਲ ਲੜੇ, ਲੋਕਾਂ ਦੀਆਂ ਅਕਵਾਇਰ ਜ਼ਮੀਨਾਂ ਛੁਡਵਾਈਆਂ, ਤਾਂ ਫਿਰ ਲੋਕਾਂ ਨੂੰ ਪਤਾ ਲੱਗਿਆ। ਤਾਂ ਉਸੇ ਤਰ੍ਹਾਂ ਦੀਆਂ ਜਿਹੜੇ ਪ੍ਰੋਸੈਸ ਆ, ਉਹ ਇਸ ਜਿਹੜੀ ਮੂਵਮੈਂਟ ਨੇ ਇੱਕ ਥਾਂ ਤੇ ਜਦੋਂ ਇੰਨੇ ਐਕਸਪੀਰੀਅੰਸ ਇਕੱਠੇ ਕਰਤੇ, ਤਾਂ ਉੱਥੋਂ ਸੇਧ ਜਿਹੜੀ ਮਿਲੀ ਆ ਆਪਸ ਵਿੱਚ, ਜਿਹੜਾ ਇੱਕ ਤਰ੍ਹਾਂ ਦੀ ਹੋਈ ਆ ਐਕਸਚੇਂਜ ਹੋਇਆ ਹੈ ਨਾ। ਫਿਰ ਜਥੇਬੰਦੀਆਂ ਵੀ ਆਪਸ ਵਿੱਚ, ਕੁਝ ਜਥੇਬੰਦੀਆਂ ਚਾਹੁੰਦੀਆਂ ਨੇ ਵੀ ਅਸੀਂ ਇਲੈਕਸ਼ਨ ਲੜੀਏ, ਕੁਝ ਜਥੇਬੰਦੀਆਂ ਚਾਹੁੰਦੀਆਂ ਨੇ ਅਸੀਂ ਨਹੀਂ ਇਲੈਕਸ਼ਨ ਲੜਨੇ। ਉਹਨਾਂ ਵਿੱਚ ਆਪਸ ਵਿੱਚ ਕਿਵੇਂ ਰਾਬਤਾ ਹੋਇਆ, ਕੁਝ ਨੂੰ ਲੱਗਿਆ ਵੀ ਹਾਂ ਵੀ ਜਿੰਨਾ ਕਿ ਕਹਿੰਦੇ ਨੇ ਆਪਾਂ ਲੈਣੇ ਚਾਹੀਦੇ ਆ, ਕੁਝ ਕਹਿੰਦੇ ਨੇ ਵੀ ਕੋਈ ਫਾਇਦਾ ਨਹੀਂ। ਤਾਂ
ਤਾਂ ਉਹ ਸਾਰੀਆਂ ਵੀ ਆਪਸ ਵਿੱਚ ਵੀ ਐਕਸਚੇਂਜ ਹੋਇਆ ਤੇ ਉਹਦੇ ਤੋਂ ਜਿਹੜੇ ਨੌਜਵਾਨ ਜੁੜੇ ਨੇ, ਜਿਨ੍ਹਾਂ 'ਚ ਇੱਕ ਧਿਆਨ ਇਹ ਧਰਿਆ, ਜਿਹੜੇ ਪਿੰਡਾਂ 'ਚ ਰਹਿੰਦੇ ਮੁੰਡੇ ਕੁੜੀਆਂ ਨੇ ਵੀ ਅਸੀਂ ਜੀ ਪਿੰਡ 'ਚ ਯੂਨੀਅਨ ਬਣਾਉਣੀ ਹੈ, ਠੀਕ ਹੈ ਨਾ। ਉਹ ਕਹਿੰਦੇ ਨੇ ਵੀ ਜਿਹੜੀ ਮਰਜ਼ੀ ਬਣਾ ਦਿਓ, ਅਸੀਂ ਮਤਲਬ ਪੋਲੀਟੀਕਲ ਪਾਰਟੀਆਂ ਦਾ ਸਾਨੂੰ ਪਤਾ ਲੱਗ ਗਿਆ ਵੀ ਉਹਨਾਂ ਦਾ 5 ਸਾਲਾਂ ਬਾਅਦ ਆਉਂਦਾ ਹੈ ਦੌਰ, ਤੇ ਉਹਨਾਂ ਨੇ ਕਰਨਾ ਹੁੰਦਾ ਹੈ ਜੇ ਅਸੀਂ ਜਥੇਬੰਦ ਹੋਵਾਂਗੇ ਤਾਂ ਆਪਦਾ ਜੋ ਵੀ ਆ ਕੁਛ ਨਾ ਕੁਛ ਪੋਜ਼ਿਟਿਵ ਕਰ ਲਾਂਗੇ, ਸਾਡੀ ਇੱਕ ਪਾਵਰ ਜਾਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਸਾਡੀ ਸੁਣੀ ਜਾਊਗੀ, ਸਾਨੂੰ ਝਾਕਣਾ ਨਹੀਂ ਪਊਗਾ, MLA ਦੇ ਗੇੜੇ ਨਹੀਂ ਮਾਰਨੇ ਪੈਣਗੇ। ਤਾਂ ਉਹ ਜਿਹੜੀਆਂ ਪ੍ਰੋਸੈਸ ਵਿੱਚ ਪਏ ਨੇ ਆਮ ਲੋਕ, ਆਮ ਨੌਜਵਾਨ, ਹੈ ਨਾ, ਇੱਕ ਤਾਂ ਹੋ ਗਏ ਜਿਹੜਾ ਆਪਾਂ ਇੱਕ ਸਾਰੇ ਜਿਹੜੇ ਇਕੱਠੇ ਹੋਏ ਹੋਏ ਆ ਕਹ ਲਓ, ਹੈ ਨਾ, ਜਿਹੜੇ ਕਿਸੇ ਪੜ੍ਹੀ ਲਿਖੀ ਬੈਕਗ੍ਰਾਉਂਡ ਤੋਂ ਆਉਂਦੇ ਆ। ਇੱਕ ਜਿਹੜਾ ਆਮ ਨੌਜਵਾਨ ਆ ਜਿਹੜਾ ਪੜ੍ਹਿਆ ਲਿਖਿਆ ਵੀ ਹੈਗਾ, ਸੁਣਦਾ ਬੋਲ ਸਾਰਾ ਕੁਝ ਹੈਗਾ, ਪਰ ਉਹਨੇ ਪਿੰਡ 'ਚ ਰਹਿਣਾ ਹੈ ਤੇ ਪਿੰਡ ਦੀ ਇਕਨੋਮੀ ਨਾਲ ਹੀ ਆਪਦਾ ਨਿਰਵਾਹ ਕਰਨਾ ਹੈ। ਤਾਂ ਉਹਦੀ ਜਿਹੜੀ ਇਹ ਪੋਲੀਟੀਸਾਈਜੇਸ਼ਨ ਆ, ਤੇ ਇਹ ਜਿਹੜੀ ਗੱਲ ਜੱਜ ਗਈ ਆ ਸਾਰਿਆਂ ਨੂੰ ਵੀ ਜਥੇਬੰਦ ਹੋਣ ਨਾਲ ਹੀ ਗੱਲ ਬਣਦੀ ਹੈ, ਬਿਨਾਂ ਜਥੇਬੰਦੀ ਦੇ ਸਿਰਫ ਗੱਲਾਂ ਕਰਕੇ ਤੇ ਉਮੀਦਾਂ ਕਰਕੇ ਨਹੀਂ ਗੱਲ ਬਣਦੀ, ਤੇ ਨਾ ਹੀ MLA ਤੁਹਾਡੇ ਸਾਰੇ ਕੰਮ ਕਰਵਾ ਸਕਦਾ ਵੀ ਪਹੁੰਚ ਪਵਾ ਕੇ ਕੰਮ ਕਰਵਾ ਲਾਂਗੇ। ਜਥੇਬੰਦ ਹੋਵਾਂਗੇ ਤਾਂ ਆਪਾਂ ਹੱਕ ਦੇ ਕੰਮ ਕਰਵਾ ਸਕਦੇ ਹਾਂ। ਇਹ ਜਿਹੜੀ ਪੋਜ਼ਿਟਿਵਿਟੀ ਹੈ ਇਹ ਲੰਮੀ ਜਾਊਗੀ, ਤੇ ਇਹ ਕੁਆਲਿਟੇਟਿਵ ਚੇਂਜ ਆ ਜਿਹੜਾ ਇਹ ਪੰਜਾਬ ਦੀ ਪੋਲਿਟਿਕਸ ਵਿੱਚ ਇੱਕ ਉਹ ਆ, ਇੱਕ ਹਾਸਿਲ ਆ। ਇਹਦੇ ਵਿੱਚ ਮੈਂ ਸਿਰਫ ਇੱਕ ਛੋਟੀ ਗੱਲ ਜੋੜੂੰਗੀ, ਜਿਹੜੀ ਹੈਗੀ ਆ ਵੀ ਪਹਿਲਾਂ ਵੀ ਘੋਲ ਜਿਹੜੇ ਨੇ ਉਹ ਲੜੇ ਗਏ ਨੇ। ਉਹਦੇ ਵਿੱਚ ਇਹ ਵੀ ਆ ਕਿ ਜਿਹੜੇ ਪਹਿਲਾਂ ਘੋਲ ਲੜੇ ਗਏ ਨੇ 2015 'ਚ 2011 'ਚ ਪੰਜਾਬ ਦੇ ਵਿੱਚ ਵੀ ਜਿਹੜੇ ਲੜੇ ਗਏ ਨੇ, ਉਹਦੇ ਵਿੱਚ ਬਹੁਤ ਸਾਰੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਘੋਲ ਲੜੇ ਨੇ, ਇੱਕ ਜਾਂ ਦੋ ਨੇ ਨਹੀਂ ਲੜੇ। ਮਤਲਬ ਵੀ ਜਿਹੜੀ ਹੁਣ 32 ਜਥੇਬੰਦੀਆਂ ਹੁਣ ਇਹ ਇੱਕ ਬਹੁਤ ਵੱਡਾ ਹਾਸਿਲ ਹੈ ਇਨ ਇਟਸੈਲਫ ਕਿ 32 ਜਥੇਬੰਦੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਸਾਲ 1.5 ਸਾਲ ਇਹ ਸਾਰਾ ਜਿਹੜਾ ਹੈ ਉਹਨਾਂ ਨੇ ਕੋਆਰਡੀਨੇਟ ਕਰਕੇ ਚਲਾਇਆ ਹੈ ਨਾ, ਡਿਸੀਜਨਸ ਇਕੱਠੇ ਲਏ ਨੇ। ਪਰ ਇਹ ਜਿਹੜਾ ਟਰਸਟ ਆ ਲੋਕਾਂ ਦਾ, ਕਿਉਂਕਿ ਬਾਹਰ ਜਿਹੜੀ ਗੱਲ ਹੁੰਦੀ ਹੈ, ਜਿਹੜੇ ਲੋਕ ਉਸ ਸਰਕਲ ਦੇ ਵਿੱਚ ਨਹੀਂ ਨੇ, ਜਿਹੜੇ ਲੋਕ ਜਥੇਬੰਦੀਆਂ ਨਾਲ ਉੱਦਾਂ ਜੁੜੇ ਨਹੀਂ ਨੇ, ਉਹਨਾਂ ਨੂੰ ਲੱਗਦਾ ਵੀ ਇਹ ਤਾਂ ਟੁੱਟ ਕੇ ਬੈਠੇ ਨੇ ਇੱਕ ਦੂਜੇ ਨਾਲੋਂ, ਇਹ ਤਾਂ ਪਹਿਲਾਂ ਦੇ ਟੁੱਟੇ ਹੋਏ ਨੇ, ਇਹਨਾਂ ਨੇ ਕੀ ਕਰ ਲੈਣਾ। ਏਦਾਂ ਨਹੀਂ ਆ। ਉਹਦੇ ਵਿੱਚ ਜਿਹੜੇ ਪੁਰਾਣੇ ਘੋਲ ਲੜੇ ਗਏ ਨੇ, ਜਿਹੜੇ ਥੋੜੇ ਸਾਲ ਪਹਿਲਾਂ ਵੀ ਲੜੇ ਗਏ ਨੇ, ਉਹ 7-7, 8-8, 11-11, 12-12 ਜਥੇਬੰਦੀਆਂ ਨੇ ਇਕੱਠੇ ਹੋ ਕੇ ਘੋਲ ਲੜੇ ਨੇ। ਮਤਲਬ ਕਿ ਉਹਦੇ ਵਿੱਚ ਲੋਕਾਂ ਦਾ ਜਿਹੜਾ ਟਰਸਟ ਆ, ਜਿਹੜੇ ਉੱਥੇ ਸੀਗੇ, ਜਿਹੜੇ ਉਹਨਾਂ ਦੇ ਨਾਲ ਜੁੜੇ ਨੇ, ਉਹਨਾਂ ਨੂੰ ਇੱਕ ਟਰਸਟ ਸੀਗਾ ਵੀ ਇਹਨਾਂ ਨੇ ਪਹਿਲਾਂ ਵੀ 4 ਸਾਲ ਪਹਿਲਾਂ ਏਦਾਂ ਕੰਮ ਕਰ ਲਿਆ ਸੀ, ਹੁਣ ਵੀ ਇਹ ਕਰ ਲੈਣਗੇ। ਉਹਨਾਂ ਨੂੰ ਖੁਦ ਤੇ ਵੀ ਇੱਕ ਟਰਸਟ ਸੀਗਾ ਉਸ ਪ੍ਰੋਸੈਸ ਦਾ ਕਿ ਜੇ ਅਸੀਂ ਸਾਰੇ ਜਥੇਬੰਦੀਆਂ ਇਕੱਠੇ ਹੋ ਕੇ ਕਰਾਂਗੇ ਤਾਂ ਸਾਡਾ ਆਹ ਏਦਾਂ ਹੋ ਜਾਊਗਾ। ਤੇ ਮੈਂ ਜਸਟ ਇਹ ਚੀਜ਼ ਇੱਕ ਐਡ ਕਰਨਾ ਚਾਹੁੰਦੀ ਸੀ, ਕਿਉਂਕਿ ਇਹ ਬਹੁਤ ਓਵਰਲੁਕਡ ਇੱਕ ਫੈਕਟ ਹੈਗਾ ਜਿਹੜਾ ਆਪਾਂ ਨਹੀਂ ਦੇਖਦੇ ਜਾਂ ਆਪਣੇ ਸਿੱਧੇ ਸਾਹਮਣੇ ਨਹੀਂ ਆਉਂਦਾ, ਉਹੀ ਕਿ ਉਹ ਗਲੋਰੀਫਾਈਡ ਨਹੀਂ ਨੇ ਉਹ ਘੋਲ। ਇਸ ਕਰਕੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਕਿੱਦਾਂ ਲੜੇ ਗਏ, ਉਹਦੇ ਵਿੱਚ ਕੀ ਹੋਇਆ। ਉਹ ਬਹੁਤ ਛੋਟੇ ਸਕੇਲ ਦੇ ਸੀਗੇ, ਪਰ ਉਹਦੇ ਵਿੱਚ ਉਹਨਾਂ ਦੇ ਇਕੱਠੇ ਹੋਣਾ, ਕੋਆਰਡੀਨੇਟ ਕਰਨਾ ਤੇ ਲੋਕਾਂ ਦਾ ਟਰਸਟ ਵੱਜਣਾ ਉਹਨਾਂ ਦੇ ਉੱਤੇ, ਉਹ ਫੈਕਟ ਹੈਗੇ ਨੇ ਵਿੱਚ। ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਸਾਰੇ ਸਾਡੇ। ਜੀ ਅਮਨਦੀਪ ਜੀ, ਇੱਕ ਛੋਟਾ ਜਿਹਾ ਸੋਬਰਿੰਗ ਨੋਟ ਵੀ ਦੇ ਦੇਣਾ ਚਾਹੀਦਾ ਹੈਗਾ, ਮੈਨੂੰ ਲੱਗਦਾ ਹੈ। ਦੇਖੋ, ਪੰਜਾਬ ਹਰਿਆਣਾ ਨੇ ਜਿਹੜੀ ਡਿਮਾਂਡ ਕੀਤੀ ਸੀਗੀ ਸ਼ੁਰੂ ਵਿੱਚ, ਉਹ ਚਾਰੇ ਲਗਭਗ ਪੂਰੀਆਂ ਹੋ ਗਈਆਂ, ਪਲੱਸ ਕੇਸਿਸ ਵੀ ਵਾਪਸ ਹੋ ਗਏ ਤੇ ਕਈ ਸਾਰੀਆਂ ਚੀਜ਼ਾਂ ਹੈਗੀਆਂ। ਪਰ ਜਿਹੜੀ MSP ਦੀ ਡਿਮਾਂਡ ਸੀ, ਉੱਥੇ ਕਿਉਂ ਨਹੀਂ ਆਪਾਂ ਲੀਗਲ ਗਾਰੰਟੀ ਦਾ ਇੱਕ ਲੈ ਕੇ ਵਾਪਸ ਆ ਸਕੇ। ਕਮੇਟੀ ਹੈਗੀ ਹੈ, ਕਮੇਟੀ ਦੇਖਦੇ ਹਾਂ ਕੀ ਕਰਦੀ ਹੈ। ਮੈਨੂੰ ਲੱਗਦਾ ਹੈ ਵੈਰੀ ਫਰੈਂਕਲੀ ਕਿ ਜਿਹੜਾ ਮੈਂ ਹੁਣ ਦੱਖਣ 'ਚ ਬੈਠਾ, ਜਦੋਂ ਆਪਾਂ ਭਾਰਤ ਬੰਦ ਦੇ ਜਦੋਂ ਅਨਾਊਂਸਮੈਂਟ ਹੁੰਦੇ ਸੀਗੇ, ਬਹੁਤ ਪਾਰਟਿਸਪੇਸ਼ਨ ਹੋਈ ਹੈ, ਕਰਨਾਟਕਾ 'ਚ ਵੀ ਹੋਈ ਹੈ, ਤਾਮਿਲਨਾਡੂ 'ਚ, ਕੇਰਲਾ ਵਿੱਚ, ਉੜੀਸਾ ਵਿੱਚ, ਵੈਸਟ ਬੰਗਾਲ, ਸਾਰਿਆਂ ਤੇ ਹੋਈ ਹੈ। ਪਰ ਯਾਰ ਤੁਹਾਡੇ ਕੋਲ 22 ਦਿਨ ਸੀਗੇ ਮੋਦੀ ਦੇ ਅਨਾਊਂਸਮੈਂਟ ਤੇ ਕਿਸਾਨ ਮੋਰਚਾ ਖਤਮ ਹੋਣ ਵਿੱਚ। ਇਹਨਾਂ 22 ਦਿਨਾਂ ਵਿੱਚ ਕੀ ਤੁਹਾਡੇ ਕੋਲ, ਮੈਨੂੰ ਪਤਾ ਹੈ ਕਿ ਫਾਰਮਰ ਯੂਨੀਅਨਸ ਬਾਕੀ ਦੇਸ਼ ਵਿੱਚ ਉਨੀਆਂ ਤਗੜੀਆਂ ਨਹੀਂ ਹੈਗੀਆਂ, ਨਾ ਉਹਨਾਂ ਕੋਲ ਇੰਨੇ ਰਿਸੋਰਸ ਹੈਗੇ ਆ, ਬਹੁਤਿਆਂ ਨੂੰ ਕੁਚਲਿਆ ਗਿਆ ਹੈਗਾ, ਜਿਵੇਂ ਕਰਨਾਟਕਾ ਵਾਲਿਆਂ ਨੂੰ ਤਾਂ ਕੁਚਲਿਆ ਗਿਆ ਹੈਗਾ। ਪਰ ਤੁਸੀਂ 22 ਦਿਨ ਜਾਂ 25 ਦਿਨ ਜਾਂ ਮਹੀਨੇ ਦਾ 500 ਬੰਦਾ ਹਰ ਵਿਧਾਨ ਸਭਾ ਦੇ ਸਾਹਮਣੇ ਇੱਕ ਪ੍ਰੋਟੈਸਟ ਨਹੀਂ ਸੀ ਕਰ ਸਕਦਾ। ਪਰ ਤੁਸੀਂ ਕਿਉਂ, ਹਿੰਦੁਸਤਾਨ ਕਿਉਂ ਸੋਚਦਾ ਹੈ ਕਿ ਪੰਜਾਬ, ਹਰਿਆਣਾ, ਵੈਸਟਰਨ UP, ਰਾਜਸਥਾਨ ਹੀ ਸਾਰਾ ਨਿਜਾਤ ਕਰਾਊਗਾ। ਮੇਰਾ ਖਿਆਲ ਹੈ ਬਾਕੀ ਫਾਰਮਰਸ ਨੂੰ ਵੀ, ਬਾਕੀਆਂ ਨੂੰ ਵੀ ਇੱਕ ਕਾਲ ਹੈਗੀ ਹੈ ਕਿ ਯਾਰ ਜੇ ਤੁਸੀਂ ਸ਼ਾਮਿਲ ਹੋਵੋਗੇ ਤਾਂ ਤੁਹਾਡੇ ਮੁੱਦੇ ਵੀ ਉੱਠਣਗੇ।
ਜੇ ਤੁਸੀਂ ਨਹੀਂ ਕਰੋਗੇ ਫਿਰ ਇਹ ਜਿਹਨੇ ਇਹਨਾਂ ਦੇ ਮੁੱਦੇ ਸੀਗੇ ਇਹਨਾਂ ਤੇ ਕਰਾ ਲਏ ਆਪਣੇ। MSP ਤਾਂ ਚਲੋ ਜਿਵੇਂ ਟੁੱਟੀ ਫੁੱਟੀ ਹਜੇ ਵੀ ਮਿਲਦੀ ਰਹਿੰਦੀ ਹੈ। ਇਹ ਮੇਰਾ ਖਿਆਲ ਹੈ ਹਜੇ ਹਿੰਦੁਸਤਾਨ ਨੇ, ਮੈਨੂੰ ਨਹੀਂ ਪਤਾ ਕਿ ਸਾਲ ਭਰ ਤੋਂ ਬਾਅਦ ਜੇ ਨਹੀਂ ਸਿੱਖ ਸਕਿਆ ਕਦੋਂ ਸਿੱਖੇਗਾ। ਮੈਂ ਇਹ ਸੋਬਰਿੰਗ ਨੋਟ ਦੇ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਹੀ ਫੇਲ ਹੋ ਗਏ, ਬਟ ਇਹ ਗੱਲ ਹੈਗੀ ਹੈ, ਫੈਕਟ ਇਹ ਵੀ ਹੈਗਾ ਜੀ। ਸੋ ਇਸ ਦੇ ਨਾਲ ਹੀ ਅਸੀਂ ਆਪਣੇ ਸਾਰੇ ਦੋਸਤਾਂ ਕੋਲ ਇਜਾਜ਼ਤ ਚਾਹਾਂਗੇ, ਜਿਹੜੇ ਸਾਨੂੰ ਵੇਖ ਰਹੇ ਸਨ ਉਹ ਵੀ, ਔਰ ਜਿਹੜੇ ਇੱਥੇ ਆਏ ਉਹਨਾਂ ਸਾਰਿਆਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਇਸ ਦੇ ਨਾਲ ਆਪਣੇ ਜਿਹੜੇ ਪ੍ਰੋਗਰਾਮ ਨੇ ਲਾਇਲਪੁਰ ਯੰਗ ਹਿਸਟੋਰੀਅਨ ਦੇ, ਕੋਸ਼ਿਸ਼ ਕਰਾਂਗੇ ਕਿ ਅਸੀਂ ਇਸੇ ਤਰ੍ਹਾਂ ਹੀ ਉਹਨਾਂ ਨੂੰ ਤੁਹਾਡੇ ਦੋਸਤਾਂ ਦੇ ਨਾਲ ਲੈ ਕੇ ਆਉਂਦੇ ਰਹੀਏ ਔਰ ਆਪਣੀ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਆਉਣ ਦਾ। ਇਸ ਦੇ ਨਾਲ ਹੀ ਰੱਬ ਰੱਖ।